ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਅਨਿਲ ਮੁਖਰ। ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਰਾਜ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਰਾਜ ਸਾਹਿਬ। ਅੱਜ 5 ਮਾਰਚ 2024 23 ਫੱਗਣ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਲੇਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਵੱਲੋਂ। ਸੋ ਇਹ ਕੌਮੀ ਖਾਲਿਸਤਾਨ ਜਿਹੜਾ ਘਰ ਹੈ ਆਪਣਾ ਉਸ ਦੀ ਹਮਾਇਤ ਕਰਦੇ ਨੇ। ਉਹ ਟੀਵੀ 84 ਦੇ ਪੱਕੇ ਸਪੋਰਟਰ ਨੇ, ਵੈਲਵਿਸ਼ਰ ਨੇ। ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰਾਂਗੇ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਦੇ ਜਿਹੜੇ ਅੱਡ-ਅੱਡ ਹਿੱਸਿਆਂ ਵਿੱਚੋਂ ਹੁਣ ਭਾਰਤ ਤੋਂ ਅੱਡ ਹੋਣ ਦੀ ਜਿਹੜੀ ਲਹਿਰ ਹੈ ਉਹ ਜ਼ੋਰ ਫੜ ਰਹੀ ਹੈ। ਡੀਐਮਕੇ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਪ੍ਰਮੁੱਖ ਆਗੂ ਇਹ ਰਾਜਾ ਨੇ ਆਪਣੇ ਇੱਕ ਭਾਸ਼ਣ ਵਿੱਚ ਕਿਹਾ ਹੈ ਕਿ ਭਾਰਤ ਨਾ ਕਦੇ ਇੱਕ ਦੇਸ਼ ਸੀ ਅਤੇ ਨਾ ਹੀ ਹੈ। ਸੋ ਭਾਰਤੀ ਮਹਾਂਦੀਪ ਅੱਡ-ਅੱਡ ਮੁਲਕਾਂ ਦਾ ਇੱਕ ਮਜਮੂਆ ਹੈ। ਸੋ ਕਰਨਾਟਕਾ ਤੋਂ ਬਾਅਦ ਤਾਮਿਲਨਾਡੂ ਦੇ ਪ੍ਰਮੁੱਖ ਪਾਰਟੀ ਦੇ ਇਸ ਆਗੂ ਦੇ ਬਿਆਨ ਨਾਲ ਬੀਜੇਪੀ ਅਤੇ ਕਾਂਗਰਸ ਨੂੰ ਬੜੀਆਂ ਮਿਰਚਾਂ ਲੱਗੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਵਿੰਦਰ ਸਿੰਘ, ਅਮਨਵੀਰ ਸਿੰਘ ਔਰ ਹੁਣ ਉਹਨਾਂ ਦੀ ਅਸੀਂ ਸੰਘਣੀ ਸਾਹਿਬਾਂ ਨੂੰ ਵੀ, ਬੀਬੀ ਰੀਤ ਕੌਰ ਨੂੰ ਵੀ ਜੁਆਇਨ ਕਰਵਾ ਸਕਦੇ। ਬਿਲਕੁਲ, ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦੀ ਰੈਗੂਲਰ ਕਮਿਟਮੈਂਟ ਹੈ ਔਰ ਆਉਣ ਵਾਲੇ ਮਹੀਨੇ 2 ਜੂਨ ਨੂੰ ਡਾਲਸ ਟੈਕਸਸ ਦੇ ਵਿੱਚ ਜਿੱਥੇ ਡਾਕਟਰ ਰਣਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ ਹੋਏਗਾ, ਉਹ ਟੀਵੀ 84 ਦਾ ਫੰਡ ਰੇਜ਼ਿੰਗ ਵੀ ਹੋਏਗਾ। ਬਿਲਕੁਲ। ਔਰ ਇਹ ਦੋਵੇਂ ਵੀਰ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਲਈ ਹੋਈ ਹੈ ਔਰ ਜਿੱਥੇ ਇਹ ਇੰਤਹਾ ਪਿਆਰ ਕਰਦੇ ਨੇ ਸਾਨੂੰ, ਉੱਥੇ ਇਹਨਾਂ ਦੀ ਇੱਕ ਜਿਹੜੀ ਉਹਨਾਂ ਨੇ ਖੁਦ ਡਾਕਟਰ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਵੀਰ ਗੋਵਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ, ਅਸੀਂ ਹਾਜ਼ਰ ਹੈ। ਔਰ ਉਹਨਾਂ ਦਾ ਹਰ ਸਾਹ ਜਿਹੜਾ ਉਹ ਪੰਥ ਦੇ ਲਈ ਹੈ ਔਰ ਟੀਵੀ 84 ਜਿਹੜਾ ਹੈ ਉਹ ਹਮੇਸ਼ਾ ਹੀ ਜਿੱਥੇ ਵੀ ਜਦੋਂ ਵੀ ਜਿੱਥੇ ਵੀ ਟੀਵੀ 84 ਦੀ ਗੱਲ ਹੋਏਗੀ, ਡਾਕਟਰ ਰਣਜੀਤ ਸਿੰਘ ਹਰ ਉਸ ਥਾਂ ਤੇ ਮੌਜੂਦ ਹੋਣਗੇ। ਅੱਜ ਹੀ ਹਾਲਾ ਮੈਂ ਸਰਸਰੀ ਕਾਲ ਕੀਤੀ ਮਾਸਟਰ ਮਹਿੰਦਰ ਸਿੰਘ ਹੋਰਾਂ ਨੂੰ ਉਹਨਾਂ ਦਾ ਹਾਲ ਚਾਲ ਪੁੱਛਣ ਲਈ, ਕਿਉਂਕਿ ਪਿੱਛੇ ਜਦੋਂ ਮੇਰੀ ਗੱਲ ਹੋਈ ਉਦੋਂ ਥੋੜੀ ਉਹ ਪ੍ਰੋਬਲਮ ਸੀ ਯੂਰੀਨਰੀ ਤੇ ਗੱਲ ਚੱਲੀ। ਉਹਨਾਂ ਨੇ ਕਿਹਾ ਕਿ ਕਿਵੇਂ ਹੈ, ਮੈਂ ਕਿਹਾ ਜੀ ਬਾਕੀ ਤਾਂ ਠੀਕ ਹੈ। ਡਾਕਟਰ ਸਾਹਿਬ ਦੇ ਜਾਣ ਨੇ ਜਿਹੜਾ ਇੱਕ ਵੱਡਾ ਗੈਪ, ਇੱਕ ਕਾਟਾ ਛੋਟਾ ਲਫ਼ਜ਼ ਹੈ, ਤੁਹਾਡੇ ਵਜੂਦ ਦਾ ਹਿੱਸਾ ਹੁੰਦਾ ਹੈ ਜਿੱਥੇ ਤੁਸੀਂ। ਔਰ ਉਹਨਾਂ ਨੇ ਵੀ ਕਿਹਾ ਕਿ ਜੀ 30-35 ਸਾਲ ਜਿਵੇਂ ਤੁਹਾਡੀ ਜੋੜੀ ਸੀ, ਕਦੇ ਲੱਗਦਾ ਹੀ ਨਹੀਂ ਸੀ ਕਿ ਤੁਹਾਡੇ 'ਚ ਕੁਛ ਵੀ ਵਖਰੇਵਾਂ ਹੈ, ਇੰਨੀ ਹਰ ਗੱਲ ਦੀ ਸਾਂਝ। ਔਰ ਮੈਂ ਕਿਹਾ ਜੀ ਉਹਨਾਂ ਵਾਲੀ ਸਿੰਸੈਰਿਟੀ ਔਰ ਜਿਸ ਲੈਵਲ ਤੇ ਕਮਿਟਮੈਂਟ ਔਰ ਨਿਰਮਾਣਤਾ, ਇਹ ਸਾਰੇ ਗੁਣ ਰੱਬ ਹਰ ਇੱਕ ਨੂੰ ਨਹੀਂ ਦਿੰਦਾ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਅਲਟੀਮੇਟਲੀ ਜਿਸ ਠਾਕਰ ਸੇ ਨਾ ਹੀ ਚਾਰਾ
ਤਾਂ ਕੋ ਕੀਜੈ ਸਭ ਨਮਸਕਾਰ ਹੈ। ਔਰ ਵੀਰ ਗੋਬਿੰਦਰ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ, ਇਹ ਸਾਰੇ ਉਹ ਨਾਂ ਨੇ ਜਿਨ੍ਹਾਂ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਨ੍ਹਾਂ ਤੇ ਅਸੀਂ ਕਾਊਂਟ ਕਰਦੇ ਹਾਂ। ਔਰ ਉਹਨਾਂ ਨੇ ਜਿਹੜਾ ਸਾਡਾ ਸਾਥ ਕੀ, ਇਹ ਸਾਰੇ ਉਸ ਖਾਲਿਸਤਾਨ ਦੀ ਲਹਿਰ ਦੇ ਥੰਮ ਨੇ। ਔਰ ਜ਼ਾਹਰ ਹੈ ਸਾਡੇ ਨਾਲ ਇਹਨਾਂ ਦਾ ਮਿਲਾਪ ਹੋਣਾ ਉਸ ਨੇ ਜਿੱਥੇ ਸਾਨੂੰ ਸਟਰੈਂਥਨ ਕੀਤਾ ਹੈ, ਉੱਥੇ ਉਹਨਾਂ ਨੇ ਵੀ ਆਲਮੋਸਟ 3 ਦਹਾਕਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ। ਬਿਲਕੁਲ ਹਰ ਕੋਈ ਆਪਣੇ ਪਰਿਵਾਰਾਂ ਦੀ ਪੀੜ ਚੋਂ ਵੀ ਗੁਜ਼ਰਦਾ ਹੈ। ਕਾਰੋਬਾਰੀ ਮੁਸ਼ਕਲਾਤਾਂ ਵੀ ਹੁੰਦੀਆਂ ਨੇ, ਟ੍ਰੈਜਡੀਜ਼ ਵੀ ਹੋਈਆਂ ਨੇ, ਲੇਕਿਨ ਇਹਦੇ ਬਾਵਜੂਦ ਅਨਵੇਵਰਿੰਗ ਜਿਹੜੀ ਹੈ ਉਹ ਕਮਿਟਮੈਂਟ ਰਹੀ ਹੈ। ਔਰ ਵੀਰ ਅਮਨਵੀਰ ਸਿੰਘ ਜਿਨ੍ਹਾਂ ਨੇ ਆਪਣਾ ਕਾਰੋਬਾਰੀ ਸਿਲਸਿਲਾ ਮਿਸਿਸਿਪੀ ਦੇ ਵਿੱਚ ਵੀ ਸ਼ੁਰੂ ਕੀਤਾ ਹੈ, ਸਫਲਤਾ ਦੇ ਨਾਲ ਗ੍ਰਸਤ ਜੀਵਨ ਵੀ ਸ਼ੁਰੂ ਕੀਤਾ ਹੈ। ਨੌਜਵਾਨ ਨੇ, ਫੁੱਲ ਆਫ ਐਨਰਜੀ। ਕਈ ਵਾਰ ਥੋੜਾ ਜਿਹਾ ਜਿਹੜਾ ਉਹ ਜ਼ਿਆਦਾ ਜੋਸ਼ 'ਚ ਆ ਜਾਂਦੇ ਨੇ, ਉਹ ਵਕਤ ਜਿਹੜਾ ਹੈ ਤੁਹਾਨੂੰ ਵਾਈਜ਼ ਵੀ ਬਣਾਉਂਦਾ ਹੈ, ਲੇਕਿਨ ਕਮਿਟਮੈਂਟ ਪੰਥ ਲਈ ਔਰ ਗੁਰੂ ਦੇ ਨੂੰ ਸਮਰਪਿਤ ਹੋ ਕੇ ਜਦੋਂ ਤੁਸੀਂ ਤੁਰਦੇ ਹੋ ਫਿਰ ਸਤਿਗੁਰੂ ਆਪ ਸਹਾਈ ਹੁੰਦੇ ਨੇ। ਸੋ ਸਾਡੇ ਕੋਲ ਜਿਹੜਾ ਉਹ ਜਿਵੇਂ ਭਾਈ ਵੀਰ ਸਿੰਘ ਇੱਕ ਤਾਂ ਕਹਿੰਦੇ ਨੇ ਕਿ ਭਾਈ ਸਾਡੇ ਕੋਲ ਫਕੀਰਾਂ ਕੋਲ ਦੇਣ ਲਈ ਕੀ ਹੁੰਦਾ ਹੈ, ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ ਕਿ ਗੁਰੂ ਤੁਹਾਨੂੰ ਇਵੇਂ ਹੀ ਚੜ੍ਹਦੀ ਕਲਾ ਦੇ ਔਰ ਤੁਸੀਂ ਇਵੇਂ ਹੀ ਇਸ ਰਸਤੇ ਤੇ ਤੁਰੇ ਰਹੋ। ਔਰ ਕੱਲ ਦਾ ਪ੍ਰੋਗਰਾਮ ਵੀ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ, ਖਾਸ ਤੌਰ ਤੇ ਜਿਹੜਾ ਸਾਡੀ ਹਿੰਦੀ ਬੈਲਟ ਦੇ ਵੀਰਾਂ ਵੱਲੋਂ ਸਵਾਲ ਪੁੱਛਿਆ ਗਿਆ ਸੀ, ਜਿਸ ਦੇ ਵਿੱਚ ਵੈਸਟਰਨ ਯੂਪੀ, ਹਰਿਆਣਾ ਔਰ ਰਾਜਸਥਾਨ ਵੀ। ਇੱਕ ਨੇ ਮੈਨੂੰ ਕਿਹਾ ਜੀ ਤੁਸੀਂ ਰਾਜਸਥਾਨ ਦੇ ਜਾਟਾਂ ਦਲਤਾਂ ਨੂੰ ਬਾਹਰ ਕੱਢ ਦਿੱਤਾ ਵੀ ਤੁਸੀਂ ਹਰਿਆਣਾ ਵੈਸਟਰਨ ਯੂਪੀ ਦੀ। ਮੈਂ ਕਿਹਾ ਜੀ ਬਿਲਕੁਲ ਤੁਸੀਂ ਠੀਕ ਕਿਹਾ, ਅਸੀਂ ਤਾਂ ਸਾਰੇ ਹਿੰਦੂ ਹਾਰਟਲੈਂਡ ਦੀ ਗੱਲ ਹੀ ਕਰਦੇ ਹਾਂ। ਰਾਦਰ ਈਵਨ ਸਾਊਥ ਦੇ ਵਿੱਚ ਵੀ, ਜਿਵੇਂ ਜਿਸ ਵੀਰ ਨੇ ਸਾਊਥ 'ਚ ਜਾ ਕੇ ਉਸ ਦਿਨ ਨੂੰ ਯਾਦ ਕਰਵਾਇਆ 100 ਸਾਲ ਪਹਿਲਾਂ, ਜਦੋਂ ਕਿ ਮੰਦਰਾਂ ਦੀਆਂ ਸੜਕਾਂ ਦੇ ਨੇੜੇ ਵੀ ਦਲਤਾਂ ਨੂੰ ਫੜਕਣ ਨਹੀਂ ਸੀ ਦਿੱਤਾ ਜਾਂਦਾ ਔਰ ਪੈਰੀਆਰ ਨੇ ਅੰਦੋਲਨ ਸ਼ੁਰੂ ਕੀਤਾ ਔਰ ਸਿੱਖਾਂ ਨੇ ਜਾ ਕੇ ਉੱਥੇ ਲੰਗਰ ਲਾਇਆ ਸੀ 1925 'ਚ। ਔਰ ਹੁਣ ਉਸੇ ਹੀ ਦੱਖਣ 'ਚੋਂ ਇੱਕ ਸੱਜਣ ਜਿਹੜੇ ਅੰਮ੍ਰਿਤ ਛਕ ਕੇ ਸਿੰਘ ਸਜੇ ਨੇ, ਉਹਨਾਂ ਨੇ ਇਸ ਸਾਰੇ ਪਾਰਟ ਨੂੰ ਅੱਗੇ ਤੋਰਿਆ। ਸੋ ਇਹ ਜਿਹੜਾ ਆਰਗੂਮੈਂਟ ਕਿ ਭਾਈ ਖਾਲਿਸਤਾਨ ਦਾ ਨੈਰੇਟਿਵ ਜਾਂ ਖਾਲਿਸਤਾਨ ਦਾ ਬਿਰਤਾਂਤ ਇਸ ਹਿੰਦੀ ਬੈਲਟ ਵਾਲਿਆਂ ਨੂੰ ਕਿਵੇਂ ਕੀਲੇਗਾ ਜਾਂ ਉਹਨਾਂ ਨੂੰ ਕਿਵੇਂ ਕਨਵਿੰਸ ਕੀਤਾ ਜਾ ਸਕਦਾ, ਸੋ ਉਸ ਨੂੰ ਵੀ ਸਾਡੇ ਵਿਊਅਰਸ ਵੱਲੋਂ, ਕਿਉਂਕਿ ਜਿਹੜੇ ਹਿੰਦੀ ਬੈਲਟ ਦੇ ਨਹੀਂ ਵੀ ਨੇ, ਉਹਨਾਂ ਨੇ ਕਿਹਾ ਜੀ ਸਾਡੇ ਲਈ ਵੀ ਇਹ ਜਿਹੜਾ ਇਹ ਇਕੱਲਾ ਫੂਡ ਫਾਰ ਥਾਟ ਨਹੀਂ, ਇਹ ਪੈਕਡ ਫੂਡ ਹੈ ਕਿ ਅਸੀਂ ਵੀ ਅੱਗੇ ਤੋਰ ਦੇਣਾ ਹੁੰਦਾ, ਜਿਹੜਾ ਵੀ ਕੋਈ ਗੱਲਾਂ ਮਾਰਦਾ ਉਹਨੂੰ ਦੱਸਣ ਦੇ ਲਈ। ਤਾਂ ਇਸ ਤੋਂ ਮੈਨੂੰ ਇਹ ਵੀ ਲੱਗਦਾ ਵੀ ਇਹ ਬਹੁਤ ਸਾਰਾ ਕੁਛ ਜਿਹੜੀ ਜਾਣਨ ਦੀ, ਵਿਚਾਰ ਦੀ ਭੁੱਖ ਹੈ। ਕਿਉਂਕਿ ਇਹ ਠੀਕ ਹੈ ਵੀ ਜਦੋਂ ਕੌਮਾਂ ਸੰਘਰਸ਼ 'ਚ ਹੁੰਦੀਆਂ ਨੇ ਜਾਂ ਇੱਕ ਤੋਂ ਬਾਅਦ ਇੱਕ ਚੈਲੰਜ ਇੰਨੀ ਤੇਜ਼ੀ ਦੇ ਨਾਲ ਹੈ, ਤੁਹਾਡੇ ਕੋਲ ਗੈਰ ਗੰਭੀਰ ਤੌਰ ਦੇ ਉੱਤੇ ਜਿਹੜੀਆਂ ਚੀਜ਼ਾਂ ਨੇ ਉਹ ਸੋਚਣ ਵਿਚਾਰਨ ਦਾ ਵਕਤ ਵੀ ਨਹੀਂ ਹੈ। ਔਰ ਮੈਂ ਸਮਝਦਾ ਵੀ ਕੁਛ ਸਾਡੇ 'ਚ ਰੁਝਾਨ ਦੀ ਵੀ ਕਮੀ ਹੈ। ਅਸੀਂ ਜ਼ਿਆਦਾ ਜਿਹੜਾ ਐਮੋਸ਼ਨ ਬੇਸਡ ਕੋਈ ਮੂਵ ਹੁੰਦਾ ਉਹਦੇ 'ਚ ਤਾਂ ਅਸੀਂ ਖਿੱਚੇ ਤੁਰੇ ਜਾਂਦੇ ਹਾਂ। ਉੱਥੇ ਤਾਂ ਟ੍ਰੇਨਿੰਗ ਪ੍ਰੋਗਰਾਮਿੰਗ ਹੋਈ ਹੈ ਕਿ ਭਾਈ ਪੰਥ ਦੇ ਖਿਲਾਫ ਕੋਈ ਬੋਲੇਗਾ, ਪੰਥ ਨੂੰ ਚੈਲੰਜ ਕਰੇਗਾ, ਸਾਹਮਣਿਓਂ ਆ ਕੇ ਕੋਈ ਉਹ। ਲੇਕਿਨ ਗੰਭੀਰਤਾ ਦੇ ਨਾਲ ਜਿਹੜੇ ਇਹਨਾਂ ਦੇ ਲੁਕਵੇਂ ਵਾਰ ਨੇ ਜਾਂ ਕਿਵੇਂ ਆਈਡੀਓਲੋਜੀਕਲ ਵਾਰਫੇਅਰ ਦੇ ਵਿੱਚ ਬ੍ਰਾਹਮਣ ਕਿਵੇਂ ਚੁੱਪ-ਚਪੀਤੇ ਆਪਣਾ ਜਿਹੜਾ ਉਹ ਛੱਡ ਦਿੰਦਾ ਵਿਚਾਰ ਔਰ ਉਹ ਬਿਰਤਾਂਤ ਬਣ ਜਾਂਦਾ ਹੌਲੀ-ਹੌਲੀ। ਆਪਣੇ ਜਿਹੜੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਕੀ ਹੈ, ਔਰ ਜਦੋਂ ਤੱਕ ਪਤਾ ਲੱਗਦਾ ਉਦੋਂ ਤੱਕ ਕਹਿੰਦਾ ਅੱਛਾ ਇਹ ਤਾਂ ਫਿਰ ਸਾਨੂੰ ਵਰਤ ਗਿਆ ਜਾਂ ਅਸੀਂ ਇਵੇਂ ਸੋਚਦੇ ਰਹੇ। ਔਰ ਇਹ ਬਹੁਤ ਸਾਰੇ ਵੀਰ ਮਿਲਣਗੇ ਕਿ ਜੇ ਅਸੀਂ ਤਾਂ ਸਾਡਾ ਇਸ ਦੇ ਉੱਤੇ ਇਹ ਨੈਰੇਟਿਵ ਸਾਨੂੰ ਕਦੇ ਸਮਝ ਨਹੀਂ ਸੀ ਆਇਆ ਕਿ ਕੀ ਹੈ। ਔਰ ਤੁਸੀਂ ਦੇਖੋਗੇ, ਔਰ ਇਹੀ ਜਦੋਂ ਅਸੀਂ ਬਲਾਸਟਿੰਗ ਕਹਿੰਦੇ ਆ, ਜਿਹੜਾ ਬ੍ਰਾਹਮਣ ਦੀ ਥਿਉਰੀ ਹੈ ਕਿ ਬਈ ਝੂਠ ਬੋਲੋ, ਇੰਨਾ ਵੱਡਾ ਬੋਲੋ ਕਿ ਕੋਈ ਇਹ ਸੋਚੇ ਕਿ ਵੀ ਇਹ ਝੂਠ ਹੋ ਹੀ ਨਹੀਂ ਸਕਦਾ, ਫਿਰ ਬਾਰ-ਬਾਰ ਬੋਲੋ, ਉਹਨੂੰ ਰਿਪੀਟ ਕਰੋ ਕਿਉਂਕਿ ਉਹਨੂੰ ਲੱਗੇ, ਫਿਰ ਅੱਡ-ਅੱਡ ਸਾਧਨਾਂ ਤੋਂ ਕਹਾਓ, ਏ ਤੋਂ ਕਹਾਓ, ਬੀ ਤੋਂ, ਸੀ ਤੋਂ, ਡੀ ਤੋਂ, ਜਿਵੇਂ ਉਹ ਚਾਰ ਠੱਗਾਂ ਦੀ ਕਹਾਣੀ ਵਾਂਗ ਕਿ ਅਲਟੀਮੇਟਲੀ ਜਿਹੜੇ ਚੰਗੇ ਭਲੇ ਬੰਦੇ ਲੇਲਾ ਚੁੱਕ ਕੇ ਲਿਜਾ ਰਹੇ ਨੇ ਉਹਨਾਂ ਨੂੰ ਵੀ ਚਾਰ ਠੱਗ ਹਰ ਮੋੜ ਤੇ ਇੱਕ-ਇੱਕ ਕਹੀ ਜਾਂਦਾ ਵੀ ਕਿੱਥੇ ਕੁੱਤਾ ਚੁੱਕਿਆ, ਉਹਨੂੰ ਵੀ ਲੱਗਣ ਲੱਗ ਜਾਏ ਵੀ ਮੇਰੀ ਨਜ਼ਰ 'ਚ ਕੋਈ ਫਰਕ ਹੈ, ਇਹ ਵਾਕਈ ਕੁੱਤਾ ਹੈ। ਔਰ ਇਹ ਸਾਰੇ ਟੈਕਟਿਕ ਅਸੀਂ ਦੇਖਦੇ ਹਾਂ ਕਿ ਕਿਸ ਅੰਦਾਜ਼ ਦੇ ਵਿੱਚ ਸਾਡੇ ਦੁਸ਼ਮਣ ਵੱਲੋਂ ਅਪਲਾਈ ਕੀਤੇ ਜਾਂਦੇ ਨੇ, ਅਪਲਾਈ ਕੀਤੇ ਜਾ ਰਹੇ ਨੇ, ਕਿਵੇਂ ਇੱਕ-ਇੱਕ ਕਰਕੇ
ਸਾਨੂੰ ਹੀਣਾ ਕੀਤਾ ਜਾ ਰਿਹਾ ਹੈ। ਸਾਈਕੋਲੋਜੀਕਲ ਵਾਰਫੇਅਰ ਵੀ ਇਹੀ ਹੁੰਦੀ ਹੈ ਜੀ। ਮਨੋਵਿਗਿਆਨਕ ਤੌਰ ਤੇ ਦੇਖੋ, ਜਦੋਂ ਗੁਰੂ ਸਾਹਿਬ ਨੇ ਇਹ ਸੁਨੇਹਾ ਦਿੱਤਾ ਕਿ ਭਾਈ ਅਲਟੀਮੇਟਲੀ ਜਿਹੜੀ ਜਿੱਤ ਹੈ ਉਹ ਤਾਂ ਮਨ ਜੀਤਾ ਹੈ, ਜਗ ਜੀਤ। ਕਿ ਜਦੋਂ ਤੁਸੀਂ ਆਪਣੇ ਮਨ ਨੂੰ ਕੰਕਰ ਕਰ ਲੈਂਦੇ ਹੋ, ਤੁਹਾਡਾ ਅੰਦਰ ਇਰਾਦਾ ਮਜ਼ਬੂਤ ਹੁੰਦਾ ਹੈ, ਤਾਂ ਫਿਰ ਤੁਹਾਡੇ ਲਈ ਕੋਈ ਮਾਊਂਟ ਐਵਰੈਸਟ ਨਹੀਂ ਹੁੰਦੀ, ਕੋਈ ਸਮੁੰਦਰ ਦੀ ਤਹਿ ਨਹੀਂ ਹੁੰਦੀ, ਕੋਈ ਡੈਜ਼ਰਟ ਨਹੀਂ ਹੁੰਦਾ, ਕੋਈ ਰੁਕਾਵਟ ਨਹੀਂ ਹੁੰਦੀ। ਤੁਸੀਂ ਉਹ ਸਾਰੇ ਨੂੰ ਜਿਹੜਾ ਉਹ ਦੂਰ ਕਰ ਸਕਦੇ ਹੋ। ਸੋ ਇਹ ਇਨਰ ਤੁਹਾਡੀ ਪਰਸਨਲ ਸਟਰੈਂਥ ਦੇ ਵਿੱਚ ਵੀ ਇਹੀ ਪਾਰਟ ਹੁੰਦਾ ਹੈ। ਪਰਸਨਲ ਜਿਹੜੀ ਤੁਹਾਡੀ ਗੇਨ ਹੈ ਉਹਦੇ ਲਈ ਵੀ ਇਹ ਜ਼ਰੂਰੀ ਹੈ ਕਿ ਤੁਹਾਡਾ ਆਪਣੇ ਆਪ ਦੇ ਉੱਤੇ ਸਵੈ ਵਿਸ਼ਵਾਸ, ਭਰੋਸਾ ਇਹ ਹੋਏ। ਤੇ ਕੌਮਾਂ ਦੀ ਜ਼ਿੰਦਗੀ 'ਚ ਵੀ ਇਵੇਂ ਹੀ ਹੁੰਦਾ ਹੈ। ਜਿਹੜਾ ਐਂਥੂਸੀਆਜ਼ਮ ਹੈ ਔਰ ਫੇਥ ਹੈ, ਇਹ ਹੀ ਅਲਟੀਮੇਟਲੀ ਪ੍ਰਾਪਤੀਆਂ ਵੀ ਕਰਵਾਉਂਦਾ। ਤੁਸੀਂ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਦੇਖੋ, ਜੇ ਤੁਸੀਂ ਸਵੇਰੇ ਢਿੱਲੇ ਜਿਹੇ ਮਨ ਨਾਲ ਉੱਠੇ ਹੋ ਜਾਂ ਦੂਜਾ ਸਾਰਾ ਦਿਨ ਤੁਸੀਂ ਉਸ ਚਾਅ 'ਚ ਨਹੀਂ ਹੁੰਦੀ, ਜੇ ਚਾਅ ਉਤਸ਼ਾਹ ਹੈ ਤਾਂ ਸਾਰਾ ਦਿਨ ਤੁਸੀਂ ਥੱਕਦੇ ਹੀ ਨਹੀਂ ਹੋ। ਸੋ ਇਵੇਂ ਹੀ ਕੌਮਾਂ ਦੀ ਜ਼ਿੰਦਗੀ 'ਚ ਵੀ ਜਿਹੜੀ ਕ੍ਰੀਏਸ਼ਨ ਹੈ ਉਹ ਐਂਥੂਸੀਆਜ਼ਮ 'ਚੋਂ ਨਿਕਲਦੀ ਹੈ, ਉਤਸ਼ਾਹ 'ਚੋਂ ਨਿਕਲਦੀ ਹੈ। ਔਰ ਕੌਮਾਂ ਦੇ ਅੰਦਰ ਇਹ ਵੀ ਜਦੋਂ ਅਸੀਂ ਆਗੂ ਜਾਂ ਲੀਡਰ ਦੀ ਗੱਲ ਕਰਦੇ ਹਾਂ, ਉਹਦਾ ਵੀ ਇਹੀ ਰੋਲ ਹੁੰਦਾ ਹੈ ਕਿ ਵੀ ਉਹ ਕੌਮ ਨੂੰ ਸੇਧ ਦਿੰਦਾ ਹੈ, ਕੌਮ ਦੇ ਅੰਦਰ ਇਹ ਯਕੀਨ ਦਹਾਨੀ ਕਰਵਾਉਂਦਾ ਕਿ ਤੁਸੀਂ ਇਹ ਹਾਸਲ ਕਰ ਸਕਦੇ ਹੋ। ਰੁਕਾਵਟਾਂ ਵੀ ਆਉਂਦੀਆਂ ਨੇ, ਉਹ ਲਾਈਕ ਜਿਵੇਂ ਇੱਕ ਅੱਛਾ ਸ਼ੈਫਰਡ ਆਪਣੇ ਉਹਨਾਂ ਨੂੰ ਆਜੜੀ ਜਿਹੜਾ ਹੈ ਭੇਡਾਂ ਨੂੰ ਜਾਂ ਜਿਹਨੂੰ ਵੀ ਉਹ ਚਾਰ ਰਿਹਾ, ਗਾਵਾਂ ਨੂੰ, ਮੱਝਾਂ ਨੂੰ, ਸਵੱਗ ਨੂੰ ਸੇਫਲੀ ਕੱਢ ਲੈਂਦਾ ਹੈ। ਉਹਨੂੰ ਇਹ ਪਤਾ ਹੈ ਕਿ ਵੀ ਇੱਥੇ ਉੱਚੀ ਥਾਂ ਹੈ, ਇੱਥੇ ਨੀਵੀਂ ਥਾਂ ਹੈ, ਇੱਥੇ ਪਾਣੀ ਹੈ, ਇੱਥੇ ਜਿਹੜਾ ਕੋਈ ਹੋਰ ਰੁਕਾਵਟ ਹੋ ਸਕਦੀ ਹੈ। ਇਹੀ ਕਰੈਕਟਰਿਸਟਿਕ ਚੰਗੇ ਲੀਡਰ ਦੇ ਵੀ ਹੁੰਦੇ ਨੇ। ਮੰਦੇ ਭਾਗਾਂ ਨੂੰ ਕਈ ਵਾਰ ਕੌਮਾਂ ਦੀ ਜ਼ਿੰਦਗੀ 'ਚ ਕੁਛ ਐਸਾ ਪੀਰੀਅਡ ਆਉਂਦਾ ਹੈ ਜਿਹੜੀਆਂ ਤੁਹਾਡੀਆਂ ਡਿਸਾਈਸਿਵ ਮੋਮੈਂਟਸ ਹੁੰਦੀਆਂ ਨੇ, ਫੈਸਲਾ ਲੈਣ ਵਾਲੀਆਂ, ਉਦੋਂ ਤੁਹਾਡੀ ਲੀਡਰਸ਼ਿਪ ਥੜਕ ਜਾਂਦੀ ਹੈ ਜਾਂ ਠੀਕ ਜਜਮੈਂਟ ਨਹੀਂ ਕਰ ਪਾਉਂਦੀ, ਜਾਂ ਜਿਹੜੀ ਹੈ ਉਹ ਗਲਤ ਜਜਮੈਂਟ ਕਰਦੀ ਹੈ, ਜੋ ਅਸੀਂ 47 ਦੇ ਦੌਰ ਦੀ ਗੱਲ ਕਰਦੇ ਹਾਂ। ਤੇ ਅੱਜ ਵੀ ਜਦੋਂ ਅਸੀਂ ਈਵਨ ਕਿਸਾਨ ਮੋਰਚਾ ਪਾਰਟ 2 ਦੀ ਗੱਲ ਕਰਦੇ ਹਾਂ, ਇਹ ਗੱਲ ਚੇਤਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਆਬਜੈਕਟਿਵ ਕਲੀਅਰ ਹੋਏ, ਜਿਹੜੇ ਬੰਦੇ ਔਨ ਦਾ ਹੈਲਮ ਆਫ ਅਫੇਅਰਸ ਨੇ ਉਹਨਾਂ ਦੀ ਕ੍ਰੈਡੀਬਿਲਟੀ ਅਬਵ ਬੋਰਡ ਹੋਏ, ਔਰ ਤੁਸੀਂ ਉਸ ਸਾਰੇ ਨੂੰ ਸੁਚੱਜੇ ਤਰੀਕੇ ਦੇ ਨਾਲ ਲੀਡ ਕਰੋ ਕਿ ਵੀ ਤੁਸੀਂ ਉਹਦੀ ਟਾਈਮਿੰਗ ਠੀਕ ਹੋਏ, ਔਰ ਉਸ ਲਈ ਜੋ ਵੀ ਤੁਹਾਡੇ ਬੇਸਿਕ ਤੁਹਾਡੇ ਇਨਗਰੀਡੀਐਂਟ ਨੇ ਉਹ ਪ੍ਰੋਪਰ ਹੋਣ। ਜਿਵੇਂ ਸਾਡੇ ਵੀਰ ਜਤਿੰਦਰ ਸਿੰਘ ਸੈਨ ਫਰਾਂਸਿਸਕੋ ਨੇ, ਇੰਜੀਨੀਅਰ ਨੇ, ਉਹ ਕਹਿੰਦੇ ਹੁੰਦੇ ਨੇ ਕਿ ਵੀ ਜੇ ਤੁਸੀਂ ਉਹੀ ਤਰੀਕੇ ਜਾਂ ਉਹੀ ਰਾ ਮਟੀਰੀਅਲ ਦੇ ਨਾਲ ਇੱਕ ਹਾਰ ਤੋਂ ਬਾਅਦ ਦੂਸਰੀ ਲੜਾਈ ਵੀ ਵਿੱਢੋਗੇ ਤੇ ਨਤੀਜਾ ਉਹੀ ਹੋਏਗਾ ਜੋ ਪਹਿਲੇ ਵਿੜੇ ਸੀ। ਜੇ ਉਹਦੇ 'ਚ ਤੁਸੀਂ ਉਹਦੇ ਤੋਂ ਕੁਝ ਸਿੱਖਿਆ ਨਹੀਂ ਹੈ ਜਾਂ ਉਸ ਦੇ ਵਿੱਚ ਤੁਸੀਂ ਕੋਈ ਇੰਪਰੂਵਮੈਂਟ ਨਹੀਂ ਕੀਤੀ, ਤਾਂ ਫਿਰ ਨੋ ਮੈਟਰ ਤੁਸੀਂ ਕਿੰਨੇ ਐਂਥੂਸੀਆਜ਼ਮ ਦੇ ਨਾਲ ਵੀ ਜਾਂਦੇ ਹੋ, ਜੇ ਤੁਹਾਡੇ ਟੂਲ ਉਹੀ ਨੇ ਔਰ ਐਨਮੀ ਵੀ ਉਹੀ ਹੈ, ਰਾਦਰ ਐਨਮੀ ਮੋਰ ਪ੍ਰੀਪੇਅਰਡ ਹੈ। ਹੁਣ ਜਿਵੇਂ ਜੇ ਅਸੀਂ ਫਾਰਮਰ ਐਜੀਟੇਸ਼ਨ ਦਾ ਦੇਖੀਏ, ਪਿਛਲੀ ਵਾਰ ਉਦੋਂ ਤੱਕ ਇਹ ਪਤਾ ਨਹੀਂ ਸੀ ਕਿ ਉਹਨਾਂ ਨੇ ਤਾਂ ਜੋ ਰੁਕਾਵਟਾਂ ਰੱਖੀਆਂ ਉਦੋਂ ਉਹ ਚੁੱਕਤੀਆਂ ਉਹਨਾਂ ਨੇ। ਹੁਣ ਉਹਨਾਂ ਨੂੰ ਇਹ ਲੱਗਾ ਵੀ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਬਹਿ ਗਏ, ਇੰਟਰਨੈਸ਼ਨਲ ਫੋਕਸ ਹੋ ਰਿਹਾ ਹੈ, ਨਾ ਤੁਸੀਂ ਉੱਥੇ ਜਲਿਆਂਵਾਲਾ ਬਾਗ ਕਰ ਸਕਦੇ ਹੋ, ਨਾ ਕੋਸ਼ਿਸ਼ਾਂ ਕੀਤੀਆਂ ਉਹਨਾਂ ਨੇ ਭਟਕਾਟ ਇੱਧਰ ਉੱਧਰ। ਇਵੈਂਚੁਅਲੀ ਡਾਇਸਪੋਰਾ ਦੀ ਇੱਕ ਆਪਣੀ ਤਾਕਤ ਨੇ ਉਹਨਾਂ ਨੂੰ ਝੁਕਣ ਤੇ ਮਜਬੂਰ ਕੀਤਾ। ਤੇ ਫਿਰ ਕਿਸਾਨ ਲੀਡਰਸ਼ਿਪ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਸੀ ਕਿ ਇੱਕ ਵਾਰ ਜੋ ਵੀ ਅਸੀਂ ਢੰਗ ਤਰੀਕੇ ਅਪਣਾਏ ਤੇ ਦੁਸ਼ਮਣ ਨੂੰ ਜਿਹੜਾ ਅਸੀਂ ਝੁਕਣ ਤੇ ਮਜਬੂਰ ਕੀਤਾ, ਇਸ ਵਾਰ ਉਹ ਸਟ੍ਰੈਟਜੀ ਨਹੀਂ ਚੱਲਣੀ। ਔਰ ਉਹਨਾਂ ਨੇ ਅਸੀਂ ਦੇਖਿਆ ਵੀ ਉਹ ਸ਼ੰਭੂ ਹੋਏ, ਖਨੌਰੀ ਹੋਏ, ਕਿਸ ਕਿਸਮ ਦੀ ਉਹਨਾਂ ਨੇ ਜਿਹੜੀ ਹੈ ਉਹ ਵਿਉਂਤਬੰਦੀ ਕੀਤੀ, ਕਿਸ ਹੱਦ ਤੱਕ ਜਾ ਕੇ ਉਹਨਾਂ ਨੇ ਬੁਚਰਿੰਗ ਕੀਤੀ। ਔਰ ਅਸੀਂ ਕਿਉਂਕਿ ਉਸ ਲਈ ਪ੍ਰਿਪੇਅਰ ਨਹੀਂ ਸੀ, ਅਸੀਂ ਸਮਝਦੇ ਸੀ ਕਿ ਵੀ ਇਹ ਜਿਹੜੀ ਆ ਉਹੀ ਕਹਾਣੀ ਰਿਪੀਟ ਹੋਏਗੀ। ਸੋ ਜਦੋਂ ਅਸੀਂ ਇਸ ਸਾਰੇ ਨੂੰ ਦੇਖਦੇ ਹਾਂ, ਇਸ ਅਹਿਸਾਸ 'ਚੋਂ ਗੁਜ਼ਰਦੇ ਹਾਂ, ਤਾਂ ਫਿਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਕੋਈ ਅਸੀਂ ਬੇਮਤਲਬ ਕਿਸੇ ਦਾ ਕ੍ਰਿਟਿਸਿਜ਼ਮ ਕਰ ਰਹੇ ਹਾਂ। ਅਸੀਂ ਸਮਝਦੇ ਹਾਂ ਕਿ ਭਾਈ ਸਟ੍ਰੈਟੇਜਾਈਜ਼ ਕਰਨਾ, ਵਿਉਂਤਬੰਦੀ ਕਰਨੀ, ਪਲੈਨਿੰਗ ਕਰਨੀ, ਇਹ ਗੁਰੂ ਸਾਹਿਬ ਨੇ ਵੀ ਸਾਨੂੰ ਸਿਖਾਇਆ। ਔਰ ਅਸੀਂ ਉਹਦੇ 'ਚ ਜਿਹੜਾ 18ਵੀਂ ਸਦੀ ਦੇ ਜੇ ਆਪਣੇ ਅਸੀਂ ਤੌਰ ਤਰੀਕੇ ਦੇਖੀਏ, ਉਹਦੇ 'ਚ ਵੀ ਅਸੀਂ ਸਿੱਖਿਆ। ਆਨੰਦਪੁਰ ਦੀ ਜਿਹੜੀ ਘੇਰਾਬੰਦੀ 9 ਮਹੀਨੇ ਦੀ ਸੀ, ਉਸ ਤੋਂ ਬਾਅਦ ਅਸੀਂ
ਉਹਦੇ ਰਿਜ਼ਲਟ ਦੇਖੇ ਹੋਏ ਸੀ। ਫਿਰ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ 700-800 ਸਾਥੀਆਂ ਦੇ ਨਾਲ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਘਿਰਦੇ ਨੇ 8-9 ਮਹੀਨੇ, ਉਸ ਨੂੰ ਵੀ ਦੇਖਿਆ ਹੋਇਆ ਸੀ। ਫਿਰ ਤੁਹਾਨੂੰ ਸਾਰੀ 18ਵੀਂ ਸਦੀ ਦੀ ਸਟਰਗਲ ਦੇ ਵਿੱਚ ਉਹ ਕਿਸੇ ਹਵੇਲੀ ਜਾਂ ਕਿਸੇ ਗੜੀ ਦੇ ਵਿੱਚ ਘਿਰੇ ਹੋ ਕੇ ਸ਼ਹੀਦੀਆਂ ਦੀ ਦਾਸਤਾਨ ਨਜ਼ਰ ਨਹੀਂ ਆਉਂਦੀ ਹੈ। ਫਿਰ ਗੁਰਿਲਾ ਵਾਰਫੇਅਰ ਨਜ਼ਰ ਆਉਂਦੀ ਹੈ, ਲੜਾਈ ਦੇ 2.5 ਫੁੱਟ ਤੁਹਾਨੂੰ ਮਿਡਨਾਈਟ ਅਟੈਕ। ਉਹ ਸਟ੍ਰੈਟਜੀ ਸੀ, ਉਹ ਤੁਸੀਂ ਇਵੋਲਵ ਹੁੰਦੇ ਹੋ ਕਿ ਇਵੈਂਚੁਅਲੀ ਤੁਸੀਂ ਉਹ ਗੁਰਿਲਾ ਲੜਾਈ 2.5 ਫੁੱਟ ਦਾ ਜਿਹੜਾ ਕਾਨਸੈਪਟ ਆਇਆ, ਉਹਦੇ ਥੱਲੇ ਅਸੀਂ ਇੱਕੋ ਵੇਲੇ ਮੁਗਲਾਂ ਨੂੰ ਵੀ ਔਰ ਅਫਗਾਨ ਇਨਵੇਡਰਸ ਨੂੰ ਵੀ, ਇਨਕਲੂਡਿੰਗ ਈਵਨ ਪਰਸ਼ੀਆ ਦੇ ਇਨਵਾਈਡਰ ਨਾਦਰ ਸ਼ਾਹ, ਉਹਨਾਂ ਨੂੰ ਵਟੋ ਵਟ ਪਾਇਆ। ਫਿਰ ਜਦੋਂ ਪਾਵਰ ਆ ਗਈ, ਫਿਰ ਤੁਹਾਡੇ ਕੋਲ ਤੋਪਖਾਨੇ ਵੀ ਆ ਗਏ, ਤੁਹਾਡੇ ਫੈਕਟਰੀਆਂ 'ਚ ਬੜੇ ਬੈਸਟ ਐਮੂਨੀਸ਼ਨ ਵੀ ਪ੍ਰਿਪੇਅਰ ਹੋਣ ਲੱਗ ਗਏ, ਟ੍ਰੈਂਚ ਵਾਰਫੇਅਰ ਵੀ ਆ ਗਈ, ਇਟਾਲੀਅਨ ਫ੍ਰੈਂਚ ਜਨਰਲ ਵੀ ਤੁਹਾਡੀ ਸਰਵਿਸ 'ਚ ਆ ਗਏ, ਤੁਸੀਂ ਯੂਰਪੀਅਨ ਮਾਡਲ ਤੇ ਲੜਨਾ ਸ਼ੁਰੂ ਕੀਤਾ। ਲੇਕਿਨ ਉਸ ਪੀਰੀਅਡ 'ਚ ਕਮਜ਼ੋਰ ਘੋੜੇ, ਕਮਜ਼ੋਰ ਹਥਿਆਰ, ਇਹ ਸਭ ਹੋਣ ਦੇ ਬਾਵਜੂਦ ਜਿਹੜੀ ਸਟ੍ਰੈਟਜੀ ਸੀ, ਕਿਉਂਕਿ ਜਦੋਂ ਤੁਸੀਂ ਇੱਕ ਵੱਡੀ ਕਾਰਵਾਂ ਹੈ ਫੌਜ ਦਾ, ਇੱਕ ਪਾਸੇ ਜਿਹੜੇ ਨੇ ਉਹ ਭਾਵੇਂ ਭੁੱਖੇ ਭਾਣੇ ਹੋਣ ਪਰ ਉਹਨਾਂ ਦੇ ਅੰਦਰ ਆਪਣੇ ਕਾਜ਼ ਦੇ ਲਈ ਡੈਡੀਕੇਸ਼ਨ ਹੈ ਔਰ ਲੜਨ ਮਰਨ ਨੂੰ ਤਿਆਰ ਨੇ, ਉਹਨਾਂ ਨੂੰ ਕੌਣ ਡਿਫੀਟ ਕਰ ਸਕਦਾ? ਬਿਲਕੁਲ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਜਦੋਂ ਅਸੀਂ ਇਹ ਕਦੇ ਵੀ ਇਹ ਵਿਚਾਰ ਵੀ ਦਿੰਦੇ ਹਾਂ, ਇਸ ਨੂੰ ਇਵੇਂ ਹੀ ਲਿਆ ਜਾਏ ਕਿ ਇਹ ਅਸੀਂ ਕ੍ਰੀਏਟਿਵ ਕੰਸਟਰਕਟਿਵ ਲੀਡਰਸ਼ਿਪ ਬਿਲਡ ਕਰਨ ਦੀ ਗੱਲ ਕਰੀਏ। ਔਰ ਜਿੱਥੇ ਅਸੀਂ ਇਹਨਾਂ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਅਸੀਂ ਸਮਝਦੇ ਹਾਂ ਕਿ ਵੀ ਬਹੁਤ ਵਾਰ ਸਾਨੂੰ ਆਪਣੇ ਘਰ ਦੀਆਂ ਕਮਜ਼ੋਰੀਆਂ ਨਜ਼ਰ ਆਉਂਦੀਆਂ ਨੇ, ਅਸੀਂ ਦੇਖ ਰਹੇ ਹੁੰਦੇ ਆ, ਨਜ਼ਰ ਵੀ ਆਉਣੀਆਂ ਚਾਹੀਦੀਆਂ। ਇਹ ਸੈਲਫ ਕੰਡੈਮਨੇਸ਼ਨ ਨਹੀਂ ਹੈ, ਇਹ ਆਪਾਂ ਨਖੇਦੀ ਨਹੀਂ ਹੈ, ਇਹ ਸੈਲਫ ਐਨਾਲਿਸਿਸ ਹੈ, ਇਹ ਆਪਾਂ ਪੜਚੋਲ ਹੈ। ਦੂਸਰੇ ਪਾਸੇ ਜੇ ਤੁਸੀਂ ਭਾਰਤ ਦੇ ਕੁੱਲ ਮਿਲਾ ਕੇ ਇੰਡੀਆ ਦੇ ਸਟਰਕਚਰ ਨੂੰ ਦੇਖੋ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਭਾਰਤ ਟੁੱਟਣ ਵੱਲ ਵੱਧ ਰਿਹਾ ਹੈ, ਜਾਂ ਜਿਸ ਲਈ ਅੰਗਰੇਜ਼ੀ 'ਚ ਲਫ਼ਜ਼ ਬਾਲਕਨਾਈਜ਼ ਇਸਤੇਮਾਲ ਹੋਣਾ ਸ਼ੁਰੂ ਹੋ ਗਿਆ, ਉਹਨਾਂ ਦੇ ਈਵਨ ਜਿਹੜੇ ਸੀਰੀਅਸ ਹਲਕੇ ਨੇ ਉਹਨਾਂ ਦੇ ਵਿੱਚ ਵੀ ਬਾਲਕਨਾਈਜੇਸ਼ਨ ਆਫ ਇੰਡੀਆ। ਔਰ ਬਹੁਤ ਸਾਰਿਆਂ ਲਈ ਜਦੋਂ ਫਿਰ ਉਹ ਸੋਵੀਅਤ ਯੂਨੀਅਨ ਜਾਂ ਯੂਗੋਸਲਾਵੀਆ ਜਾਂ ਇਨਰ ਕਲੈਪਸ ਦੀ ਗੱਲ ਹੁੰਦੀ ਹੈ। ਔਰ ਅਸੀਂ ਇਨ ਡੀਟੇਲ ਡਿਸਕਸ ਕੀਤਾ ਸੀ ਜਿਸ ਦਿਨ ਕਰਨਾਟਕਾ ਦੇ ਕਾਂਗਰਸ ਦੇ ਇੱਕੋ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਕਰਨਾਟਕਾ ਨੂੰ ਰਿਪਰੈਜ਼ੈਂਟ ਕਰਦਾ, ਉਹਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਿਹਾ ਸੀ ਪਿਛਲੇ ਲਾਸਟ ਸੈਸ਼ਨ ਦੇ ਵੇਲੇ ਕਿ ਭਾਈ ਜੇ ਅਸੀਂ ਸਾਨੂੰ ਜਸਟਿਸ ਨਹੀਂ ਮਿਲਿਆ ਕਿ ਵੀ ਅਸੀਂ ਇੰਨਾ ਕੰਟਰੀਬਿਊਟ ਕਰਦੇ ਹਾਂ 5 ਦੱਖਣ ਦੀਆਂ ਸਟੇਟਾਂ ਜਿਨ੍ਹਾਂ ਵਿੱਚ ਕਰਨਾਟਕਾ, ਤਾਮਿਲਨਾਡੂ, ਤੇਲੰਗਾਨਾ, ਆਂਧਰਾ ਔਰ ਕੇਰਲਾ, ਤੇ ਸਾਨੂੰ ਰੁਪਈਏ ਦੇ ਬਦਲੇ ਜਿਹੜਾ ਉਹ 7 ਪੈਸੇ ਵਾਪਸ ਮਿਲਦੇ ਨੇ, ਔਰ ਜਿਹੜੀ ਹਿੰਦੀ ਬੈਲਟ ਹੈ ਜਾਂ ਹਿੰਦੂ ਬੈਲਟ ਹੈ ਸੈਂਟਰਲ ਇੰਡੀਆ ਦੀ ਔਰ ਉਹ ਨਾਰਥ ਇੰਡੀਆ ਦੀ, ਉਹ ਉਹਨਾਂ ਨੂੰ 1 ਰੁਪਏ ਦੇ ਬਦਲੇ 7.5 ਰੁਪਏ ਮਿਲਦੇ ਨੇ। ਤੇ ਇਹ ਲੰਬਾ ਵਕਤ ਇਵੇਂ ਨਹੀਂ ਚੱਲੇਗਾ ਔਰ ਸਾਨੂੰ ਇਹ ਫਿਰ ਦੇਖਣਾ ਪਏਗਾ, ਸਾਨੂੰ ਉਸ ਪਾਸੇ ਪੁੱਛਣਾ ਕਰੋ ਕਿ ਇੱਕ ਅੱਡ ਮੁਲਕ ਦੀ ਗੱਲ ਅਸੀਂ ਕਰਨ ਲੱਗ ਜਾਈਏ। ਉਦੋਂ ਬਹੁਤ ਚੀਕ ਚਿਹਾੜਾ ਪਿਆ ਸੀ ਕਿ ਦੇਖੋ ਕਰਨਾਟਕਾ ਦੇ MP ਨੇ ਇਹ ਕਿਹਾ, ਪਰ ਮੈਨੂੰ ਉਦੋਂ ਵੀ ਲੱਗਦਾ ਸੀ ਕਿ ਵੀ ਇਹ ਸਾਊਥ ਵਾਲੇ ਸਾਡੇ ਨਾਲੋਂ ਸਿਆਣੇ ਨੇ, ਉਹ ਬੇਮਤਲਬ ਤਾਂ ਹਰ ਥਾਂ ਲੱਤ ਨਹੀਂ ਉਡਾਉਂਦੇ, ਵੀ ਇਹ ਇੱਕ ਕੈਲਕੂਲੇਟਡ ਮੂਵ ਹੈ। ਦੱਖਣ ਦੀਆਂ ਸਟੇਟਾਂ ਨੇ, ਉਹਨਾਂ ਦੇ ਲੋਕ ਪੜ੍ਹੇ ਲਿਖੇ ਵੀ ਨੇ, ਲਿਟਰੇਸੀ ਰੇਟ ਵੀ ਹੈ, ਔਰ ਕਿਉਂਕਿ ਸਿਵਲਾਈਜੇਸ਼ਨਲੀ ਸਭਿਅਤਾ ਦੇ ਤੌਰ ਦੇ ਉੱਤੇ ਉਹ ਅੱਡ ਨੇ ਇੱਧਰ ਦੀ, ਪੂਰਾ ਉਹਨਾਂ ਦਾ ਆਪਣੀ ਲੈਂਗੁਏਜ ਹੈ ਦਰਾਵੜ, ਜਿਹਨੂੰ ਉਹ ਸੰਸਕ੍ਰਿਤ ਤੋਂ ਵੀ ਪੁਰਾਣੀ ਮੰਨਦੇ ਨੇ। ਔਰ ਈਵਨ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿੱਥੇ ਸੰਸਕ੍ਰਿਤ ਨੂੰ ਐਜ਼ ਏ ਕਲਾਸਿਕ ਲੈਂਗੁਏਜ ਰੈਕਗਨਾਈਜ਼ ਕੀਤਾ ਹੋਇਆ, ਉੱਥੇ ਉਹਨਾਂ ਦੀ ਤਾਮਿਲ ਨੂੰ ਵੀ ਕੀਤਾ ਹੋਇਆ। ਇਸੇ ਤਰ੍ਹਾਂ ਉਹਨਾਂ ਦਾ ਰਹਿਣ ਸਹਿਣ, ਖਾਣ ਪਾਣ, ਕਲਚਰ, ਔਰ ਨਾ ਉਹ ਹਿੰਦੀ ਨੂੰ ਵੜਨ ਦਿੰਦੇ ਨੇ, ਨਾ ਉਹ ਇਹਨਾਂ ਦੀਆਂ ਪ੍ਰੈਕਟਿਸ ਖਾਸ ਤੌਰ ਤੇ DMK ਤਾਮਿਲਨਾਡੂ ਦੇ ਵਿੱਚ ਤਾਂ ਉਹ ਤਾਂ ਨਾਸਤਿਕਤਾ ਵੱਲ ਹੀ ਨੇ। ਉਹਨਾਂ ਨੇ ਮਿਸਟਰ ਪੈਰੀਆਰ ਨੇ ਉਹ ਸਾਰਾ ਸ਼ੁਰੂ ਕੀਤਾ ਸੀ ਕਿ ਬ੍ਰਾਹਮਣਿਜ਼ਮ ਦੀ ਡੋਮੀਨੈਂਸ ਨੂੰ ਖਤਮ ਕਰੋ ਜੀ। ਔਰ ਮੈਨੂੰ ਇਹ ਸੀ ਕਿ ਵੀ ਨੈਕਸਟ ਮੂਵ ਇਹ ਕਰਨਾਟਕਾ ਤੋਂ ਸ਼ੁਰੂ ਹੋਇਆ ਹੈ, ਨੈਕਸਟ ਮੂਵ ਜਿਹੜਾ ਹੈ ਉਹ ਤਾਮਿਲਨਾਡੂ ਵੱਲੋਂ ਹੋਏਗਾ ਔਰ DMK ਪਾਰਟੀ। ਔਰ ਇਸ ਗੱਲ ਦਾ ਧਿਆਨ ਰਹੇ ਵੀ ਹੁਣ ਪਾਰਲੀਮੈਂਟ ਦੀਆਂ ਚੋਣਾਂ ਕਿਸੇ ਵੇਲੇ ਵੀ ਆਉਣ ਵਾਲੇ ਹਫ਼ਤਿਆਂ 'ਚ ਇਲੈਕਸ਼ਨ ਕਮਿਸ਼ਨ ਡੇਟਾ ਐਲਾਨ ਸਕਦਾ। 39 ਸੀਟਾਂ ਜਿਹੜੀਆਂ ਨੇ ਉਹ ਤਾਮਿਲਨਾਡੂ ਤੋਂ ਨੇ ਪਾਰਲੀਮੈਂਟ ਦੇ ਵਿੱਚ, ਔਰ DMK ਪਾਰਟੀ, ਉਹਨਾਂ ਦੇ ਕਰੁਣਾਨਿਧੀ ਦਾ ਮੁੰਡਾ ਮਿਸਟਰ ਸਟਾਲਿਨ, ਉਹ ਚੀਫ ਮਿਨਿਸਟਰ ਹੈ। ਔਰ ਦੂਸਰਾ ਪ੍ਰੋਮਿਨੈਂਟ ਆਗੂ ਜੇ ਸਟਾਲਿਨ ਤੋਂ ਬਾਅਦ ਜਿਹੜਾ ਵੋਕਲ ਵੀ ਹੈ, ਪਾਰਲੀਮੈਂਟ ਮੈਂਬਰ ਵੀ ਹੈ, ਉਹ ਮਿਸਟਰ A ਰਾਜਾ ਹੈ। ਔਰ
ਨੈਰੇਟਿਵ ਸੈੱਟ ਕਰਦੇ ਨੇ। ਇਸ ਤੋਂ ਪਹਿਲਾਂ ਸਟਾਲਿਨ ਦੇ ਲੜਕੇ ਨੇ ਜਿਹੜੀ ਇੱਕ ਸਟੇਟਮੈਂਟ ਰਾਮ ਮੰਦਰ ਨੂੰ ਲੈ ਕੇ ਦਿੱਤੀ ਸੀ, ਉਸ ਦੇ ਉੱਤੇ ਬੜਾ ਜਿਹੜਾ ਉਹ ਬਵੇਲਾ ਹੋਇਆ, ਔਰ ਈਵਨ ਸਟਾਲਿਨ ਦੀ ਸਟੇਟਮੈਂਟ ਨੂੰ ਲੈ ਕੇ ਵੀ। ਪਰ ਅੱਜ ਜਿਹਦੀ ਚਾਰੇ ਪਾਸੇ ਚਰਚਾ ਔਰ ਜਿਹੜੀ ਬੜੀ ਸਪੈਸੀਫਿਕ ਅੰਦਾਜ਼ ਦੇ ਵਿੱਚ ਦਿੱਤੀ ਗਈ ਮਿਸਟਰ ਏ ਰਾਜਾ ਵੱਲੋਂ, ਔਰ ਮੈਂ ਉਹਨਾਂ ਦੇ ਓਰੀਜਨਲ ਸੋਰਸ ਨੂੰ ਹੀ ਕੋਟ ਕਰਾਂਗਾ ਜਿਹੜੀ ਉਹਨਾਂ ਦੀ ਸਟੇਟਮੈਂਟ ਹੈ। ਉਹਨਾਂ ਨੇ ਕਿਹਾ ਔਰ ਇਹ ਇਸ ਪਾਸੇ ਵੱਲ ਇਸ਼ਾਰਾ ਕਰਦੀ ਹੈ ਵੀ ਆਲਰੇਡੀ ਤਮਿਲ ਔਰ ਇਹਨਾਂ ਸਟੇਟਾਂ ਨੇ ਮਨ ਬਣਾ ਲਿਆ ਕਿ ਹੁਣ ਅਸੀਂ ਇਹ ਭਾਰਤ ਦੀ ਜਾਂ ਜਿਹੜੀ ਹਿੰਦੀ ਡੋਮੀਨੈਂਸ ਹੈ ਜਾਂ ਹਿੰਦੀ ਹਿੰਦੁਸਤਾਨ ਦੇ ਥੱਲੇ ਇਹ ਜਿਵੇਂ ਇਹਨਾਂ ਨੇ ਜਿਹੜਾ ਉਹ ਸਾਨੂੰ ਸਪਰੈਸ ਕਰਨਾ ਸ਼ੁਰੂ ਕੀਤਾ ਹੋਇਆ ਵੀ ਹੁਣ ਸਾਨੂੰ ਲੋਕ ਰਾਏ ਬਣਾਉਣ ਦੀ ਲੋੜ ਹੈ ਆਪਣਾ ਅੱਡ ਮੁਲਕ ਬਣਾਉਣ ਦੇ ਲਈ। ਔਰ ਉਹਦੇ ਥੱਲੇ ਉਹਨਾਂ ਨੇ ਕਿਹਾ ਚੈਲੰਜ ਕਰਦੇ ਆ ਕਿ ਵੀ ਐਡਰੈਸਿੰਗ ਏ ਪਬਲਿਕ ਮੀਟਿੰਗ ਰਾਜਾ ਨੋਨ ਫॉर ਹਿਜ਼ ਕੰਟਰੋਵਰਸ਼ੀਅਲ ਸਟੇਟਮੈਂਟਸ was quoted as saying people of Tamil Nadu will not accept BJP's ideology or the concept of Bharat Mata। ਨਾ ਅਸੀਂ ਤੁਹਾਡੀ ਭਾਰਤ ਮਾਤਾ ਨੂੰ ਮੰਨੀਏ, ਨਾ ਹੀ ਜਿਹੜਾ BJP ਦਾ ਭਾਰਤ ਪ੍ਰਤੀ ਭਾਰਤ ਦਾ ਕਨਸੈਪਟ ਹੈ ਉਹਨੂੰ ਮੰਨੀਏ। If you say this is the God, if this is your Jai Shri Ram, if this is your Bharat Mata ki Jai, we will never accept that Jai Shri Ram and Bharat Mata। ਜੇ ਤੁਹਾਡੇ ਲਈ ਜੈ ਸ਼੍ਰੀ ਰਾਮ ਤੁਹਾਡਾ ਗੋਡ ਹੈ ਔਰ ਭਾਰਤ ਮਾਤਾ ਕੀ ਜੈ ਹੈ ਤੇ ਅਸੀਂ ਇਹਨੂੰ ਬਿਲਕੁਲ ਨਹੀਂ ਮੰਨਦੇ। ਤਮਿਲਨਾਡੂ ਵੋਂਟ ਐਕਸੈਪਟ, ਅਸੀਂ ਇਹਨੂੰ ਬਿਲਕੁਲ ਮੰਨਣ ਨੂੰ ਤਿਆਰ ਨਹੀਂ। ਯੂ ਗੋ ਐਂਡ ਟੈਲ ਵੀ ਆਰ ਐਨਮੀਜ਼ ਆਫ ਰਾਮਾ, ਜਾਓ ਕਹੋ ਕਿ ਅਸੀਂ ਰਾਮ ਦੇ ਦੁਸ਼ਮਣ, ਅਸੀਂ ਨਹੀਂ ਮੰਨਦੇ ਤੁਹਾਡੇ ਰਾਮ ਨੂੰ ਔਰ ਨਾ ਅਸੀਂ ਤੁਹਾਡੀ ਭਾਰਤ ਮਾਤਾ ਨੂੰ ਮੰਨਦੇ। ਫਿਰ ਉਹਨੇ ਇੱਕ ਸਟੈਪ ਅੱਗੇ ਜਾ ਕੇ ਇੰਡੀਆ ਇਜ਼ ਨਾਟ ਏ ਨੇਸ਼ਨ, ਭਾਰਤ ਕੋਈ ਮੁਲਕ ਨਹੀਂ ਹੈ, ਰਾਸ਼ਟਰ ਨਹੀਂ ਹੈ। ਅੰਡਰਸਟੈਂਡ ਦਿਸ ਵੈਲ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝੋ। ਇੰਡੀਆ ਇਜ਼ ਨੈਵਰ ਏ ਨੇਸ਼ਨ, ਭਾਰਤ ਕਦੇ ਵੀ ਇੱਕ ਮੁਲਕ ਨਹੀਂ ਸੀ। ਵਨ ਨੇਸ਼ਨ ਮੀਨਸ ਵਨ ਲੈਂਗੁਏਜ, ਵਨ ਟ੍ਰੈਡੀਸ਼ਨ ਐਂਡ ਵਨ ਕਲਚਰ। ਬਿਲਕੁਲ, ਇੱਕ ਦੇਸ਼ ਦਾ ਮਤਲਬ ਹੈ ਇੱਕ ਜ਼ਬਾਨ ਹੋਏ, ਇੱਕ ਪਰੰਪਰਾ ਹੋਏ, ਰਵਾਇਤ ਔਰ ਇੱਕ ਸਭਿਅਤਾ ਹੋਏ। ਵਨ ਨੇਸ਼ਨ ਮੀਨਸ ਵਨ ਲੈਂਗੁਏਜ, ਵਨ ਟ੍ਰੈਡੀਸ਼ਨ, ਵਨ ਕਲਚਰ, then only it is one nation। ਫਿਰ ਤੁਸੀਂ ਕਹਿ ਸਕਦੇ ਹੋ ਇੱਕ ਮੁਲਕ ਹੈ। ਬਿਲਕੁਲ, ਇੰਡੀਆ ਇਜ਼ ਨਾਟ ਏ ਨੇਸ਼ਨ ਬਟ ਏ ਸਬ ਕੰਟੀਨੈਂਟ। ਭਾਰਤ ਇੱਕ ਮੁਲਕ ਨਹੀਂ ਹੈ, ਇਹ ਉਪ ਮਹਾਦੀਪ ਹੈ। ਜਿਵੇਂ ਕੰਟੀਨੈਂਟ ਨੇ ਦੁਨੀਆ ਦੇ, ਇਹ ਸਬ ਕੰਟੀਨੈਂਟ ਹੈ। ਵਟ ਇਜ਼ ਦਾ ਰੀਜ਼ਨ? ਫਿਰ ਉਹਨਾਂ ਨੇ ਕਿਹਾ ਵੀ ਕਿਉਂ ਅਸੀਂ ਕਹਿੰਦੇ ਹਾਂ ਵੀ ਭਾਰਤ ਇੱਕ ਮੁਲਕ ਨਹੀਂ ਹੈ, ਇਹ ਸਬ ਕੰਟੀਨੈਂਟ ਹੈ। ਤਮਿਲ ਇਜ਼ ਵਨ ਨੇਸ਼ਨ ਐਂਡ ਵਨ ਕੰਟਰੀ, ਕਿ ਅਸੀਂ ਸਾਡੀ ਸੱਭਿਅਤਾ, ਕਲਚਰ, ਬੋਲੀ ਇੱਕ ਹੈ, ਅਸੀਂ ਇੱਕ ਨੇਸ਼ਨ, ਅਸੀਂ ਕੰਟਰੀ ਹਾਂ ਤਮਿਲ। ਮਲਿਆਲਮ ਇਜ਼ ਵਨ ਲੈਂਗੁਏਜ, ਵਨ ਨੇਸ਼ਨ ਐਂਡ ਵਨ ਕੰਟਰੀ। ਹੁਣ ਮਲਿਆਲਮ ਕੇਰਲਾ ਵਾਲਿਆਂ ਦੀ ਜ਼ਬਾਨ ਹੈ, ਕਿਹਾ ਜੀ ਉਹਨਾਂ ਦੀ ਵੀ ਇੱਕ ਜ਼ਬਾਨ ਹੈ ਔਰ ਇੱਕ ਉਹਨਾਂ ਦੀ ਰਵਾਇਤ ਹੈ ਔਰ ਇੱਕ ਪਾਰਟ ਹੈ। ਉੜੀਆ ਇਜ਼ ਏ ਨੇਸ਼ਨ, ਇਹ ਲੈਂਗੁਏਜ ਐਂਡ ਏ ਕੰਟਰੀ। ਉੜੀਸਾ ਨੂੰ ਵੀ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਆਪਣੀ ਜ਼ਬਾਨ ਹੈ, ਉੜੀਆ ਕਲਚਰ ਹੈ, ਹਿਸਟਰੀ ਹੈ, ਉਹ ਨੇਸ਼ਨ ਨੇ। ਆਲ ਦੀਜ਼ ਨੇਸ਼ਨਸ ਮੇਕ ਅਪ ਇੰਡੀਆ, ਕਿ ਇਹ ਸਾਰੇ ਮੁਲਕ ਨੇਸ਼ਨ ਜਿਹੜੇ ਨੇ ਇਹ ਭਾਰਤ ਬਣਾਉਂਦੇ ਨੇ। ਸੋ ਇੰਡੀਆ ਇਜ਼ ਨਾਟ ਏ ਕੰਟਰੀ, ਇਟ ਇਜ਼ ਸਬ ਕੰਟੀਨੈਂਟ। ਭਾਰਤ ਮੁਲਕ ਨਹੀਂ ਹੈ, ਉਪ ਮਹਾਦੀਪ ਹੈ। ਦੇਰ ਆਰ ਸੋ ਮੈਨੀ ਟ੍ਰੈਡੀਸ਼ਨਸ ਐਂਡ ਕਲਚਰਸ, ਕਿੰਨੀਆਂ ਹੀ ਰਵਾਇਤਾਂ ਔਰ ਸੱਭਿਅਤਾਵਾਂ ਨੇ। ਇਫ ਯੂ ਕਮ ਟੂ ਤਮਿਲਨਾਡੂ ਦੇਰ ਇਜ਼ ਅ ਕਲਚਰ, ਸਾਡਾ ਆਪਣਾ ਕਲਚਰ ਹੈ। ਇਨ ਕੇਰਲਾ ਦੇਰ ਇਜ਼ ਅਨਦਰ ਕਲਚਰ, ਉੱਥੇ ਇੱਕ ਡਿਫਰੈਂਟ ਕਲਚਰ ਹੈ। ਇਨ ਡੈਲੀ ਦੇਰ ਇਜ਼ ਅਨਦਰ ਕਲਚਰ, ਦਿੱਲੀ ਤੁਹਾਡਾ ਆਪਣਾ ਵੱਖਰਾ ਕਲਚਰ ਹੈ। ਇਨ ਉੜੀਆ ਦੇਰ ਇਜ਼ ਅਨਦਰ ਕਲਚਰ। Why in Manipur, as R.S. Bharti said, they eat dog meat? ਉਹਨੇ ਕਿਹਾ ਮਨੀਪੁਰ ਦੇ ਲੋਕ ਕੁੱਤੇ ਦਾ ਮਾंस ਖਾਂਦੇ ਨੇ, ਉਹਨਾਂ ਦਾ ਆਪਣਾ ਕਲਚਰ ਹੈ। Yes, it is true, they eat, that is a culture, there is nothing wrong, it is all in our mind। ਉਹ ਖਾਂਦੇ ਨੇ, ਚੰਗੀ ਗੱਲ ਹੈ, ਉਹਨਾਂ ਦਾ ਕਲਚਰ ਹੈ। In Manipur people eat dog meat, acknowledge it, ਇਹਨੂੰ ਮੰਨੋ ਕਿ ਉਹਨਾਂ ਨੂੰ ਹੱਕ ਹੈ ਖਾਣ ਦਾ। If a community eats beef, what is your problem? ਜੇ ਕੋਈ ਕੌਮ ਜਿਹੜੀ ਗਾਂ ਦਾ ਮਾंस ਖਾਂਦੀ ਹੈ, ਤੁਹਾਨੂੰ ਕੀ ਤਕਲੀਫ ਹੈ? ਹੁਣ ਤੁਸੀਂ ਇਹ ਦੇਖੋ ਵੀ ਇਹਨੇ ਵਾਕਈ ਕਿੰਨੀਆਂ ਮਿਰਚਾਂ ਲਾਈਆਂ ਹੋਣਗੀਆਂ। ਉਹ ਕੱਲਾ ਇੱਕ ਲੈਵਲ ਤਾਂ ਉਹਨੇ ਫਿਰ ਕਹਿ ਡਿਡ ਦੇ ਆਸਕ ਯੂ ਟੂ ਈਟ, ਕੀ ਉਹਨਾਂ ਨੇ ਤੁਹਾਨੂੰ ਕਿਹਾ ਵੀ ਤੁਸੀਂ ਖਾਓ ਮਾंस? ਨਹੀਂ ਖਾਓ, ਤੁਸੀਂ ਜਿਹੜੇ ਖਾਂਦੇ ਨੇ ਉਹਨਾਂ ਨੂੰ ਖਾਣ ਦਿਓ। ਸੋ ਯੂਨਿਟੀ ਇਜ਼ ਡਾਈਵਰਸਿਟੀ ਹੈ। ਅੱਡ-ਅੱਡ ਕਲਚਰਸ ਦਾ ਇੱਕ ਗੁਲਦਸਤਾ ਹੋਣਾ ਹੀ ਜਿਹੜਾ ਹੈ ਉਹ ਤੁਹਾਡੀ ਖੂਬਸੂਰਤੀ ਹੈ। ਵੀ ਹੈਵ ਡਿਫਰੈਂਸਿਸ, ਐਕਨੋਲੇਜ ਇਟ। ਇਸ ਗੱਲ ਨੂੰ ਮੰਨੋ ਕਿ ਵੀ ਸਾਡੇ ਮਤਭੇਦ ਨੇ ਔਰ ਇਸ ਦੇ ਉੱਤੇ ਜਿਹੜਾ ਤੁਸੀਂ ਐਗਰੀ ਕਰੋ।
ਹੁਣ ਇਹ ਬਿਆਨ ਦੇਣ ਦਾ ਹੀ ਸੀ ਕਿ ਵੀ ਇਹਨਾਂ ਦੇ ਤਾਂ 7 ਕੱਪੜੀ ਅੱਗ ਲੱਗੀ। ਔਰ ਇਹ ਰਾਜਾ ਕੋਈ ਐਵੇਂ ਨਹੀਂ ਹੈ ਜਿਹਨੂੰ ਕਹੋ ਜੀ ਨਹੀਂ ਮੇਰੇ ਬਿਆਨ ਨੂੰ ਜਿਹੜਾ ਉਹ ਤੋੜ ਮਰੋੜ ਕੇ ਹੁੰਦਾ ਹੀ ਹੈ ਨਾ, ਜਦੋਂ ਕੋਈ ਫੜਿਆ ਜਾਂਦਾ ਤਾਂ ਉਦੋਂ ਰੌਲਾ ਹੁੰਦਾ ਜੀ ਨਹੀਂ ਮੇਰਾ ਮਤਲਬ ਇਹ ਨਹੀਂ ਸੀ, ਮੇਰਾ ਮਤਲਬ ਇਹ ਹੈ। ਹੁਣ ਬੀਜੇਪੀ ਨੇ ਆਪਣੇ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਮਿਸਟਰ ਸੀਨੀਅਰ ਬੀਜੇਪੀ ਲੀਡਰ ਹੈ ਰਵੀ ਸ਼ੰਕਰ ਪ੍ਰਸਾਦ, ਉਹਨੂੰ ਉਹਨਾਂ ਨੇ ਬਿਠਾ ਦਿੱਤਾ ਹੈ ਇਸ ਦੇ ਉੱਤੇ ਕਿ ਬਈ ਇਹਦੇ ਤੇ ਰਿਐਕਟ ਕਰੋ। ਔਰ ਉਹਦੇ 'ਚ ਉਹਨੇ ਕਿਹਾ ਫਾਰਮਰ ਯੂਨੀਅਨ ਮਿਸਟਰ ਰਵੀ ਸ਼ੰਕਰ ਪ੍ਰਸਾਦ at a press conference and at the BJP national headquarters in New Delhi demanded to know whether the other constituents of the India bloc parties agreed with Mr. Raja's remarks on India's ethos। ਹੁਣ ਇਹ DMK ਉਸ ਅਲਾਇੰਸ ਦਾ ਹਿੱਸਾ ਹੈ ਜਿਹਦੇ 'ਚ ਜਿਹਨੂੰ ਕਾਂਗਰਸ ਲੀਡ ਕਰ ਰਹੀ, ਇੰਡੀਆ ਬਲਾਕ ਜਿਹਨੂੰ ਕਹਿੰਦੇ ਨੇ, ਜਿਹਦੇ 'ਚ ਬਾਕੀ ਵੀ ਹਿੱਸਾ ਬਣੇ ਨੇ। ਹੁਣ ਇਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ DMK ਲਈ ਤਾਂ ਇਹ ਪੋਜੀਸ਼ਨ ਉਹਨਾਂ ਨੂੰ 39 ਸੀਟਾਂ ਸਵੀਪ ਕਰਨ 'ਚ ਮਦਦ ਕਰੇਗੀ, ਕਿਉਂਕਿ ਉਹ DMK ਵਾਲੇ ਲੋਕ ਵੀ ਜਿਹੜੇ ਨੇ ਉਹਨਾਂ ਦੇ ਤਮਿਲਨਾਡੂ ਦੇ ਉਹ ਕੋਈ ਰਾਮ ਦੇ ਭਗਤ ਨਹੀਂ ਹੈਗੇ, ਨਾ ਹੀ ਉਹ ਕੋਈ ਇਹਨੂੰ ਇੰਡੀਆ ਨੂੰ ਦੇ ਨਾਲ ਰਹਿਣਾ ਚਾਹੁੰਦੇ ਨੇ। ਪਰ ਕਿਉਂਕਿ DMK ਕੰਸਟੀਟੂਐਂਟ ਹੈ ਇੰਡੀਆ ਬਲਾਕ ਦੀ ਜਿਹਨੂੰ ਕਾਂਗਰਸ ਲੀਡ ਕਰਦਾ, ਸੋ BJP ਇਹਨੂੰ ਅੱਗੋਂ ਫਿਸ਼ਰ ਪਾਉਣ ਦੇ ਲਈ, ਬ੍ਰੇਕ ਕਰਨ ਲਈ ਇਸਤੇਮਾਲ ਕਰਨਾ ਚਾਹੁੰਦੇ ਹੈ। ਉਹਨੇ ਕਿਹਾ ਕਿ ਵੀ ਇਹ ਜਿਹੜੀ ਹੈ ਉਹਦੇ 'ਚ ਰਾਜੇ ਨੇ ਇਹ ਵੀ ਕਿਹਾ, ਉਹਨੇ ਕਿਹਾ ਜੀ ਹੀ ਰੈਫਰ ਟੂ ਦ ਚੈਂਟਸ ਆਫ ਜੈ ਸ਼੍ਰੀ ਰਾਮ ਰੇਜ਼ਡ ਬਾਈ ਸਪੋਰਟਰਸ ਆਫ ਕਨਵਿਕਟਸ ਇਨ ਬਿਲਕਿਸ ਬਾਨੋ ਗੈਂਗ ਰੇਪ ਕੇਸ ਵੈਨ ਦੇ ਵਰ ਰਿਲੀਜ਼ਡ ਐਂਡ ਸੈਡ ਇਫ ਦੈਟ ਇਜ਼ ਯੋਰ ਜੈ ਸ਼੍ਰੀ ਰਾਮ, ਇਫ ਦਿਸ ਇਜ਼ ਯੋਰ ਭਾਰਤ ਮਾਤਾ ਕੀ ਜੈ, ਵੀ ਵਿਲ ਨੈਵਰ ਐਕਸੈਪਟ ਦਾ। ਉਹਨੇ ਕਿਹਾ ਉਹ ਜਿਹੜੇ ਮਾਰਨ ਵਾਲੇ ਸੀ ਕਿਲਰ, ਉਹ ਜੇਲ੍ਹ 'ਚੋਂ ਬਾਹਰ ਆਏ, ਜੈ ਸ਼੍ਰੀ ਰਾਮ ਕਹਿ ਰਹੇ ਨੇ, ਉਹ ਭਾਰਤ ਮਾਤਾ ਕੀ ਕਹਿੰਦੇ, ਇਹ ਜੇ ਤੁਹਾਡਾ ਤਾਂ ਅਸੀਂ ਇਹਨੂੰ ਬਿਲਕੁਲ ਨਹੀਂ ਮੰਨਦੇ। ਉਹਨਾਂ ਨੇ ਕਿਹਾ ਵੀ ਜਾਓ ਜਾ ਕੇ ਕਹਿ ਦਿਓ ਵੀ ਆਰ ਐਨਮੀਜ਼ ਆਫ ਰਾਮ। ਉਹ ਕਹਿੰਦਾ ਜਿਹੜਾ ਰਾਮ ਪ੍ਰਸਾਦ ਹੈ, ਰਵੀ ਸ਼ੰਕਰ ਪ੍ਰਸਾਦ, ਦਿਸ ਇਜ਼ ਮੋਇਸਟ ਆਈਡੀਓਲੋਜੀ। ਹੁਣ ਇਹਨਾਂ ਨੂੰ ਤਮਿਲਾਂ ਨੂੰ ਥੱਲੇ ਲਾਉਣ ਲਈ ਹੋਰ ਤਾਂ ਕੋਈ ਹੈ ਨਹੀਂ ਆਰਗੂਮੈਂਟ, ਇਹ ਕਹਿੰਦੇ ਨਕਸਲਵਾਦੀ ਨੇ, ਮਾਓਇਸਟ ਨੇ, ਦਿਸ ਇਜ਼ ਮੋਇਸਟ ਆਈਡੀਓਲੋਜੀ। ਔਰ ਉਹਨਾਂ ਨੇ ਕਿਹਾ ਕਿ ਵੀ ਵੈਮੈਂਟਲੀ ਕੰਡੈਮ ਸੱਚ ਰਿਮਾਰਕਸ, ਅਸੀਂ ਉਹਨੂੰ ਕੰਡੈਮ ਕਰਦੇ ਹਾਂ। ਫਿਰ ਉਹਨੇ ਕਿਹਾ ਕਿ ਵੀ ਉਹਨੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ, ਮਲਿਕ ਅਰਜੁਨ ਖੜਗੇ, ਉਹਨਾਂ ਨੂੰ ਕਿਹਾ ਜੀ ਤੁਸੀਂ ਦੱਸੋ ਤੁਹਾਡੀ ਕੀ ਪੋਜੀਸ਼ਨ ਹੈ। ਹੁਣ ਉਹਨੇ ਕਿਹਾ ਕਿ ਜੀ ਇਹ ਪ੍ਰਸਾਦ ਕਹਿ ਰਿਹਾ ਇਟ ਵਾਜ਼ ਐਵੀਡੈਂਟ ਇਨਸਲਟਿੰਗ ਇੰਡੀਆਜ਼ ਐਥੋਜ਼ ਪਬਲਿਕਲੀ, ਹਿਊਮਿਲੇਟਿੰਗ ਹਿੰਦੂ ਗॉड्स ਐਂਡ ਕੁਐਸਚਨਿੰਗ ਦਾ ਵੈਰੀ ਆਈਡੀਆ ਆਫ ਇੰਡੀਆ ਹੈਜ਼ ਬਿਕਮ ਦਾ ਹਾਲਮਾਰਕ ਆਫ ਪੋਲੀਟੀਕਲ ਏਜੰਡਾ ਆਫ ਇੰਡੀਅਨ ਗਠਬੰਧਨ। ਕਿ ਜੀ ਇੰਡੀਆ ਬਲਾਕ ਵਾਲੇ ਦੇਖ ਲਓ, ਇਹ ਤਾਂ ਭਾਰਤ ਦੇ ਦੁਸ਼ਮਣ ਨੇ। ਔਰ ਦਿਸ ਜੀ BJP ਨੂੰ ਤਾਂ ਲੱਗਣੀਆਂ ਸੀ ਮਿਰਚਾਂ, ਪਰ ਤੁਸੀਂ ਦੇਖੋ ਜਦੋਂ ਕੁਝ ਲੋਕ ਸਿੰਪਥੀ ਰੱਖਦੇ ਨੇ ਕਿ ਚਲੋ BJP ਨਾਲੋਂ ਕਾਂਗਰਸ ਜਾਂ ਇਹ ਬਲਾਕ ਰਿਲੇਟਿਵਲੀ ਸੈਕੂਲਰ, ਅਜੇ BJP ਵਾਲਾ ਉੱਥੇ ਰਾਮ ਪ੍ਰਸਾਦ ਉਹ ਪੁੱਛ ਹੀ ਰਿਹਾ ਸੀ ਜੀ ਕਾਂਗਰਸ ਦਾ ਕੀ ਸਟੈਂਡ ਹੈ, ਨਾਲ ਦੀ ਨਾਲ ਕਾਂਗਰਸ ਨੇ ਇਹਨੂੰ ਕੰਡੈਮ ਕਰਤਾ। ਕਾਂਗਰਸ ਕੰਡੈਮਸ LI DMK ਲੀਡਰ A Raja's remarks। DMK MP Raja said India has never been one nation, but it is a subcontinent which is home to diverse practices and culture। ਇਸ ਦੇ ਉੱਤੇ ਫਿਰ ਜਿਹੜੀ ਉਹਨਾਂ ਨੇ ਕਾਂਗਰਸ ਦੀ ਸਪੋਕਸਪਰਸਨ ਹੈ ਸੁਪ੍ਰਿਆ ਸ਼੍ਰੀਨਾਥੇ, ਉਹਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨੇ ਕੰਡੈਮ ਕੀਤਾ ਉਹਦੇ DMK ਲੀਡਰ A Raja ਨੂੰ। ਔਰ ਉਹਨੇ ਕਿਹਾ ਕਿ ਜੀ ਇੰਡੀਆ ਵੀ ਅਸੀਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਹੈ, ਔਰ ਇਹ ਜਿਹੜਾ ਅਸੀਂ ਇਸ ਦੇ ਉਲਟ ਇਹ ਪੋਜੀਸ਼ਨ ਲੈਂਦੇ ਆ ਕਿ ਉਹਨੇ ਪਹਿਲਾਂ ਉਹਨੂੰ ਕੋਟ ਕੀਤਾ ਵੀ ਰਾਜਾ ਨੇ ਕੀ ਕਿਹਾ। ਫਿਰ ਸੁਪ੍ਰਿਆ ਸ਼੍ਰੀਨਾਥੇ ਕਾਂਗਰਸ ਸਪੋਕਸਪਰਸਨ ਸੈਡ ਆਈ 100% ਡਿਸਐਗਰੀ ਵਿਦ ਹਿਸ ਰਿਮਾਰਕਸ। ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ, ਜਦੋਂ ਅਸੀਂ ਕਹਿੰਦੇ ਹਾਂ ਕਿ BJP ਔਰ ਕਾਂਗਰਸ A ਐਂਡ B ਟੀਮਾਂ ਨੇ, ਕਹਿੰਦੇ 100% ਡਿਸਐਗਰੀ ਕਰਦੇ ਆ। ਫਰੋਮ ਦਿਸ ਪਲੇਟਫਾਰਮ ਆਈ ਕੰਡੈਮ ਸੱਚ ਏ ਸਟੇਟਮੈਂਟ, ਬਿਲਕੁਲ ਮੈਂ ਕੰਡੈਮ ਕਰਦੀ ਹਾਂ। ਆਈ ਬਿਲੀਵ ਰਾਮ ਬਿਲੋਂਗਸ ਟੂ ਐਵਰੀਵਨ ਐਂਡ ਇਜ਼ ਆਲ ਐਨਕੈਂਪੈਸਿੰਗ, ਕਿ ਰਾਮ ਤਾਂ ਸਾਰਿਆਂ ਦੇ ਹੀ ਗੋਡ ਹੈ, ਸਾਰਿਆਂ 'ਚ ਹੀ ਹੈ। I believe that Rama, who was called Imam Hind, is above communities, religions and castes। ਹੁਣ ਦਿਲਚਸਪ ਗੱਲ ਇਹ ਹੈ ਵੀ ਇਹ ਅਲਾਮਾ ਇਕਬਾਲ ਨੂੰ ਕੋਟ ਕਰ ਰਹੀ ਹੈ, ਇਮਾਮ ਹਿੰਦ। ਉਹਨਾਂ ਦੀ ਇੱਕ ਨਜ਼ਮ ਹੈ ਬਾਂਗੇ ਦਰਾ ਦੇ ਵਿੱਚ, ਜਿੱਥੇ ਉਹਨਾਂ ਨੇ ਇਮਾਮ ਹਿੰਦ ਕਹਿ ਕੇ ਰਾਮ ਨੂੰ ਐਡਰੈਸ ਕੀਤਾ। ਪਰ ਜੇ ਤੁਸੀਂ ਅਲਾਮਾ ਇਕਬਾਲ ਨੂੰ ਹੀ ਕੋਟ ਕਰਨਾ ਹੈ ਇਮਾਮ ਹਿੰਦ ਕਹਿਣ ਲਈ, ਫਿਰ ਅਲਾਮਾ ਇਕਬਾਲ ਦਾ ਇਹ ਵੀ ਕੋਟ ਕਰੋ ਵੀ ਸ਼ਰਮ ਸੀ ਆਤੀ ਹੈ ਮੁਝਕੋ ਇਸਕੋ ਵਤਨ कहते हुए। वही अलामा जिसने सारे जहां से अच्छा
है हिंदुस्तान हमारा हम बुलबुलें हैं इसकी ये गुलिस्तान हमारा कहण वाला है। ਤੇ ਰਾਮਚੰਦਰ ਨੂੰ ਵੀ ਇਮਾਮੇ ਹਿੰਦ ਕਹਿਣ ਵਾਲਿਆਂ ਨੇ ਜਦੋਂ ਇਹ ਕਿਹਾ ਵੀ ਸ਼ਰਮ ਸੀ ਆਤੀ ਹੈ ਮੁਝਕੋ ਇਸਕੋ ਵਤਨ कहते हुए, ਤੇ ਉਸ ਬ੍ਰਾਹਮਣ ਦੇ ਕਰੈਕਟਰ ਨੂੰ ਵੀ ਬਿਆਨਿਆ ਕਿ ਬ੍ਰਾਹਮਣ सरशार है अब तक मैं पिंदार में शमाए गौतम जल रही है महफिल अग्यार में। बुद्ध धर्म का किवें खात्मा कीता है। सो ਉਹੀ ਅਲਾਮਾ ਇਕਬਾਲ ਦਾ ਕੋਟ ਕਰਦੇ ਹੋ ਵੀ ਉਹੀ ਅਲਾਮਾ ਇਕਬਾਲ ਜਿਹੜਾ ਇਹ ਸਮਝਦਾ ਸੀ ਵੀ ਤੁਹਾਡੇ ਨਾਲ ਰਹਿ ਕੇ ਜਿਹੜਾ ਉਹ ਐਸਪੀਰੇਸ਼ਨਸ ਬਾਕੀ ਕੌਮਾਂ ਦੀਆਂ ਵੀ ਜਿਹੜੀਆਂ ਨੇ ਉਹ ਫੁੱਲਫਿਲ ਹੋ ਸਕਦੀਆਂ ਨੇ, ਉਹ ਇਸ ਕਨਕਲੂਜਨ ਤੇ ਕਿਉਂ ਪਹੁੰਚੇ ਕਿ ਜਿਹੜਾ ਪਾਕਿਸਤਾਨ ਦਾ ਬੇਸ਼ੱਕ ਇਮਾਰਤ ਦੀ ਤਾਮੀਰ ਕਾਇਦ ਮੁਹੰਮਦ ਅਲੀ ਜਿਨ੍ਹਾਂ ਨੇ ਕੀਤੀ, ਪਰ ਉਹਦਾ ਨਕਸ਼ਾ ਉਹਦਾ ਥਾਟ ਮੁਸਲਿਮ ਲੀਗ ਦੀ ਕਨਵੈਨਸ਼ਨ ਕਾਨਫਰੰਸ ਦੇ ਵਿੱਚ ਅਲਾਮਾ ਇਕਬਾਲ ਨੇ ਪਾਕਿਸਤਾਨ ਦਾ ਜਿਹੜਾ ਹੈ ਉਹ ਤਸੱਵੁਰ ਦਿੱਤਾ ਕਿ ਭਾਈ ਇਹਨਾਂ ਦੇ ਨਾਲ ਨਹੀਂ ਰਿਹਾ ਜਾ ਸਕਦਾ। ਹੁਣ ਇਹ ਸਾਰੇ ਨੂੰ ਕਾਂਗਰਸ ਦਾ ਵੀ ਕੰਡੈਮ ਕਰਨਾ ਦੱਸਦਾ ਕਿ ਭਾਈ ਅਲਟੀਮੇਟਲੀ ਇਹ ਸਾਰੇ ਹੀ ਹਿੰਦੂਤਵਾ ਵਾਲੇ ਨੇ ਔਰ ਉਹਨਾਂ ਦਾ ਵੀ ਦਾਰਮਦਾਰ ਜਿਹੜਾ ਅਲਟੀਮੇਟਲੀ ਇਹ ਵੀ ਹੋਇਆ ਜੀ। ਰਾਹੁਲ ਗਾਂਧੀ ਫਲਾਣੇ ਮਹਾਕਾਲੀ ਮੰਦਿਰ ਪਹੁੰਚ ਗਿਆ, ਮਹਾਕਾਲ ਦੇ ਮੰਦਿਰ, ਇਹਨਾਂ ਦੀ ਦੌੜ ਲੱਗੀ ਹੋਈ ਹੈ ਸਾਬਤ ਕਰਨ ਲਈ ਕਿ ਕਿਹੜਾ ਵੱਡਾ ਹਿੰਦੂਤਵੀ ਹੈ। ਲੇਕਿਨ ਅਸੀਂ ਇਹ ਰਾਜਾ ਨੂੰ ਮੁਬਾਰਕਬਾਦ ਦਿੰਦੇ ਹਾਂ। ਅਸੀਂ ਸਮਝਦੇ ਹਾਂ ਕਿ ਭਾਈ ਗੱਲ ਉਸੇ ਡਾਇਰੈਕਸ਼ਨ 'ਚ ਜਾ ਰਹੀ ਹੈ ਔਰ ਇਹ ਦੱਖਣ ਦੀਆਂ ਰਿਆਸਤਾਂ ਦੇ ਹਿੱਸੇ ਹੀ ਆਇਆ ਕਿ ਜਿਸ ਕਨਵਿਕਸ਼ਨ ਦੇ ਨਾਲ ਇਹ ਰਾਜਾ ਨੇ ਗੱਲ ਕੀਤੀ, ਉਨੀ ਤਾਂ ਪੰਜਾਬ ਦੇ ਵਿੱਚ ਬਾਰਿੰਗ ਸਰਦਾਰ ਸਿਮਰਨਜੀਤ ਸਿੰਘ ਮਾਨ ਜਾਂ ਜਿਹੜੀਆਂ ਸਾਡੀਆਂ ਧਿਰਾਂ ਪੰਥ ਦੀ ਆਜ਼ਾਦੀ ਜਾਂ ਖਾਲਿਸਤਾਨ ਦੀ ਗੱਲ ਕਰਦੀਆਂ ਨੇ, ਤੁਹਾਨੂੰ ਕਦੇ ਅਕਾਲੀਆਂ ਦੇ ਮੂੰਹ ਜਾਂ ਈਵਨ ਸਿੱਖ ਪ੍ਰਚਾਰਕ ਜਾਂ ਸਿੱਖ ਦੂਸਰੇ ਲੋਕ ਜੇ ਹਾਲਾਂ ਸਿੱਖੀ ਦਾ ਤੁਰਾਈ ਇਸ ਗੱਲ ਦੇ ਉੱਤੇ ਖੜਾ ਹੈ ਕਿ ਜਾਬੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਕਿ ਭਾਈ ਨਾ ਸਾਡੀ ਜ਼ੁਬਾਨ ਇਹਨਾਂ ਦੇ ਨਾਲ ਰਲੇ, ਨਾ ਕੋਈ ਸੱਭਿਆਚਾਰ, ਨਾ ਕੋਈ ਰਵਾਇਤ। ਸਿੱਖ ਸੱਭਿਆਚਾਰ ਜਿਹੜਾ ਆਲਮੋਸਟ 230 ਵਰਿਆਂ 1469 ਤੋਂ 1699 ਤੱਕ 10 ਗੁਰੂ ਸਾਹਿਬਾਨ ਨੇ ਉਸ ਧਰਤੀ ਦੇ ਉੱਤੇ ਅੱਡ ਜ਼ੁਬਾਨ, ਅੱਡ ਇੱਕ ਸੱਭਿਅਤਾ, ਰਵਾਇਤਾਂ, ਜਨਮ ਮਰਨ ਦਾ ਹਰ ਕੁਛ ਵੱਖਰਾ ਔਰ ਫਿਰ ਤੀਸਰ ਪੰਥ, ਉੱਤਮ ਪੰਥ, ਇਹ ਸਾਰੇ ਔਰ ਖਾਲਸਾ ਪੰਥ ਜਿਹੜਾ ਨਿਆਰਾ ਸਾਰਿਆਂ ਤੋਂ। ਲੇਕਿਨ ਅੱਜ ਵੀ ਇੱਕ ਵਰਗ ਜਿਹੜਾ ਉਹ ਇਸੇ ਹੀ ਕਨਫਿਊਜ਼ਨ ਦੇ ਵਿੱਚ ਫਸਿਆ ਹੋਇਆ, ਜਿਹਦਾ ਪ੍ਰਚਾਰ ਔਰ ਜਿਹਦਾ ਫਿਰ ਸਹਾਰਾ ਲੈ ਕੇ ਉਹ ਰਾਮ ਮੰਦਿਰ ਦੇ ਉੱਥੇ ਪਹੁੰਚਣ ਵਾਲੇ ਵੀ ਆ ਜਾਂਦੇ ਨੇ, ਬੀਜੇਪੀ ਨਾਲ ਬਗਲਗੀਰ ਹੋ ਜਾਣ ਵਾਲੇ ਵੀ ਹੁੰਦੇ ਨੇ। ਤੇ ਘੱਟੋ ਘੱਟ ਇਹਨਾਂ ਨੂੰ DMK ਨੂੰ, ਹਾਲਾਂ ਇਹ ਨਹੀਂ ਹੈ ਵੀ ਕੋਲੀਸ਼ਨ ਗਵਰਨਮੈਂਟ 'ਚ ਤਾਂ ਉਹ ਵੀ ਰਹੇ ਨੇ, ਵਾਜਪਾਈ ਦੀ ਸਰਕਾਰ 'ਚ ਵੀ ਰਹੇ, ਕਾਂਗਰਸ ਦੇ ਵੇਲੇ ਵੀ ਰਹੇ, ਲੇਕਿਨ ਉਹਨਾਂ ਨੇ ਆਪਣੇ ਸੱਭਿਆਚਾਰ, ਆਪਣੀ ਬੋਲੀ, ਆਪਣੀ ਅੱਡਰੀ ਹੋਂਦ, ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਔਰ ਹੁਣ ਹਿੰਦੂਤਵਾ ਦੇ ਇਸ ਜਿਹੜਾ ਤੂਫਾਨ ਇਹਨਾਂ ਨੇ ਖੜਾ ਕੀਤਾ ਹੋਇਆ, ਇਹਦੇ ਤੱਕ ਇਹਦੇ ਵੱਲ ਦੇਖ ਕੇ ਮੈਨੂੰ ਲੱਗਦਾ ਹੈ ਵੀ DMK ਔਰ ਉਹਨਾਂ ਦੇ ਇਹ ਪ੍ਰੋਮੀਨੈਂਟ ਜਿਹੜੇ ਆਗੂ ਨੇ ਇਸ ਨਤੀਜੇ ਤੇ ਪਹੁੰਚੇ ਨੇ ਕਿ ਹੁਣ ਟਾਈਮ ਹੈ ਕਿ ਭਾਈ ਲੋਹਾ ਗਰਮ ਹੈ ਤੇ ਕਰਾਰੀ ਸੱਟ ਮਾਰੋ। ਤੇ ਭਾਰਤ ਮਾਤਾ ਦੂਜੇ ਪਾਸੇ ਤੇ ਇਧਰ ਅਸੀਂ ਆਪਣਾ ਜਿਹੜੇ ਅੱਡ ਮੁਲਕ ਦੀ ਗੱਲ ਉਹਨਾਂ ਨੇ ਆਲਰੇਡੀ ਕਰਨਾਟਕਾ ਦੇ MP ਨੇ ਕੀਤੀ ਪਾਰਲੀਮੈਂਟ ਦੀ, ਇਹ ਪਾਰਲੀਮੈਂਟ ਦੇ ਵਿੱਚ ਇਹ ਉਹਦੀ ਕੰਟੀਨਿਊਟੀ ਹੈ ਉਸ ਥਾਟ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166195984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/PNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ, ਬੱਸਾਂ ਦੀ ਜਾਣਕਾਰੀ ਜਾਂ ਖਾਲਿਸਤਾਨ ਦੇ ਬੈਨਰ, ਫਲਾਇਰ, ਪੋਸਟਰ ਜਾਂ ਸਟicker ਲੈਣ ਲਈ ਸੰਪਰਕ ਕਰੋ 669-222-0946 ਜਾਂ 669-222-0306। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਾ ਦੀ ਪ੍ਰੈਜ਼ੀਡੈਂਟ ਲਈ ਨਵੰਬਰ ਵਿੱਚ ਪੈਣ ਵਾਲੀਆਂ ਵੋਟਾਂ ਵਿੱਚ ਹੁਣ ਬਾਈਡਨ ਅਤੇ ਟਰੰਪ ਹੀ ਪ੍ਰਮੁੱਖ ਉਮੀਦਵਾਰ ਹਨ। ਜੇ ਟਰੰਪ ਪ੍ਰੈਜ਼ੀਡੈਂਟ ਬਣਦਾ ਹੈ ਤਾਂ ਉਸ ਦੀ ਭਾਰਤ ਪ੍ਰਤੀ ਕੀ ਨੀਤੀ ਹੋਵੇਗੀ? ਇਹ ਸਵਾਲ ਸਿੱਖ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਔਰ ਪਿਛਲੇ ਟਰੰਪ ਐਡਮਿਨਿਸਟ੍ਰੇਸ਼ਨ ਵਿੱਚ ਨੈਸ਼ਨਲ ਸਿਕਿਉਰਿਟੀ ਕੌਂਸਲ ਦੀ ਡਿਪਟੀ ਅਸਿਸਟੈਂਸ ਮਿਸ ਕਲਟਰਸ ਨੇ ਇਸ ਦਾ ਹਿੰਦੂ ਅਖਬਾਰ ਨਾਲ ਇੱਕ ਇੰਟਰਵਿਊ ਵਿੱਚ ਅੱਡ-ਅੱਡ ਜਿਹੜੇ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਦਿੱਤੇ ਨੇ। ਉਸਨੇ ਖਾਸ ਤੌਰ ਤੇ ਅਮਰੀਕਾ ਵਿੱਚ ਭਾਰਤ ਵੱਲੋਂ ਜਿਹੜੀ ਹੈ ਸਿੱਖ ਐਕਟਿਵਿਸਟ ਦੇ ਮਰਡਰ ਪਲੋਟ ਦਾ ਵੀ ਜ਼ਿਕਰ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਹੁਣ ਆਲਮੋਸਟ ਸਰਟਨ ਹੈ। ਅੱਜ ਸੁਪਰ ਟਿਊਜ਼ਡੇ ਸੀ। ਬਹੁਤ ਸਾਰੀਆਂ ਸਟੇਟਾਂ 'ਚ ਬਾਈਡਨ ਔਰ ਟਰੰਪ ਉਹਨਾਂ ਨੇ ਜਿਹੜਾ ਉਹ ਉਹਨਾਂ ਦੇ ਲਈ ਵੋਟਾਂ ਪਈਆਂ ਪ੍ਰਾਇਮਰੀਜ਼ ਦੇ ਵਿੱਚ ਜੀ। ਸਿਰਫ ਇੱਕ ਵਾਸ਼ਿੰਗਟਨ DC ਨਿੱਕੀ ਹੇਲੀ ਨੇ ਕੱਲ੍ਹ ਕੱਢੀ ਸੀ। ਇਹ ਵੀ ਪਹਿਲੀ ਔਰਤ ਬਣ ਗਈ ਹੈ ਜਿਹਨੇ ਪ੍ਰੈਜ਼ੀਡੈਂਸ਼ੀਅਲ ਰੇਸ ਵੀ ਜਿੱਤੀ ਔਰ ਪ੍ਰੈਜ਼ੀਡੈਂਸ਼ੀਅਲ ਰੇਸ 'ਚ ਵੀ ਆਈ ਔਰ ਇੱਕ ਸਟੇਟ ਵੀ ਵਾਸ਼ਿੰਗਟਨ DC ਜਿੱਤੀ ਹੈ। ਪਰ ਇਹ ਹੁਣ ਆਲਮੋਸਟ ਸਰਟਨ ਹੀ ਹੈ ਕਿ ਟਰੰਪ ਰਿਪਬਲਿਕਨ ਨੋਮੀਨੀ ਹੋਣਗੇ। ਸੁਪਰੀਮ ਕੋਰਟ ਨੇ ਵੀ ਜਿਹੜੇ ਨੇ ਉਹ ਡਾਕਸ ਕਲੀਅਰ ਕਰਤੇ ਜਦੋਂ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਇਲੀਨੋਏ ਔਰ ਮੇਨ ਔਰ ਕੋਲੋਰਾਡੋ ਨੇ ਸਟੇਟ ਬੈਲਟ ਤੋਂ ਟਰੰਪ ਦਾ ਨਾਂ ਕੱਢਿਆ ਸੀ ਉਹ ਠੀਕ ਨਹੀਂ ਹੈ, ਉਹ ਪਾਵਰਸ ਕਾਂਗਰਸ ਦੇ ਕੋਲ ਹੀ ਨੇ। ਹੁਣ ਇਹ ਡਿਬੇਟ ਸੀਰੀਅਸਲੀ ਹਰ ਹਲਕੇ ਦੇ ਵਿੱਚ ਹੀ, ਕਿਉਂਕਿ ਇਹ ਇਕੱਲਾ ਸਿੱਖਾਂ ਦਾ ਕੰਸਰਨ ਨਹੀਂ ਹੈ, ਸਾਡਾ ਆਪਣੇ ਤੌਰ ਤੇ ਹੈ ਕਿ ਭਾਈ ਕਿਉਂਕਿ ਟਰੰਪ ਦੀ ਪਹਿਲੀ ਜਿਹੜੀ ਟਰਮ ਸੀ ਉਸ ਦੇ ਵੇਲੇ ਮੋਦੀ ਦੇ ਨਾਲ ਯਾਰਾਨਾ ਵੀ ਬੜਾ ਡੂੰਘਾ ਸੀ। ਫਿਰ ਹਿਊਸਟਨ ਦੀ ਰੈਲੀ ਜਿਹਦੇ 'ਚ 1.5 ਲੱਖ ਗੁਜਰਾਤੀ ਜਹਾਜ਼ਾਂ ਰਾਹੀਂ ਢੋਇਆ ਗਿਆ ਪੈਸੇ ਇੰਡੀਅਨ ਸਿਸਟਮ ਨੇ ਔਰ ਪਟੇਲਾਂ ਔਰ RSS ਨੇ ਦਿੱਤੇ ਔਰ ਉੱਥੇ ਮੋਦੀ ਟਰੰਪ ਦੀ ਬਾਂਹ ਫੜ ਕੇ ਅਬ ਕੀ ਬਾਰ ਟਰੰਪ ਸਰਕਾਰ ਸਾਡਾ ਉਸ ਨੇ ਜਿਹੜਾ ਉਹ ਮਦਦ ਤਾਂ ਨਹੀਂ ਕੀਤੀ, ਟਰੰਪ ਹਾਰਿਆ। ਲੇਕਿਨ ਇਹ ਤਾਂ ਹੈ ਕਿ ਵੀ ਇਹਨਾਂ ਦੀ ਬੋਨ ਹੋਮੀ ਔਰ ਜਿਸ ਲੈਵਲ ਦੇ ਉੱਤੇ ਮੋਦੀ ਨੇ ਜਾ ਕੇ ਜਿਹੜਾ ਉਹ ਟਰੰਪ ਦੀ ਖੁਸ਼ਾਮਦ ਕੀਤੀ ਔਰ ਟਰੰਪ ਨੇ ਆਈ ਲਾਈਕ ਹਿੰਦੂ ਕਰਕੇ ਇੱਥੇ $1 ਮਿਲੀਅਨ $2 ਮਿਲੀਅਨ ਨਿਊ ਜਰਸੀ ਦੇ ਬਾਣੀਆਂ ਦੇ ਕੋਲੋਂ ਵੀ ਬਟੋਰੇ
ਹਾਲਾਂਕਿ ਇਹ ਨਹੀਂ ਹੈ ਕਿ ਫੋਰਨ ਪਾਲਿਸੀ ਦੇ ਮਾਮਲੇ 'ਚ ਕੋਈ ਟਰੰਪ ਨੇ ਇੰਡੀਆ ਨੂੰ, ਹਾਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਉਸੇ ਹੀ ਪੀਰੀਅਡ 2019 'ਚ 5 ਅਗਸਤ ਨੂੰ ਭਾਰਤ ਯਕਤਰਫਾ ਤੌਰ ਦੇ ਉੱਤੇ ਕਸ਼ਮੀਰ ਚੋਂ, ਜੰਮੂ ਕਸ਼ਮੀਰ ਚੋਂ ਆਰਟੀਕਲ 370-35A ਖਤਮ ਕਰਦਾ, ਉਹਦਾ ਸੂਬੇ ਦਾ ਵਜੂਦ ਵੀ ਮਿਟਾ ਦਿੰਦਾ। ਹਾਲਾਂਕਿ ਦੂਸਰੇ ਪਾਸੇ ਇਮਰਾਨ ਖਾਨ ਦੀ ਹਕੂਮਤ ਸੀ ਔਰ ਟਰੰਪ ਨੇ ਆਪਣੇ 2-3 ਇੰਟਰਵਿਊਜ਼ ਦੇ ਵਿੱਚ 1-to-1 ਮੁਲਾਕਾਤ ਵੀ ਇਮਰਾਨ ਖਾਨ ਨਾਲ ਹੋਈ, ਬੜੀ ਤਾਰੀਫ ਕੀਤੀ ਸੀ ਇਮਰਾਨ ਖਾਨ ਦੀ ਜੀ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜੋ ਵੀ ਜੰਮੂ ਕਸ਼ਮੀਰ 'ਚ ਔਰ ਲੱਦਾਖ ਨੂੰ ਵੀ ਅੱਡ ਯੂਨੀਅਨ ਟੈਰੀਟਰੀ ਬਣਾ ਦਿੱਤਾ, ਜੰਮੂ ਕਸ਼ਮੀਰ ਨੂੰ ਵੀ, ਉਹ ਟਰੰਪ ਦੀ ਮਰਜ਼ੀ ਨਾਲ ਹੀ ਹੋਇਆ। ਸੋ ਉਹ ਇੰਡੀਆ ਨੂੰ ਵੱਡਾ ਐਡਵਾਂਟੇਜ ਸੀ। ਹਾਂ, ਦੋ ਚੀਜ਼ਾਂ ਦੇ ਮਾਮਲੇ 'ਚ ਟਰੰਪ ਨੇ ਅਸਰਟ ਕੀਤਾ। ਇੱਕ ਤਾਂ ਅਫਗਾਨਿਸਤਾਨ 'ਚੋਂ ਆਪਣੀ ਜਿਹੜੀ ਹੈ ਉਹ ਫੌਜ ਕੱਢਣ ਦੇ ਲਈ ਔਰ ਉਸ ਦੇ ਨਾਲ ਨੈਟੋ ਫੋਰਸਿਸ ਵੀ 20 ਸਾਲ ਤੋਂ ਜਿਹੜੀਆਂ ਸਟਰਕ ਸੀ, ਟਰੰਪ ਨੇ ਪਾਕਿਸਤਾਨ ਰਾਹੀਂ ਤਾਲਿਬਾਨ ਦੇ ਨਾਲ ਜਿਹੜੀ ਗੱਲਬਾਤ ਦੋਹਾ ਕਤਰ ਦੇ ਵਿੱਚ ਸ਼ੁਰੂ ਕੀਤੀ, ਉਹਨੂੰ ਨੇਪਰੇ ਚਾੜਿਆ, ਸਿਰੇ ਲਾਇਆ ਉਸ ਨੂੰ, ਔਰ ਇੰਡੀਆ ਨੂੰ ਉਹਦੇ ਚੋਂ ਬਾਹਰ ਰੱਖਿਆ ਗਿਆ। ਜੋ ਤਾਲਿਬਾਨ ਵੀ ਚਾਹੁੰਦੇ ਸੀ, ਪਾਕਿਸਤਾਨ ਵੀ ਚਾਹੁੰਦੇ ਸੀ, ਇੰਡੀਆ ਨੂੰ ਬਹੁਤ ਤਕਲੀਫ ਹੋਈ ਕਿ ਵੀ ਸਾਡੀ ਤਾਂ ਇੰਨੀ ਇਨਵੈਸਟਮੈਂਟ ਹੈ। ਤੇ ਦੂਸਰਾ ਪਾਰਟ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਨਹੀਂ ਕਰ ਸਕਿਆ, ਯੂਕਰੇਨ ਦੇ ਅਟੈਕ ਤੋਂ ਬਾਅਦ 2 ਸਾਲ ਯੂਕਰੇਨ ਜੰਗ ਨੂੰ ਹੋ ਗਏ ਨੇ ਔਰ ਇੰਡੀਆ ਨੇ ਨਾ ਸਿਰਫ ਈਰਾਨ ਤੋਂ ਕਰੂਡ ਖਰੀਦਿਆ, ਸਗੋਂ ਕਿੰਨੇ ਗੁਣਾ ਜ਼ਿਆਦਾ ਉਹਨਾਂ ਨੂੰ ਟ੍ਰੇਡ ਦਿੱਤਾ, ਉਹਨਾਂ ਹੀ ਪ੍ਰੋਡਕਟਸ ਨੂੰ ਜਿਹੜਾ ਹੈ ਉਹ ਫਾਈਨ ਕਰਕੇ ਯੂਰਪ ਦੀ ਮਾਰਕੀਟ 'ਚ ਵੇਚਿਆ। ਲੇਕਿਨ ਜਦੋਂ ਈਰਾਨ ਦਾ ਸ਼ਿਕੰਜਾ ਟਰੰਪ ਨੇ ਕੱਸਿਆ 2018 ਦੇ ਵਿੱਚ, ਤੇ ਭਾਰਤ ਨੂੰ ਵੀ ਉਹ ਪਾਬੰਦੀਆਂ ਦੇ ਥੱਲੇੋਂ ਲੰਘਣਾ ਪਿਆ ਸੀ ਔਰ ਈਰਾਨ ਦੇ ਨਾਲ ਡੀਲ ਆਲਮੋਸਟ ਬਿਲਕੁਲ ਮਿਨੀਮਲ ਦੇ ਉੱਤੇ ਚਲੀ ਗਈ ਸੀ। ਸੋ ਇਹ ਦੋ ਜਿਹੜੇ ਨੇ ਕਹੇ ਜਾ ਸਕਦੇ ਨੇ। ਔਰ ਇਸੇ ਤਰ੍ਹਾਂ ਈਵਨ ਜਿਹੜੇ ਇੰਡੀਅਨ ਪ੍ਰੋਡਕਟ ਦੇ ਉੱਤੇ ਟੈਰਿਫ ਲਾਣਾ ਹੈ, ਕਿਉਂਕਿ ਇਹਨਾਂ ਦੇ ਜਿਹੜੇ ਮੋਟਰਸਾਈਕਲ ਅਮਰੀਕਾ ਦੇ ਸੀ ਉਹ ਵੀ ਉਹਨੇ ਜਿਹੜੀ ਅਮਰੀਕਾ ਫਸਟ ਹੈ ਔਰ ਚੈਲੰਜ ਨਾ ਹੋਣਾ ਹੈ, ਇਹਦੇ ਬਾਰੇ ਟਰੰਪ ਨੇ ਕੋਈ ਜਿਹੜਾ ਸਮਝੌਤਾ ਨਹੀਂ ਸੀ ਕੀਤਾ। ਔਰ ਮੇਰਾ ਖਿਆਲ ਹੈ ਕਿ ਵੀ ਜੇ ਈਵਨ ਟਰੰਪ ਈਰਾ ਦੇ ਵਿੱਚ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕੇਸ ਸਾਹਮਣੇ ਆਇਆ, ਨਿਖਿਲ ਗੁਪਤਾ ਰਾਹੀਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੈਨੇਡਾ 'ਚ ਔਰ ਅਮਰੀਕਾ 'ਚ ਗੁਰਪਤਵੰਤ ਪੰਨੂ ਮਰਡਰ ਪਲਾਟ, ਤੇ ਟਰੰਪ ਦਾ ਵੀ ਰਿਐਕਸ਼ਨ ਜਿਹੜਾ ਇਹੀ ਨੇ ਵੀ ਉਸੇ ਲਾਈਨ ਤੇ ਹੋਣਾ ਸੀ ਜਿੱਤੇ ਅਮਰੀਕਾ ਨੇ ਕੀਤਾ, ਸ਼ਾਇਦ ਇਸ ਤੋਂ ਵੀ ਜ਼ਿਆਦਾ ਸਟਰੋਂਗ ਹੁੰਦਾ, ਕਿਉਂਕਿ ਇਹ ਜਿਹੜੇ ਰਿਪਬਲਿਕਨ ਮਾਈਂਡਸੈਟ ਦੇ ਜਾਂ ਜਿਨ੍ਹਾਂ ਨੂੰ ਰਾਈਟ ਵਿੰਗਰ ਕਿਹਾ ਜਾਂਦਾ, ਇਹ ਜਦੋਂ ਆਪਣੇ ਐਜ਼ ਏ ਅਮਰੀਕਨ ਹੋਣ ਔਰ ਦੂਸਰੇ ਦਾ ਹੁੰਦਾ ਤੇ ਇਸ ਮਾਮਲੇ 'ਚ ਕੋਈ ਕੰਪਰੋਮਾਈਜ਼ਿੰਗ ਨਹੀਂ ਹੁੰਦੇ, ਉਹ ਰਾਦਰ ਜ਼ਿਆਦਾ ਟਫ ਕਾਊ ਬॉय ਮੈਂਟੈਲਿਟੀ ਜਿਹਨੂੰ ਕਿਹਾ ਜਾਂਦਾ ਉਹ ਹੁੰਦੀ ਹੈ। ਹੁਣ ਕਿਉਂਕਿ ਇਹ ਇੱਕ ਸਿੱਖ ਹਲਕਿਆਂ 'ਚ ਵੀ ਸਾਨੂੰ ਵੀ ਕਿੰਨੇ ਸਵਾਲ ਆਏ ਕਿ ਜੀ ਜੇ ਟਰੰਪ ਆਉਂਦਾ ਤਾਂ ਇਸ ਕੇਸ 'ਤੇ ਕਿਵੇਂ ਪ੍ਰਭਾਵ ਪਏਗਾ ਜਿਹੜਾ ਚੱਲ ਰਿਹਾ ਹੈ, ਓਵਰਆਲ ਇੰਡੀਆ ਪਾਲਿਸੀ ਕੀ ਹੋਏਗੀ, ਕਿਸ ਹੱਦ ਤੱਕ ਜਾਏਗਾ, ਕੀ ਹੈ। ਔਰ ਅਸੀਂ ਇਸ 'ਤੇ ਹਾਲਾਂਕਿ ਪਹਿਲਾਂ ਮੈਂ ਪਾਸਿੰਗ ਰੈਫਰੈਂਸ ਗੱਲ ਕੀਤੀ ਸੀ, ਪਰ ਅੱਜ ਕੱਲ੍ਹ ਕੁਆਡ ਪਲੱਸ ਦਾ ਜਿਹੜਾ ਹੈ ਕਾਨਫਰੰਸ ਚੱਲ ਰਹੀ ਹੈ ਮਨੀਲਾ ਦੇ ਵਿੱਚ ਫਿਲੀਪੀਨਸ। ਕੁਆਡ 'ਚ ਜ਼ਾਹਰ ਹੈ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਇੰਡੀਆ ਉਹਦਾ ਹਿੱਸਾ ਨੇ। ਔਰ ਉੱਥੇ ਜਿਹੜੀ ਹਿੰਦੂ ਅਖਬਾਰ ਦੀ ਫੋਰਨ ਕੋਰਸਪੋਂਡੈਂਟ ਹੈ ਜਿਹੜੀ ਫੋਰਨ ਪਾਲਿਸੀ ਦੇ ਉੱਤੇ ਜਿਹੜੀ ਹੈ ਉਹ ਇੰਟਰਵਿਊ ਕਰਦੀ ਹੈ, ਜਾਂ ਦੂਸਰੀ ਸੁਹਾਸਨੀ ਹੈਦਰ ਜਿਹੜੀ ਸੁਬਰਾਮਨੀਅਮ ਸਵਾਮੀ RSS ਆਈਡੀਆਲੋਗ ਉਹਦੀ ਡਾਟਰ ਹੈ, ਇੱਕ ਮੁਸਲਮਾਨ ਦੇ ਨਾਲ ਵਿਆਹ ਕੀਤਾ ਹੋਇਆ, ਇਸ ਲਈ ਹੈਦਰ ਲਾਸਟ ਨੇਮ ਹੈ ਉਹਦਾ। ਔਰ ਉੱਥੇ ਇਹ ਜਿਹੜਾ ਮਨੀਲਾ ਦੇ ਵਿੱਚ ਕੁਆਡ ਪਲੱਸ ਚੱਲ ਰਿਹਾ, ਉੱਥੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੀ ਡਿਪਟੀ ਅਸਿਸਟੈਂਟ ਟੂ US ਪ੍ਰੈਜ਼ੀਡੈਂਟ ਸੀ ਨੈਸ਼ਨਲ ਸਿਕਿਉਰਿਟੀ ਕਾਉਂਸਲ 'ਚ ਮਿਸ ਕਰਟਿਸ, ਉਹ ਵੀ ਗਈ ਹੋਈ ਹੈ। ਔਰ ਹੁਣ ਮਿਸ ਕਰਟਿਸ ਜਿਹੜੀ ਹੈ, ਕਿਉਂਕਿ ਉਹਨੇ ਪੂਰਾ 4 ਸਾਲ ਆਲਮੋਸਟ 2017 ਤੋਂ 2021 ਤੱਕ ਉਹ ਡਿਪਟੀ ਅਸਿਸਟੈਂਟ ਰਹੀ ਪ੍ਰੈਜ਼ੀਡੈਂਟ ਨੂੰ ਔਰ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੀ। ਹੁਣ ਉਹ ਡਾਇਰੈਕਟਰ ਹੈ ਇੰਡੋ ਪੈਸੀਫਿਕ ਫੈਸਿਲਿਟੀ ਪ੍ਰੋਗਰਾਮ ਦੀ। ਕਿਉਂਕਿ ਇੱਥੇ ਇਹ ਨਹੀਂ ਹੁੰਦਾ ਵੀ ਕਿਉਂਕਿ ਜਦੋਂ ਇੱਕ ਪ੍ਰੈਜ਼ੀਡੈਂਟ ਜਾਂਦਾ ਦੂਜਾ ਆਉਂਦਾ, ਫਿਰ ਉਹ ਸਾਰਾ ਆਪਣਾ ਅਮਲਾ ਫੈਲਾ ਲੈ ਕੇ ਆਉਂਦਾ। ਪੁਰਾਣੇ ਜਿਹੜੇ ਨੇ ਉਸ ਐਕਸਪੀਰੀਅੰਸ ਦੇ ਬੇਸਡ ਅੱਗੇ ਨਿਕਲ ਜਾਂਦੇ ਨੇ, ਕਈ ਵਾਪਸ ਉਹਨਾਂ ਪੋਸਟਾਂ 'ਤੇ ਚਲੇ ਜਾਂਦੇ ਨੇ। ਜਿਹੜੇ ਕੋਈ ਪ੍ਰੋਫੈਸਰ ਨੇ ਉਹ ਜਾ ਕੇ ਯੂਨੀਵਰਸਿਟੀਆਂ 'ਚ ਪੜ੍ਹਾਉਣ ਲੱਗ ਜਾਂਦੇ ਨੇ, ਕੋਈ ਕਿਤਾਬਾਂ ਲਿਖਣ ਲੱਗ ਜਾਂਦਾ। ਸੋ ਇਹ ਨਹੀਂ ਹੁੰਦਾ ਇੱਥੇ ਬਾਬੂਆਂ ਵਾਂਗੂ ਜਿਹੜਾ ਭਰਤੀ ਹੋਇਆ 30 ਸਾਲ ਉਹਦੀ ਪੈਨਸ਼ਨ ਖਾਏ, 30 ਸਾਲ ਉੱਥੇ ਹੀ ਬੈਠਾ ਕਲਮ ਘਸਾਈ ਜਾਏਗਾ, ਫਿਰ ਪੈਨਸ਼ਨ ਖਾਏਗਾ, ਹਾਂਜੀ ਫਿਰ ਉਹ ਹੈਗਾ ਵੀ ਮੇਰਾ ਮੁੰਡਾ ਵੀ ਇਹਦੇ 'ਚ ਹੀ ਆ ਜਾਏ। ਇਵੇਂ ਨਹੀਂ ਹੈ ਇਹਨਾਂ ਦੇ ਸਿਸਟਮ ਦੇ ਵਿੱਚ। ਇਹ ਇੱਕ ਖੂਬਸੂਰਤੀ ਹੈ ਕਿ ਫਿਰ ਮੌਕਾ ਨਾ ਕਿਸੇ ਨੂੰ ਹੋਏ ਕਿ ਜੀ ਮੈਂ ਤਾਂ ਕਰਨਾ ਚਾਹੁੰਦਾ ਸੀ ਪਰ ਇਹਨਾਂ ਨੇ ਨਹੀਂ ਕਰ। ਸਾਰੀ ਜਦੋਂ ਇੱਕ ਪ੍ਰੈਜ਼ੀਡੈਂਟ ਜਾਂਦਾ ਹੈ ਉਹਦਾ ਸਾਰਾ ਅਮਲਾ ਫੈਲਾ ਵਾਈਟ ਹਾਊਸ ਦੇ ਚਪੜਾਸੀ ਤੋਂ ਲੈ ਕੇ ਉੱਪਰ ਤੱਕ ਸਭ ਬਦਲ ਜਾਂਦੇ ਨੇ, ਉਹ ਸਾਰੇ ਆਪਣੀ ਨਵੀਂ ਟੀਮ ਲੈ ਕੇ ਆਉਂਦੇ ਨੇ।
ਹੁਣ ਇਸ ਬੀਬੀ ਨੇ ਬੀਬੀ ਕਰਟਿਸ ਨੂੰ ਇੰਟਰਵਿਊ ਦਿੱਤਾ ਸੁਹਾਸਨੀ ਹੈਦਰ ਨੂੰ, ਔਰ ਜ਼ਾਹਰ ਹੈ ਕਿ ਵੀ ਅੱਡ ਸਵਾਲ ਪੁੱਛੇ ਗਏ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ। ਉਹ ਇਨਸਾਈਡਰ ਸੀ ਨੈਸ਼ਨਲ ਸਿਕਿਉਰਿਟੀ ਕੌਂਸਲ ਦੀ ਜਿਹੜੀ ਹੈ ਉਹ ਪ੍ਰਮੁੱਖ ਸੀ, ਡਿਪਟੀ ਅਸਿਸਟੈਂਟ ਪ੍ਰੈਜ਼ੀਡੈਂਟ ਦੀ। ਔਰ ਇਹਦੇ ਤੇ ਉਹਨੇ ਸੁਹਾਸਨੀ ਹੈਦਰ ਨੇ ਇੰਟਰਨੈਸ਼ਨਲ ਮੁੱਦਿਆਂ ਤੇ ਵੀ ਪੁੱਛਿਆ, ਪਰ ਜਦੋਂ ਇੰਡੀਆ ਅਮਰੀਕਾ ਰਿਲੇਸ਼ਨਸ ਦੀ ਗੱਲ ਔਰ ਇਹ ਸਾਰੇ ਤੇ ਆਈ, ਕਿਉਂਕਿ ਮੈਂ ਇਸ ਇੰਟਰਵਿਊ ਨੂੰ ਬੜਾ ਕਲੋਜ਼ਲੀ ਮੋਨੀਟਰ ਕੀਤਾ ਹੈ, ਕਿਉਂਕਿ ਮੈਂ ਇਹ ਦੇਖ ਰਿਹਾ ਸੀ ਕਿ ਇਹਨਾਂ ਨੇ ਤਾਂ ਆਪਣਾ ਇੰਡੀਅਨ ਨੈਸ਼ਨਲਿਸਟ ਏਜੰਡਾ ਉਹ ਭਾਵੇਂ ਲਿਬਰਲ ਦੇ ਥੱਲੇ ਹੋਏ ਤੇ ਭਾਵੇਂ ਹਿੰਦੂਤਵਾਦ ਦੇ ਥੱਲੇ ਹੋਏ ਉਹ ਦੇਣਾ ਹੀ ਹੁੰਦਾ ਹੈ। ਔਰ ਇਹ ਇੰਟਰਵਿਊ ਦੇ ਵਿੱਚ ਬਹੁਤ ਸਾਰੇ ਸਵਾਲ ਨੇ, ਉਹਨਾਂ ਦੀ ਬਹੁਤੀ ਡਿਟੇਲ 'ਚ ਤਾਂ ਮੈਂ ਨਹੀਂ ਜਾਵਾਂਗਾ। ਜਨਰਲੀ ਪਹਿਲਾਂ ਮੈਂ ਜਿਹੜਾ ਸਿੱਖ ਇਸ਼ੂ ਤੱਕ ਆਉਣ ਤੋਂ ਪਹਿਲਾਂ ਇਹ ਦੱਸਦੇ ਹਾਂ ਕਿ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਭਾਈ ਇਹ ਜਿਹੜਾ ਕਿਵੇਂ ਹੈਗਾ, ਔਰ ਇਹ ਜੇ ਬਾਈਡਨ ਔਰ ਟਰੰਪ ਦੋਨੋਂ ਹੀ ਉਮੀਦਵਾਰ ਆਉਂਦੇ ਨੇ ਤਾਂ ਕਿਵੇਂ ਹੋਏਗਾ, ਉਹਨੇ ਕਿਹਾ ਜੀ ਦੇਖੋ ਇਹ ਲੋਕਾਂ ਦੀਆਂ ਦੋਨਾਂ ਤੋਂ ਹੀ ਕੋਈ ਬਹੁਤੀਆਂ ਆਸਾਂ ਨਹੀਂ ਰਹੀਆਂ, ਇਸ ਲਈ ਲੋ ਵੋਟਰ ਟਰਨ ਆਊਟ ਹੋਏਗਾ, ਘੱਟ ਲੋਕ ਵੋਟਾਂ ਪਾਉਣ ਆਉਣਗੇ, ਕਿਉਂਕਿ ਆਲਰੇਡੀ ਦੋਨੋਂ ਹੀ ਬੁੱਢੇ ਵੀ ਨੇ ਔਰ ਦੋਨਾਂ ਦਾ ਆਪਣਾ ਆਪਣਾ ਬੈਗੇਜ ਹੈ। ਔਰ ਉਹਨਾਂ ਨੇ ਕਿਹਾ ਵੀ ਅਮਰੀਕਨ ਇਲੈਕਟੋਰੇਟ ਇਜ਼ ਨਾਟ ਥ੍ਰਿਲਡ ਅਬਾਊਟ ਥੀਸ ਟੂ ਚੋਇਸਿਸ, ਇਹਨਾਂ ਦੋਨਾਂ ਚੋਂ ਉਹ ਕੋਈ ਇਹਨਾਂ 'ਚ ਕੋਈ ਥ੍ਰਿਲਿੰਗ ਨਹੀਂ ਹੈ। ਫਿਰ ਜਿਹੜੀ ਹੈ ਉਹਨੂੰ ਇਹ ਪੁੱਛਿਆ ਕਿ ਵੀ ਤੁਸੀਂ ਅਰਲੀਅਰ ਟਰੰਪ ਐਡਮਿਨਿਸਟ੍ਰੇਸ਼ਨ 'ਚ ਰਹੇ ਹੋ, ਜੇ ਦੁਬਾਰਾ ਟਰੰਪ ਆਉਂਦਾ ਤੇ ਇਹਦੇ 'ਚ ਕੀ ਸਿਗਨੀਫਿਕੈਂਟ ਹੋਏਗਾ ਜਿਹੜੀ ਪਾਲਿਸੀ। ਉਹਨੇ ਕਿਹਾ ਵੀ ਇੱਕ ਤਾਂ ਜਿਹੜੀ ਫੀਅਰਸਲੀ US ਚਾਈਨਾ ਕੰਪੀਟੀਸ਼ਨ ਪਾਲਿਸੀ ਜਿਹੜੀ ਟਰੰਪ ਨੇ ਲੇ ਡਾਊਨ ਕੀਤੀ, ਉਸੇ ਨੂੰ ਹੀ ਬਾਈਡਨ ਨੇ ਫੋਲੋ ਕੀਤਾ ਅਗੇਂਸਟ ਚਾਈਨਾ, ਪੂਰਾ ਐਗਰੈਸਿਵ ਪਾਰਟ ਰਹੇਗਾ ਉਹ ਜਿਹੜੀ ਹੈ। ਉਹਦੇ 'ਚ ਉਹਨਾਂ ਨੇ ਕਿਹਾ ਵੀ ਫੋਰਨ ਪਾਲਿਸੀ 'ਚ ਜਿਹੜੀ ਫਸਟ ਟਰੰਪ ਐਡਮਿਨਿਸਟ੍ਰੇਸ਼ਨ ਵੇਲੇ ਸੀ ਉਹਦੇ 'ਚ ਕੋਈ ਬਹੁਤੀ ਚੇਂਜ ਨਹੀਂ ਹੋਏਗੀ। ਇੰਡੋ ਪੈਸੀਫਿਕ ਸਟ੍ਰੈਟੇਜਿਕ ਫਰੇਮਵਰਕ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ 2018 'ਚ ਲਿਆਂਦਾ ਔਰ ਉਹੀ ਚਾਈਨਾ ਦੇ ਟੂਵਰਡਸ ਪਾਲਿਸੀ ਰਹੇਗੀ, ਜਿਹੜੀ ਬਾਈਡਨ ਨੇ ਵੀ ਉਸੇ ਨੂੰ ਹੀ ਰੱਖਿਆ ਜੋ ਟਰੰਪ ਨੇ ਕੀਤਾ। ਫਿਰ ਇੰਡੀਆ ਦਾ ਸਵਾਲ ਆ ਗਿਆ, ਉਹਨੇ ਕਿਹਾ ਕਿ ਜੀ ਜਿਹੜੀ ਇੰਡੀਆ ਬਾਰੇ ਹੈ, ਕਿਉਂਕਿ ਉਹਨੇ ਕਿਹਾ ਸੀ ਕਿ ਵੀ ਕਿਉਂਕਿ ਚਾਈਨਾ ਦੀ ਨਾਲ ਫੀਅਰਸ ਕੰਪੀਟੀਸ਼ਨ ਰਹੇਗਾ, ਇੰਡੀਆ ਦੀ ਇੰਪੋਰਟੈਂਸ ਇੰਡੋ ਪੈਸੀਫਿਕ ਦੇ ਹਵਾਲੇ ਨਾਲ ਬਣੀ ਰਹੇਗੀ। ਹੁਣ ਇਹ ਅੱਗੋਂ ਜਿਹੜੀ ਹੈ ਪੁੱਛਦੀ ਹੈ ਹਾਊ ਮਚ ਵੁੱਡ ਚੇਂਜ, ਕਿ ਵੀ ਕੀ ਚੇਂਜ ਹੋਏਗਾ। ਉਹਨੇ ਕਿਹਾ ਵੀ ਇੱਕ ਪਾਰਟ ਤਾਂ ਹੈ ਕਿ ਵੀ ਇਹ ਜਿਹੜਾ ਇੰਡੀਆ US ਪਾਲਿਸੀ ਹੈ ਇਹਦਾ ਫਰੇਮਵਰਕ ਤਾਂ ਪਿਛਲੇ 20 ਸਾਲਾਂ ਤੋਂ ਲੇਆਊਟ ਕੀਤਾ ਹੋਇਆ, ਔਰ ਬਿਲਕੁਲ ਠੀਕ ਹੈ ਕਿ ਜੂਨੀਅਰ ਬੁਸ਼ ਦੇ ਵੇਲੇ ਜਦੋਂ 2004 ਦੇ ਵਿੱਚ ਇੰਡੋ US ਨਿਊਕਲੀਅਰ ਡੀਲ ਸਾਈਨ ਹੋਈ ਮਨਮੋਹਨ ਸਿੰਘ ਗਵਰਨਮੈਂਟ ਔਰ ਜੂਨੀਅਰ ਬੁਸ਼ ਦੀ, ਔਰ ਪਾਕਿਸਤਾਨ ਨਾਲੋਂ ਅਮਰੀਕਾ ਨੇ ਡੀਹਾਈਫਨੇਟ ਕੀਤਾ, ਸੋ ਉਹ ਪਾਲਿਸੀ ਪਿਛਲੇ 20 ਸਾਲ ਤੋਂ ਮਨਮੋਹਨ ਸਿੰਘ ਔਰ ਜੂਨੀਅਰ ਬੁਸ਼ ਦੇ ਵੇਲੇ, ਫਿਰ ਨੈਕਸਟ ਟਰਮ ਦੇ ਵਿੱਚ ਓਬਾਮਾ ਐਡਮਿਨਿਸਟ੍ਰੇਸ਼ਨ ਦੀ 8 ਸਾਲ ਉਸ ਦੇ ਵਿੱਚ ਵੀ ਉਹਦੀ ਕੰਟੀਨਿਊਟੀ ਰਹੀ, ਉਦੋਂ ਤੱਕ ਮੋਦੀ ਆ ਗਿਆ ਸੀ 2014, ਫਿਰ ਟਰੰਪ ਵੇਲੇ ਵੀ ਕੰਟੀਨਿਊਟੀ ਰਹੀ ਔਰ ਬਾਈਡਨ ਵੇਲੇ ਵੀ। ਸੋ ਪਿਛਲੇ 20 ਸਾਲ ਤੋਂ ਉਹਨੇ ਕਿਹਾ ਵੀ ਇਹ ਜਿਹੜੀ ਹੈ ਬਾਈ ਪਾਰਟੀਸਨ ਸਪੋਰਟ ਹੈਗੀ ਹੈ ਇਸ ਪਾਲਿਸੀ ਨੂੰ, ਉਹ ਰਿਪਬਲਿਕਨ ਹੋਣ ਜਾਂ ਡੈਮੋਕਰੈਟ ਹੋਣ ਉਹ ਉਵੇਂ ਹੀ ਰਹੇਗੀ। ਹਾਂ ਉਹਨੇ ਕਿਹਾ ਵੀ ਜਿਹੜੀ ਚੇਂਜ ਹੋਏਗੀ ਟਰੰਪ ਦੇ ਆਉਣ ਨਾਲ ਉਹ ਯੂਕਰੇਨ ਪਾਲਿਸੀ ਹੋਏਗੀ, ਕਿਉਂਕਿ ਆਲਰੇਡੀ ਡਿਊਰਿੰਗ ਕੈਂਪੇਨ ਵੀ ਟਰੰਪ ਨੇ ਕਿਹਾ ਕਿ ਜੀ ਜੇ ਨੈਟੋ ਵਾਲੇ ਸਾਨੂੰ ਪੇ ਨਹੀਂ ਕਰਦੇ ਬਿੱਲ, ਅਸੀਂ ਕਿਉਂ ਪੇ ਕਰੀਏ, ਰਸ਼ੀਆ ਨੂੰ ਖੁੱਲ੍ਹ ਹੋਏਗੀ ਕਿ ਬਈ ਜਿਹੜੇ ਨਹੀਂ ਮੈਂਬਰ ਹੈਗੇ ਉਹ ਜੇ ਹਮਲਾ ਕਰਦਾ ਤਾਂ ਵੀ ਵੋਂਟ ਕਮ ਦੇਅਰ। ਸੋ ਉਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਜਿੱਦਣ ਟਰੰਪ ਆ ਗਿਆ ਉਦਣ ਯੂਕਰੇਨ ਵਾਰ, ਔਰ ਵੈਸੇ ਵੀ ਪੁਤਿਨ ਪ੍ਰਤੀ ਉਹ ਸੌਫਟ ਹੈ, ਵਾਰਸ ਪ੍ਰਤੀ ਵੀ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਪਹਿਲਾ ਝਟਕਾ ਲੱਗੇਗਾ ਵੱਡਾ ਉਹ ਜ਼ੈਲੈਂਸਕੀ ਔਰ ਯੂਕਰੇਨ ਦੇ ਲੋਕਾਂ ਨੂੰ ਲੱਗੇਗਾ ਕਿ ਅਮਰੀਕਾ ਜਿਹੜਾ ਹੁਣ ਤਾਂ ਬਾਈਡਨ ਤਰਲੇ ਬਿਨਤਾਂ ਕਰਕੇ ਸੈਨੇਟ ਤੋਂ ਕਾਂਗਰਸ ਤੋਂ ਪਹਿਲਾਂ 30-35 ਬਿਲੀਅਨ ਡਾਲਰ ਫਿਰ ਉਹਨਾਂ ਪੈਕੇਜ ਲੈ ਲਿਆ, ਪਰ ਯੂਕਰੇਨ ਵਾਰ ਇਹੀ ਇਹਨੇ ਬੀਬੀ ਕਰਟਿਸ ਨੇ ਵੀ ਕਿਹਾ ਕਿ ਇਹ ਜਿਹੜਾ ਯੂਕਰੇਨ ਵਾਰ ਦੇ ਮਾਮਲੇ 'ਚੋਂ ਸਪੋਰਟਿਵ ਨਹੀਂ ਹੋਏਗਾ। ਕਹਿੰਦੇ ਵੀ ਆਲਰੇਡੀ ਉਹ ਨੈਟੋ ਪਾਰਟਨਰਸ ਨੂੰ ਕਹਿ ਚੁੱਕਾ ਪੇ ਦੇਅਰ ਬਿਲਸ ਔਰ ਸਟੈਪ ਅਪ ਔਨ ਦੇਅਰ ਓਨ ਡਿਫੈਂਸ, ਜਾਂ ਪੇ ਕਰੋ ਨਹੀਂ ਤਾਂ ਆਪਣਾ ਰਾਖੀ ਆਪ ਕਰੋ। ਫਿਰ ਉਹਨੇ ਕਿਹਾ ਵੀ ਇਹਦੇ 'ਚ ਇਹ ਹੈ। ਹਾਂ ਫਿਰ ਜਦੋਂ ਉਹਨੂੰ ਪੁੱਛਿਆ ਗਿਆ ਵੀ ਜਿਹੜੀ ਟਰੰਪ ਪਹਿਲੀ ਸਟੇਜ ਦੇ ਉੱਤੇ ਆਇਆ ਉਹਦੇ 'ਚੋਂ ਯੂਨੈਸਕੋ 'ਚੋਂ ਉਹਨੇ ਪੁੱਲ ਆਊਟ ਕੀਤਾ, UN 'ਚੋਂ ਕੀਤਾ, ਹਿਊਮਨ ਰਾਈਟ ਕਾਉਂਸਲ 'ਚੋਂ ਕੀਤਾ, ਈਰਾਨ ਨਾਲ ਜਿਹੜੀ ਡੀਲ ਸੀ ਓਬਾਮਾ ਐਡਮਿਨਿਸਟ੍ਰੇਸ਼ਨ ਦੀ ਉਹਦੇ 'ਚੋਂ ਕੀਤਾ, ਕਲਾਈਮੇਟ ਚੇਂਜ ਪ੍ਰੋਟੋਕੋਲ 'ਚੋਂ ਕੀਤਾ, ਕੀ ਸੈਕੰਡ ਟਰਮ ਦੇ ਵੇਲੇ ਵੀ ਇਹੀ ਰਿਪੀਟ ਹੋਏਗਾ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਮਰੀਕਾ ਜਿਹੜਾ ਟਰੰਪ ਦੇ ਇਨਰ ਸਰਕਲ ਦੇ ਵਿੱਚ ਵੀ ਜਿਹੜੀ ਨੀਤੀ ਰਹੀ ਹੈ ਅਮਰੀਕਾ ਫਸਟ, ਇਹ ਨੀਤੀ ਰਹੀ ਹੈ,
ਔਰ ਉਹਨਾਂ ਨੇ ਕਿਹਾ ਵੀ ਇਹਦੇ 'ਚ ਜਾਪਾਨ ਔਰ ਸਾਊਥ ਕੋਰੀਆ ਉਹ ਜ਼ਿਆਦਾ ਵਰਿਡ ਹੋਣੇ ਚਾਹੀਦੇ ਨੇ, ਕਿਉਂਕਿ US ਉਨਾ ਡਿਪੈਂਡੇਬਲ ਨਹੀਂ ਹੋਏਗਾ ਉਹਨਾਂ 'ਤੇ, ਖਾਸ ਤੌਰ ਤੇ ਜਾਪਾਨ ਦੇ ਮਾਮਲੇ 'ਚ ਉਹਨੇ ਕਿਹਾ ਕਿ ਬਈ ਉਹ ਆਪਣਾ ਡਿਫੈਂਸ ਸਪੈਂਡਿੰਗ ਕਰਨ, ਔਰ ਦੂਜਾ ਇਹ ਟਰੰਪ ਚਾਹੇਗਾ। ਪਰ ਉਹਨਾਂ ਨੇ ਕਿਹਾ ਵੀ ਕਈ ਚੀਜ਼ਾਂ ਨੇ ਜਿਹਦੇ 'ਚ ਟਰੰਪ ਕਿਵੇਂ ਹੋਏਗਾ, ਪਰ ਉਹਨੇ ਕਿਹਾ ਵੀ ਲੋਕ ਆਦਤਾਂ ਬਦਲਦੀਆਂ ਨਹੀਂ ਹੁੰਦੀਆਂ, ਜਿਹੜੀਆਂ ਵੀ ਸ਼ਖਸੀਅਤਾਂ ਹੁੰਦੀਆਂ ਨੇ ਉਹ ਉਵੇਂ ਹੀ ਹੁੰਦੀਆਂ ਨੇ। ਹੁਣ ਫਿਰ ਉਹ ਜਿਹੜਾ ਇਹਦੇ 'ਤੇ ਜਦੋਂ ਉਹ ਫਿਰ ਸਵਾਲ ਪੁੱਛਦੀ ਹੈ ਬੀਬੀ ਹੈਦਰ ਕਿ 2018 ਚ ਇੰਡੀਆ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਜ਼ੀਰੋ ਆਊਟ ਆਇਲ ਇੰਪੋਰਟ ਸੀ ਈਰਾਨ, ਉਹ ਵੀ ਮੰਨੀ, ਔਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹ ਇੰਡੀਆ ਦੇ ਉੱਤੇ ਉਹਨਾਂ ਟਫ ਨਹੀਂ ਹੋਇਆ, ਕਿਉਂਕਿ ਇੰਡੀਆ ਨੇ ਯੂਕਰੇਨ ਦੇ ਮੁੱਦੇ 'ਤੇ ਵੀ ਅਮਰੀਕਾ ਦੇ ਖਿਲਾਫ ਵੋਟਿੰਗ ਕੀਤੀ ਔਰ ਆਇਲ ਵੀ ਮੰਗਦੇ ਰਹੇ, ਔਰ ਇਹਦੇ 'ਤੇ ਤੁਹਾਡੀ ਕੀ ਟੇਕ ਹੈ? ਇਹਦੇ 'ਤੇ ਉਹਨੇ ਬਿਲਕੁਲ ਠੀਕ ਕਿਹਾ। ਉਹਨੇ ਕਿਹਾ ਵੀ ਇਹ ਜਿੰਨਾ ਦਾ ਆਈ ਥਿੰਕ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਹੈਜ਼ ਬੀਨ ਇਨਕ੍ਰੈਡੀਬਲੀ ਪੇਸ਼ੈਂਟ ਵਿਦ ਇੰਡੀਆ on the issue of India support to Russia। ਉਹਨੇ ਕਿਹਾ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਹੀ ਰੱਖਿਆ, ਟਰੰਪ ਨੇ ਨਹੀਂ ਸੀ ਕੀਤਾ। ਉਹਨੇ ਕਿਹਾ ਵੀ ਬੰਦ ਕਰੋ ਲੈਣਾ, ਇਹ ਮਾਮਲਾ ਬਦਲੇਗਾ। ਫਿਰ ਉਹਨੇ ਕਿਹਾ ਵੀ ਇਸ ਮਾਮਲੇ ਦੇ ਵਿੱਚ ਈਵਨ ਇੰਡੀਆ ਨੇ ਜੋ UN ਦੇ ਵਿੱਚ ਕਿਹਾ ਜੇ ਅਸੀਂ ਨਿਊਟਰਲ ਸਟੈਂਸ ਲੈਂਦੇ ਹਾਂ, ਇਹ ਵੀ ਟਰੰਪ ਨੂੰ ਐਕਸੈਪਟੇਬਲ ਨਹੀਂ ਹੋਏਗਾ, ਐਂਡ ਅਦਰ ਸੱਚ ਪਾਲਿਸੀਜ਼। ਹੁਣ ਇਹ ਬੀਬੀ ਕਰਟਿਸ ਜਿਹੜੀ ਹੈ ਉਹ ਇਸ ਇਸ਼ੂ ਨੂੰ ਲਿਆਂਦੀ ਹੈ, ਐਂਡ ਯੂ ਆਲਸੋ have the issue of the plot to assassinate Sikh activists in the United States। ਇਹ ਅਫੀਸ਼ੀਅਲ ਕਹਿ ਰਹੀ ਹੈ। ਹੁਣ ਇਹ ਹਿਲ ਗਈ ਹੈਦਰ, ਕਿਉਂਕਿ ਇਹਨੇ ਤਾਂ ਉਹਨੂੰ ਪੁੱਛਣਾ ਹੀ ਨਹੀਂ ਸੀ ਸਵਾਲ, ਉਹ ਤਾਂ ਗੁੱਡੀ ਗੱਲਾਂ ਕਰ ਰਹੇ ਸੀ। ਉਹਨੇ ਕਿਹਾ ਵੀ ਇਹ ਈਰਾਨ ਇਸ਼ੂ ਵੀ ਹੈ, ਯੂਕਰੇਨ ਤੇ ਵੀ ਇੰਡੀਆ ਦਾ ਜੋ ਪਾਰਟ ਹੈ, ਪਰ ਅਬਵ ਆਲ ਯੂ ਆਲਸੋ ਹੈਵ ਦਾ ਇਸ਼ੂ, ਇਹ ਵੀ ਇੱਕ ਹੈਗਾ ਇਸ਼ੂ ਜਿਹੜਾ ਤੁਹਾਡੇ ਨਾਲ ਡੀਲ ਕਰਨ ਵਾਲਾ ਹੈ, plot to assassinate Sikh activist in the United States। ਹੁਣ ਤੁਸੀਂ ਇਹ ਹਿੰਦੂ ਬਲੱਡ ਕਿਵੇਂ ਜਿਹੜਾ ਉਹ ਸ਼ਾਂ ਕਰਦਾ ਵਾਪਸ ਆ ਜਾਂਦਾ। ਹੁਣ ਉਹ ਸਿੱਧਾ ਕਹਿ ਰਹੀ ਹੈ ਬੀਬੀ ਕਰਟਿਸ ਕਿ ਪਲਾਟ, ਤੇ ਉਹ ਅੱਗੋਂ ਕਹਿੰਦੀ ਹੈ ਦਾ ਅਲੈਜਡ ਪਲਾਟ। ਇਹ ਕੁਐਸਚਨ ਹੈ ਦਾ ਅਲੈਜਡ ਪਲਾਟ, ਕਿ ਬਈ ਇਹ ਅਮਰੀਕਾ ਨੇ ਦੋਸ਼ ਲਾਇਆ ਵੀ ਪਲਾਟ ਸੀ ਮਾਰਨ ਦਾ, ਹੈ ਨਹੀਂ ਪਲਾਟ। ਉਹ ਸਿੱਧਾ ਕਹਿ ਰਹੀ ਹੈ ਐਂਡ ਯੂ ਆਲਸੋ ਹੈਵ ਦਾ ਇਸ਼ੂ ਆਫ ਦਾ ਪਲਾਟ ਟੂ ਅਸੈਸੀਨੇਟ Sikh activists in the United States। ਉਹ ਕਹਿੰਦੀ the alleged plot। ਉਹ ਕਹਿੰਦੀ yes, alleged, and the fact that these two issues have not really disrupted the US-India relationship say something about the phone। ਫਿਰ ਅੱਗੋਂ ਕਹਿ ਰਹੀ ਹੈ ਕਿ ਜੀ ਦੇਖੋ ਇਹ ਹੋਣ ਦੇ ਬਾਵਜੂਦ ਵੀ ਜੇ ਰਿਲੇਸ਼ਨਸ਼ਿਪ ਡਿਸਟਰਬ ਨਹੀਂ ਹੋਈ, ਤੇ ਫਿਰ ਉਹਨੇ ਕਿਹਾ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ, ਈਰਾਨ ਜਿਹੜਾ ਉਹ ਇੱਕ ਇਸ਼ੂ ਹੋਏਗਾ ਜਿਹਦੇ 'ਤੇ ਟਰੰਪ ਟਫ ਹੋਏਗਾ। ਤਾਈਵਾਨ ਦਾ ਇਸ਼ੂ ਜਿਹੜਾ ਹੈ ਉਹ ਇੰਡੀਆ ਨੇ ਕੋਈ ਨਾ ਵਾਰਸ਼ਿਪ ਭੇਜਣੀਆਂ ਨੇ ਜਾਂ ਮਿਲੀਟੈਰਲੀ ਹੋ ਸਕਦਾ। ਆਈ ਥਿੰਕ ਦੇਰ ਇਜ਼ ਐਨ ਅੰਡਰਸਟੈਂਡਿੰਗ ਕਿ ਬਈ ਇਸ ਦੇ ਉੱਤੇ ਇੰਡੀਆ ਸਿਰਫ ਡਿਪਲੋਮੈਟਿਕ ਸਪੋਰਟ ਤਾਈਵਾਨ ਤੇ ਦੇ ਸਕਦਾ। ਪਰ ਨਾਲ ਉਹ ਕਹਿ ਰਹੀ ਹੈ ਵਿਦ ਦਾ ਟਰੰਪ ਐਡਮਿਨਿਸਟ੍ਰੇਸ਼ਨ ਆਈ ਥਿੰਕ ਇਟ ਇਜ਼ ਡਿਫਿਕਲਟ ਟੂ ਸੇ। ਇੱਥੇ ਉਹਨੇ ਗੋਲ ਕਰ ਦਿੱਤਾ ਕਿ ਬਈ ਉਹ ਕਿੱਧਰ ਨੂੰ ਜਾਏਗਾ ਇਸ ਮੁੱਦੇ ਦੇ ਉੱਤੇ, ਜਿਹੜਾ ਪਲਾਟ ਟੂ ਅਸੈਸੀਨੇਟ ਸਿੱਖ ਐਕਟਿਵਿਸਟ। ਇਹ ਜੋ ਦੋ ਚੀਜ਼ਾਂ ਜਿਹੜੀਆਂ ਮੈਂ ਨੋਟਿਸ ਕੀਤੀਆਂ, ਕਿਉਂਕਿ ਸਵਾਲ ਨਹੀਂ ਸੀ, ਉਹਨੇ ਖੁਦ ਲਿਆਂਦਾ, ਔਰ ਉਹਦੇ 'ਚ ਉਹਨੇ ਇਕੱਲਾ, ਜਿਵੇਂ ਅਸੀਂ ਬਾਕੀ ਥਾਵਾਂ 'ਤੇ ਦੇਖਦੇ ਹਾਂ ਗੁਰਪਤਵੰਤ ਮਰਡਰ ਪਲਾਟ, ਉਹਨੇ ਜਿਹੜਾ ਲਫ਼ਜ਼ ਇਸਤੇਮਾਲ ਕੀਤੇ ਐਂਡ ਯੂ ਆਲਸੋ ਹੈਵ ਦਾ ਇਸ਼ੂ ਆਫ ਦਾ ਪਲਾਟ ਟੂ ਅਸੈਸੀਨੇਟ ਸਿੱਖ ਐਕਟਿਵਿਸਟ, ਐਸ ਪਲੂਰਲ, ਕਿ ਮਲਟੀਪਲ ਟਾਰਗੇਟ ਜਿਹੜੇ ਸੀ ਇਹ ਸਾਰੇ ਦੇ ਉੱਤੇ ਉਹਨਾਂ ਨੇ ਲਿਆਂਦੇ। ਬਾਕੀ ਫਿਰ ਇਸ ਦੇ ਉੱਤੇ ਸੀ ਕਿ ਵੀ ਇਹ ਜਿਹੜਾ ਟਰੰਪ ਕਿਸ ਡਾਇਰੈਕਸ਼ਨ 'ਚ ਜਾਏਗਾ। ਹਾਂ, ਉਹਨੇ ਕਿਹਾ ਵਿਦ ਦਾ ਟਰੰਪ ਐਡਮਿਨਿਸਟ੍ਰੇਸ਼ਨ ਆਈ ਥਿੰਕ ਇਟ ਇਜ਼ ਡਿਫਿਕਲਟ ਟੂ ਸੇ ਪ੍ਰੈਜ਼ੀਡੈਂਟ ਟਰੰਪ ਡਿਡ ਹੈਵ ਵੈਰੀ ਹਾਈ ਐਕਸਪੈਕਟੇਸ਼ਨ ਫਰੋਮ ਇੰਡੀਆ ਔਨ ਸਪੋਰਟਿੰਗ ਅਫਗਾਨਿਸਤਾਨ, ਕਿ ਵੀ ਇਹ ਜਿਹੜਾ ਇਹਦੇ 'ਤੇ ਉਹਦੀ ਪॉलिसी ਫਿਰ ਟਵੀਟਿੰਗ ਔਰ ਇੰਡੀਅਨ ਅਮਰੀਕਨਸ ਔਰ ਇਹ ਉਹ ਹੈ। ਪਰ ਇਸ ਸਾਰੇ ਤੋਂ ਮੈਂ ਸਮਝਦਾ ਕਿਉਂਕਿ ਸਾਡੇ ਬਹੁਤ ਸਾਰੇ ਵਿਊਅਰਸ ਦਾ ਵੀ ਇਸ ਬਾਰੇ ਸੀ ਸਵਾਲ, ਔਰ ਇਹ ਹੁਣ ਕਮਿੰਗ ਫਰੋਮ ਦਾ ਹਾਰਸ ਮਾਊਥ। ਹਾਲਾਂ ਇਹ ਨਹੀਂ ਹੈ ਕਿ ਵੀ ਮਿਸ ਕਰਟਿਸ ਨੂੰ ਕੋਈ ਟਰੰਪ ਨੇ ਦੁਬਾਰਾ ਲਾ ਦੇਣਾ, ਹੋ ਸਕਦਾ ਇਸ ਤੋਂ ਵੀ ਉੱਚੇ ਅਹੁਦੇ ਤੇ ਲਾਏ, ਕਿਉਂਕਿ ਉਹਨੇ 2017 ਤੋਂ 2021 ਤੱਕ 4 ਸਾਲ ਸਰਵ ਕੀਤਾ ਹੋਇਆ, ਔਰ ਜੋ ਉਹਨੇ ਕਿਹਾ ਪੂਰੀ ਤਰ੍ਹਾਂ ਮੈਨੂੰ ਲੱਗਾ ਕਿ ਵੀ ਇਹ ਇੱਕ ਠੀਕ ਅਸੈਸਮੈਂਟ ਹੈ ਕਿ ਟਰੰਪ ਦੇ ਆਉਣ ਨਾਲ ਐਜ਼ ਫਾਰ ਐਜ਼ ਫੋਰਨ ਪਾਲਿਸੀ ਗੋਜ਼ ਉਹਦੇ 'ਚ ਕੀ ਚੇਂਜਸ ਹੋ ਸਕਦੀਆਂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ, ਬੱਸਾਂ ਦੀ ਜਾਣਕਾਰੀ ਜਾਂ ਖਾਲਿਸਤਾਨ ਦੇ ਬੈਨਰ, ਫਲਾਇਰ, ਪੋਸਟਰ ਜਾਂ ਸਟicker ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਨੇਵਾ ਵਿੱਚ UN ਹਿਊਮਨ ਰਾਈਟ ਕਾਉਂਸਲ ਦਾ 55ਵਾਂ ਇਜਲਾਸ ਚੱਲ ਰਿਹਾ ਹੈ ਔਰ ਇਸ ਦੌਰਾਨ ਪਾਕਿਸਤਾਨ ਨੇ OIC ਦੇ ਬਿਹਾਫ ਤੇ ਜੰਮੂ ਕਸ਼ਮੀਰ ਦਾ ਜ਼ਿਕਰ ਕੀਤਾ ਤਾਂ ਭਾਰਤੀ ਨੁਮਾਇੰਦੇ ਭੜਕ ਉੱਠੇ। ਭਾਰਤੀ ਨੁਮਾਇੰਦੇ ਨੇ ਪਾਕਿਸਤਾਨ ਨੂੰ ਦੁਨੀਆ ਦੀ ਦਹਿਸ਼ਤਗਰਦੀ ਫੈਕਟਰੀ ਕਿਹਾ ਹੈ। ਸੋ ਹੈਰਾਨੀ ਇਸ ਗੱਲ ਦੀ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਪ੍ਰਤੀ ਇੰਨੀ ਨਫ਼ਰਤ ਦੇ ਬਾਵਜੂਦ ਪਾਕਿਸਤਾਨੀ ਨੇਤਾ ਭਾਰਤ ਨਾਲ ਦੋਸਤੀ ਦੀਆਂ ਪਿੰਗਾਂ ਪਾਉਣ ਲਈ ਇੰਨੇ ਤਰਲੋ ਮੱਛੀ ਕਿਉਂ ਹੋ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਦੱਸ ਦਈਏ ਕਿ ਅੱਜ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇੰਟਰਨੈਟ ਸਲੋ ਹੋਣ ਕਰਕੇ ਜਿਹੜਾ ਕੁਝ ਗੜਬੜ ਰਹੀ ਹੈ, ਸਮੂਥਲੀ ਚੱਲ ਰਿਹਾ। ਇਹ ਵੀ ਅਸੀਂ ਜਿਹੜਾ ਦੱਸਣਾ ਚਾਹੁੰਦੇ ਹਾਂ ਕਿ ਹੁਣ ਈਮੇਲਸ ਜਿਹੜੀਆਂ sos@tv84.tv ਇਹ ਆਪਰੇਸ਼ਨਲ ਹੈ। ਤੁਸੀਂ ਇਸ ਦੇ ਉੱਤੇ ਕੋਈ ਵੀ ਲਿਖਤ ਭੇਜ ਸਕਦੇ ਹੋ। ਆਲਰੇਡੀ ਸਾਨੂੰ 1-2 ਰਿਸੀਵ ਵੀ ਹੋਈਆਂ ਨੇ, ਲੇਕਿਨ ਅਸੀਂ ਫਿਰ ਵੀ ਜਿਹੜੇ ਥੋੜ੍ਹੇ ਨਿਰਾਸ਼ ਹੋਏ ਕਿ ਭਾਈ ਉਹਨਾਂ ਨੂੰ ਵਾਪਸ ਚਲੀ ਜਾਂਦੇ ਸੀ, ਉਹ ਉਹਨਾਂ ਹੀ ਲਿਖਤਾਂ ਨੂੰ ਦੁਬਾਰਾ ਸਾਨੂੰ ਭੇਜ ਸਕਦੇ ਨੇ। ਔਰ ਅੱਜ ਵੀ ਜਿਹੜੀ ਇਹ ਸਾਰੀ ਗੜਬੜ ਚੱਲ ਰਹੀ ਹੈ ਕਿਉਂਕਿ ਅੱਜ ਡਿਊਰਿੰਗ ਦਾ ਡੇ ਈਵਨ ਇੰਸਟਾਗ੍ਰਾਮ ਔਰ ਫੇਸਬੁੱਕ ਮਿਸਟਰ ਜ਼ਕਰਬਰਗ ਜਿਹੜੇ ਉੱਥੇ ਵਿਆਹ ਦੇ ਜਸ਼ਨਾਂ ਦੇ ਵਿੱਚ ਕਹਿੰਦੇ ਬਈ ਉਹ ਕਿਸੇ ਨੇ ਅੱਜ ਲਾਈਟਰ ਵੇਂਚ ਲਿਖਿਆ ਹੋਇਆ ਸੀ, ਕਹਿੰਦੇ ਕਿ ਬਈ ਉੱਥੇ ਖਾਦੀ ਪੀਤੀ ਗਈ ਤੇ ਕਹਿੰਦੇ ਗਲਤ ਬਟਨ ਦੱਬਿਆ ਗਿਆ ਤੇ ਫੇਸਬੁੱਕ ਵੀ ਬੰਦ ਤੇ ਦੂਜੇ ਵੀ ਬੰਦ। ਕਹਿੰਦੇ ਹੁਣ ਪਿੰਡ ਦੇ ਡਾਕਟਰ ਨੂੰ ਸੱਦਿਆ ਉਹਦੀਆਂ ਉਲਟੀਆਂ ਠੀਕ ਕਰਨ ਨੂੰ। ਮੈਂ ਕਿਹਾ ਵੀ ਸਾਡੇ ਲੋਕ ਹਰ ਚੀਜ਼ 'ਚੋਂ ਹਿਊਮਰ ਲੱਭ ਲੈਂਦੇ ਨੇ। ਸੋ ਉਹ ਵੀ ਇੱਕ ਪਾਰਟ ਰਿਹਾ। ਇਸ ਕਰਕੇ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਸਾਰੇ ਸਰਵਰ ਜਿਹੜੇ ਨੇ ਉਹ ਇੱਕ ਸਟੇਜ ਦੇ ਉੱਤੇ ਉੱਡ ਗਏ ਸੀ, ਹੁਣ ਉਹ ਵਾਪਸ ਜਿਹੜੇ ਨੇ ਉਹ ਮੁੜੇ ਨੇ। ਤੇ ਸਾਨੂੰ ਵੀ ਪਤਾ ਨਹੀਂ ਹੁਣ ਕਿਵੇਂ ਚੱਲ ਰਿਹਾ। ਔਰ ਸਾਨੂੰ ਪਿਛਲੇ ਕੁਝ ਦਿਨਾਂ ਤੋਂ ਹੀ ਲਗਾਤਾਰ ਕੁਛ ਨਾ ਕੁਛ ਪ੍ਰੋਬਲਮ ਨਜ਼ਰ ਆਉਂਦੀ ਹੈ। ਕਈ ਵਾਰੀ ਇਹ ਕਹਿ ਕੇ ਜੀ ਕੰਟੈਂਟ ਜਿਹੜਾ ਇਹਦੇ 'ਚ ਇਹ ਹੈ ਜਾਂ ਉਹ ਹੈ, ਉਹ ਬਹੁਤ ਵਾਰੀ ਮੋਨੀਟਾਈਜ਼ ਕਰਨ 'ਚ ਵੀ ਦਿੱਕਤ ਆ ਰਹੀ ਹੈ। ਸੋ ਇਹ ਦਿੱਕਤਾਂ ਨਾਲ ਨੇ, ਫਿਰ ਵੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਸਾਡੇ ਵਿਊਅਰ ਸਾਡੇ ਨਾਲ ਜੁੜਦੇ ਨੇ ਔਰ ਸਾਨੂੰ ਤੁਹਾਡੀ ਫੀਡਬੈਕ ਵੀ ਮਿਲਦੀ ਹੈ। ਕਸ਼ਮੀਰ ਔਰ ਸਰੋਸਰ ਤੱਕ ਇੱਕ ਪਾਸੇ ਕਲੋਨੀਅਲ ਮੈਪ ਮੇਕਿੰਗ ਮਿਸਚਿਫ, ਉਹਦੇ 'ਚ ਜੇ ਇੰਟਰਨੈਸ਼ਨਲ ਪਲੇਟਫਾਰਮ ਤੇ ਕਹਿਣਾ ਹੋਏ ਤੇ ਜੰਮੂ ਕਸ਼ਮੀਰ ਔਰ ਫਲਸਤੀਨ ਦੋ ਮੁੱਦੇ ਜਿਹੜੇ UN ਸਿਕਿਉਰਿਟੀ ਕੌਂਸਲ ਤੱਕ ਪਹੁੰਚੇ ਉਸੇ ਹੀ ਡੈਕੇਡ ਦੇ ਵਿੱਚ 40s ਦੀ, ਦੋਨਾਂ ਦੇ ਉੱਤੇ UN ਸਿਕਿਉਰਿਟੀ ਕੌਂਸਲ ਨੇ ਆਪਣੇ ਰੈਜ਼ੋਲੂਸ਼ਨ ਵੀ ਕੀਤੇ ਔਰ ਸੋਲੂਸ਼ਨ ਵੀ ਕੱਢਿਆ। ਫਲਸਤੀਨ ਨੂੰ ਡਿਵਾਈਡ ਕੀਤਾ 2 ਨੇਸ਼ਨਸ ਦੇ ਵਿੱਚ, ਉਹ ਵੀ ਅਨਫੁਲਫਿਲਡ। ਔਰ ਜੋ ਗਜ਼ਾ 'ਚ ਚੱਲ ਰਿਹਾ ਹੈ ਔਰ ਜਿਸ ਕਿਸਮ ਦਾ ਜ਼ੁਲਮ ਪਿਛਲੇ 75 ਸਾਲਾਂ ਤੋਂ ਲਗਭਗ ਫਲਸਤੀਨੀ ਝੇਲ ਰਹੇ ਨੇ, ਉਹ ਅਸੀਂ ਉਸ ਦੇ ਉੱਤੇ ਗੱਲ ਕਰਦੇ ਰਹਿੰਦੇ। ਜੰਮੂ ਕਸ਼ਮੀਰ ਜਿਸ ਮੁੱਦੇ ਨੂੰ ਜਵਾਹਰ ਲਾਲ ਨਹਿਰੂ ਖੁਦ ਸਿਕਿਉਰਿਟੀ ਕੌਂਸਲ 'ਚ ਲੈ ਕੇ ਗਿਆ, ਸੀਜ਼ ਫਾਇਰ ਹੋਇਆ, ਲਾਈਨ ਆਫ ਕੰਟਰੋਲ ਬਣੀ ਔਰ ਇਹ UN ਸਿਕਿਉਰਿਟੀ ਕੌਂਸਲ ਨੇ ਜਿਹੜਾ ਇਹ ਰਿਜ਼ੋਲਵ ਕੀਤਾ ਕਿ ਅਲਟੀਮੇਟਲੀ ਰਾਏ ਸ਼ੁਮਾਰੀ ਹੋਏਗੀ, ਜਿਹਦੇ ਲਈ ਅੱਜ ਲਫ਼ਜ਼ ਰੈਫਰੈਂਡਮ ਜ਼ਿਆਦਾ ਕਾਮਨ ਹੋ ਗਿਆ ਕਿ ਲੋਕ ਜੰਮੂ ਕਸ਼ਮੀਰ ਦੇ ਡਿਸਾਈਡ ਕਰਨਗੇ ਕਿ ਉਹ ਭਾਰਤ 'ਚ ਜਾਣਾ ਚਾਹੁੰਦੇ ਨੇ ਜਾਂ ਪਾਕਿਸਤਾਨ 'ਚ ਨਾਲ ਰਹਿਣਾ ਚਾਹੁੰਦੇ ਨੇ। ਲੇਕਿਨ 75 ਸਾਲ ਤੋਂ ਜ਼ਿਆਦਾ ਪੀਰੀਅਡ ਲੰਘ ਗਿਆ, ਕਿਵੇਂ ਕਸ਼ਮੀਰੀਆਂ ਦੀਆਂ ਆਲਮੋਸਟ 2-3 ਨਸਲਾਂ ਆਪਣੀ ਆਜ਼ਾਦੀ ਲਈ ਲੜਦੀਆਂ ਦਫਨ ਹੋ ਗਈਆਂ ਝੂਠੇ ਪੁਲਿਸ ਮੁਕਾਬਲਿਆਂ 'ਚ। ਔਰ ਅੱਜ 21 ਮਿਲੀਅਨ ਫੌਜ ਰੱਖ ਕੇ ਜੋ ਕਸ਼ਮੀਰੀਆਂ ਦਾ ਦਮਨ ਕੀਤਾ ਜਾ ਰਿਹਾ, ਉਹ ਕਹਾਣੀ ਵੀ ਕਿਤੇ ਨਾ ਕਿਤੇ ਲੱਗਦੀ ਹੈ। ਲੇਕਿਨ ਉਸ ਤੋਂ ਵੀ ਸਭ ਦੀ ਬੇਪਰਵਾਹੀ ਹੈ। ਬਾਕੀ ਉਸੇ ਕਲੋਨੀਅਲ ਮੈਪ ਮੇਕਿੰਗ ਦਾ ਸਿੱਖ ਸ਼ਿਕਾਰ ਹੋਏ, ਅੱਧ ਵਿਚਾਲਿਓਂ ਕੱਟੇ ਗਏ। ਔਰ ਕਿਵੇਂ ਇੱਕ ਪਾਸੇ ਜਿੱਥੇ ਅਸੀਂ ਆਏ, ਜੇ ਅੱਜ ਕਹਿਣਾ ਹੋਏ ਕਿ ਵੀ ਸਾਡੀ ਤਰਾਸਦੀ ਲਈ ਵੀ ਇਹੀ ਕਲੋਨੀਅਲ ਮੈਪ ਮੇਕਿੰਗ ਜ਼ਿੰਮੇਵਾਰ ਹੈ।
ਹੁਣ ਪਾਕਿਸਤਾਨ ਕਿਉਂਕਿ ਗਰੀਬਡ ਪਾਰਟੀ ਵੀ ਹੈ, ਉਸ ਦੇ ਲਈ ਭਾਵੇਂ ਪਾਕਿਸਤਾਨ ਨੇ 2-3 ਜੰਗਾਂ ਵੀ ਜਿਹੜੀਆਂ ਨੇ ਉਹ ਕੀਤੀਆਂ, ਕਿਹਨੇ ਇਨੀਸ਼ੀਏਟ ਕੀਤੀ ਕਿਹਨੇ ਨਹੀਂ, ਇਹ ਇੱਕ ਵੱਖਰੀ ਡਿਬੇਟ ਹੋਏਗੀ। ਪਰ ਇਸ ਸਾਰੇ ਯਤਨ 'ਚ ਕਿ ਜੰਮੂ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਬਣੇ, ਪਾਕਿਸਤਾਨ ਨੇ ਆਪਣਾ ਅੱਧਾ ਮੁਲਕ ਵੀ ਗਵਾਇਆ, ਜੋ ਈਸਟ ਬੰਗਾਲ, ਮਸ਼ਰਕੀ ਬੰਗਾਲ ਨੂੰ ਬੰਗਲਾਦੇਸ਼ ਬਣਾਉਣਾ, ਔਰ ਲਗਾਤਾਰਤਾ ਦੇ ਨਾਲ ਪਾਕਿਸਤਾਨ ਦੀ ਇਕਨੋਮੀ ਦੇ ਵਿੱਚ ਵੀ ਇੱਕ ਵੱਡੀ ਪਰਸੈਂਟੇਜ ਜਿਹੜੀ ਹੈ ਉਹ ਮਿਲਟਰੀ ਬਜਟ ਦੇ ਉੱਤੇ ਆਉਂਦੀ ਹੈ। ਔਰ ਜ਼ਾਹਰ ਹੈ ਕਿ ਫੌਜ ਉੱਥੇ ਈਵਨ ਸਿਵਿਲੀਅਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਵੀ ਹਾਵੀ ਹੁੰਦੀ ਹੈ, ਕਿਉਂਕਿ ਫੌਜ ਤੋਂ ਬਿਨਾਂ ਨਾ ਪਾਕਿਸਤਾਨ ਦਾ ਜਿਹੜਾ ਉਹ ਅਦਰਵਾਈਜ਼ ਜਿਵੇਂ ਦੀ ਇੰਡੀਆ ਦੇ ਇੰਟਰਫੀਅਰੈਂਸ ਹੈ, ਪਲੱਸ ਉੱਥੇ ਜਦੋਂ ਜਨਰਲ ਅਯੂਬ ਖਾਨ ਨੇ ਟੇਕ ਓਵਰ ਕੀਤਾ ਇੱਕ ਫੌਜੀ ਰਾਜ ਦਾ ਚਲਨ ਵੀ ਹੋ ਗਿਆ। ਹੁਣ 2 ਮੌਕੇ ਹੁੰਦੇ ਨੇ ਜਦੋਂ ਕਿ ਪਾਕਿਸਤਾਨ ਦੇ ਨੁਮਾਇੰਦਿਆਂ ਦੇ ਕੋਲ ਕੁਝ ਕਹਿਣ ਨੂੰ ਹੁੰਦਾ। ਇਫੈਕਟਿਵ ਪਾਰਟ ਤਾਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ 5 ਅਗਸਤ 2019 ਨੂੰ ਇੱਕ ਪਾਸੇ ਟਰੰਪ ਇਮਰਾਨ ਖਾਨ ਦੀਆਂ ਤਾਰੀਫਾਂ ਕਰ ਰਹੇ ਸੀ, ਪਰ ਦੂਸਰੇ ਪਾਸੇ ਉਹਨਾਂ ਨੇ ਮੋਦੀ ਜਿਹੜਾ ਉਹ ਆਰਟੀਕਲ 370 ਖਤਮ ਕਰਕੇ 35A ਖਤਮ ਕਰਕੇ ਜੰਮੂ ਕਸ਼ਮੀਰ ਸੂਬੇ ਦਾ ਵਜੂਦ ਹੀ ਮਿਟਾ ਰਿਹਾ ਸੀ। ਔਰ ਉਹਦੇ ਤੇ 4 ਸਾਲ ਇਸ ਗੱਲ ਨੂੰ ਵੀ ਹੋ ਗਏ। ਹੁਣ ਨਾ ਉੱਥੇ ਕੋਈ ਇਲੈਕਸ਼ਨਾਂ ਕਰਾਉਣ ਦਾ ਨਾਂ ਲੈਂਦੇ ਨੇ, ਔਰ ਕਿਵੇਂ ਉੱਥੇ ਡੈਮੋਗ੍ਰਾਫੀ ਬਦਲ ਰਹੇ ਨੇ, ਜ਼ੁਲਮ ਵੀ ਚੱਲ ਰਿਹਾ। ਪਾਕਿਸਤਾਨ ਕੋਲ 2 ਮੌਕੇ ਹੁੰਦੇ ਨੇ, ਜਾਂ ਸਤੰਬਰ ਮਹੀਨੇ 'ਚ ਜਦੋਂ UN ਜਨਰਲ ਅਸੈਂਬਲੀ ਦਾ ਸੈਸ਼ਨ ਹੁੰਦਾ ਨਿਊਯਾਰਕ 'ਚ, ਉਹਦੇ 'ਚ ਉਹਨਾਂ ਦਾ ਨੁਮਾਇੰਦਾ ਜਿੱਥੇ ਬਾਕੀ ਇਸ਼ੂਜ਼ ਦੀ ਗੱਲ ਕਰਦਾ ਉੱਥੇ ਜੰਮੂ ਕਸ਼ਮੀਰ ਦੀ ਵੀ ਗੱਲ ਕਰ ਦਿੰਦਾ, ਅਤੇ ਜਾਂ ਹਿਊਮਨ ਰਾਈਟ ਕੌਂਸਲ ਜਿਹਦਾ ਹੈੱਡਕੁਆਟਰ ਜਨੀਵਾ ਦੇ ਵਿੱਚ ਹੈ, 43 ਮੁਲਕ ਦੇ ਮੈਂਬਰ ਨੇ, ਔਰ ਅੱਜ ਕੱਲ੍ਹ ਹਿਊਮਨ ਰਾਈਟ ਕੌਂਸਲ ਦਾ 55ਵਾਂ ਸੈਸ਼ਨ 55th ਸੈਸ਼ਨ ਚੱਲ ਰਿਹਾ। ਸੋ ਉਹਦੇ 'ਚ ਕਿਉਂਕਿ ਹਰ ਦੇਸ਼ ਦਾ ਨੁਮਾਇੰਦਾ ਆਪਣੀ ਗੱਲ ਕਹਿੰਦਾ ਹੈ, ਫਿਰ ਜਿਹਦੇ ਬਾਰੇ ਕੋਈ ਕਿਹਾ ਜਾਏ ਉਹਦੇ ਕੋਲ ਵੀ ਰਾਈਟ ਟੂ ਆਨਸਰ ਹੁੰਦਾ। ਔਰ ਅਸੀਂ ਆਲਰੇਡੀ ਇੱਕ ਦਿਨ ਇਹ ਸੈਗਮੈਂਟ ਕਰ ਚੁੱਕੇ ਹਾਂ, ਕਿਉਂਕਿ ਕਾਫੀ ਜਿਹੜਾ ਜਦੋਂ 43 ਮੁਲਕਾਂ ਨੇ ਹਿੱਸਾ ਲੈਣਾ ਤਾਂ ਉਹ ਇੱਕ ਅੱਧੇ ਦਿਨ ਦਾ ਨਹੀਂ ਹੁੰਦਾ, ਉਹ ਵੀ ਕਈ ਦਿਨ ਚੱਲਣ ਵਾਲਾ ਫੰਕਸ਼ਨ ਹੁੰਦਾ। ਸੋ ਆਲਰੇਡੀ ਇੱਕ ਜਿਹੜਾ ਕੰਬੈਟ ਹੈ ਜਾਂ ਇੱਕ ਡਿਊਲ ਹੈ ਇੰਡੀਆ ਔਰ ਪਾਕਿਸਤਾਨ ਦਾ ਹੋ ਚੁੱਕਾ ਆਪਸ 'ਚ, ਕਿ ਵੀ ਜਿਹਦੇ 'ਚ ਪਾਕਿਸਤਾਨ ਨੇ ਆਪਣੇ ਤੌਰ ਤੇ ਜਦੋਂ ਮੁਲਕ ਦੀ ਨੁਮਾਇੰਦਗੀ ਕੀਤੀ ਔਰ ਉਹਨਾਂ ਨੇ ਜੰਮੂ ਕਸ਼ਮੀਰ ਦਾ ਜ਼ਿਕਰ ਕੀਤਾ ਹਿਊਮਨ ਰਾਈਟਸ ਵਾਇਲੇਸ਼ਨ ਦਾ, ਔਰ ਇੰਡੀਆ ਨੇ ਰਾਈਟ ਟੂ ਆਨਸਰ ਦੇ ਥੱਲੇ ਪਾਕਿਸਤਾਨ ਨੂੰ ਜਿਹੜਾ ਹੈ ਉਸ ਬਾਰੇ ਬੁਰੇ ਭਲੇ ਸ਼ਬਦ ਕਹੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਹੈ ਉਹਨਾਂ ਨੂੰ ਕੀ ਕਹਿਣ ਦਾ ਹੱਕ ਹੈ ਵਿਚ ਆਰ ਸੋਕਡ ਇਨ ਰੈਡ, ਕਿ ਜਿੱਥੇ ਆਲਰੇਡੀ ਦਹਿਸ਼ਤਗਰਦੀ ਦੇ ਨਾਲ ਖੂਨ ਵਗਦਾ ਹੈ, ਉਹ ਕਿਹੜੀ ਦਹਿਸ਼ਤਗਰਦੀ ਜੰਮੂ ਕਸ਼ਮੀਰ 'ਚ ਗੱਲ ਕਰਦੇ ਨੇ ਔਰ ਕਿਹੜੇ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ। ਪਰ ਮੈਨੂੰ ਇਹ ਲੱਗਦਾ ਸੀ ਕਿ ਵੀ ਹੋ ਗਿਆ ਉਸ ਸਾਰੇ ਦਾ। ਹੁਣ ਅੱਜ ਜਿਹੜੀ ਮੇਨ ਖਬਰ ਉਹਨਾਂ ਦੀ PTI ਔਰ ਇੰਟਰਨੈਸ਼ਨਲ ਮੀਡੀਆ 'ਚ ਵੀ ਹੈ ਕਿ ਵੀ ਕਿਵੇਂ ਉਹਨਾਂ ਨੇ ਪਾਕਿਸਤਾਨ ਨੇ OIC ਜਿਹੜੀ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ ਜਥੇਬੰਦੀ ਹੈ, ਜਿਹਦੇ 55 ਜਾਂ 57 ਦੇਸ਼ ਮੈਂਬਰ ਨੇ, OIC ਦੇ ਬਿਹਾਫ ਤੇ ਵੀ ਪਾਕਿਸਤਾਨ ਨੇ ਪ੍ਰੈਜੈਂਟੇਸ਼ਨ ਦਿੱਤੀ, ਔਰ ਪਾਕਿਸਤਾਨ ਦੇ ਨੁਮਾਇੰਦੇ ਨੇ ਜਿਹੜਾ ਉਹਦੇ 'ਚ ਇੱਕ ਵਾਰ ਫਿਰ OIC ਦੇ ਬਿਹਾਫ ਤੇ ਜੰਮੂ ਕਸ਼ਮੀਰ ਦੀ ਗੱਲ ਕੀਤੀ। ਹੁਣ ਤੁਸੀਂ ਇਹਨਾਂ ਦੀ ਸਮਾਰਟਨੈਸ ਦੇਖੋ। ਪਹਿਲਾਂ ਤਾਂ ਉਹਨਾਂ ਨੇ ਜਿਹੜਾ ਮੇਨ 'ਚ ਜਵਾਬ ਦਿਵਾਉਣਾ ਸੀ ਉਹ ਤਾਂ ਰੁਚਿਕਾ ਕੰਬੋਜ ਤੇ ਉਹਨਾਂ ਦੀ ਪਰਮਾਨੈਂਟ ਰਿਪਰੈਜ਼ੈਂਟੇਟਿਵ ਤੇ ਦੂਜਿਆਂ ਨੂੰ। ਹੁਣ ਇਹ ਕੋਈ ਸਿੱਖ ਬੱਚੀ ਜਗਪ੍ਰੀਤ ਕੌਰ, ਜ਼ਾਹਰ ਹੈ ਇੰਡੀਅਨ ਫੋਰਨ ਸਰਵਿਸ ਦੀ ਹੋਏਗੀ, ਉਹਨੂੰ ਫਰੰਟ ਦੇ ਉੱਤੇ ਲਿਆ ਕੇ ਖੜਾ ਕੀਤਾ ਕਿ ਵੀ ਉਹ ਜਵਾਬ ਦੇ ਜਿਹੜਾ OIC ਵਾਲੇ ਦੇ ਬਿਹਾਫ ਤੇ ਪਾਕਿਸਤਾਨ ਨੇ ਕੀਤਾ। ਔਰ ਉਹਨੇ ਜੋ ਕਿਹਾ, ਹੁਣ ਇਹ ਤਾਂ ਬਹੁਤ ਵਾਰ ਨੂੰ ਸਮਝਣਾ ਚਾਹੀਦਾ ਕਿ ਭਾਈ ਕਿਵੇਂ ਇਹ ਯੂਜ਼ ਕਰਦੇ ਨੇ। ਇਹੀ ਨਹੀਂ ਕਿ ਹੁਣ ਕਰਦੇ ਨੇ, 1995 ਦੇ ਦੌਰ ਦੇ ਵਿੱਚ, 94 ਜਾਂ 95 'ਚ ਜਦੋਂ ਉਹ ਇਹਨਾਂ ਦਾ ਹੀ ਹਿਊਮਨ ਰਾਈਟ ਕੌਂਸਲ ਦਾ ਜਨੇਵਾ ਸੈਸ਼ਨ ਹੀ ਹੋਇਆ, ਉਦੋਂ ਸਿੱਖਾਂ ਦੀਆਂ ਕਿਲਿੰਗਸ ਪੰਜਾਬ ਚੱਲ ਰਹੀਆਂ ਸੀ, ਝੂਠੇ ਪੁਲਿਸ ਮੁਕਾਬਲੇ ਚੱਲ ਰਹੇ ਸੀ, ਔਰ ਉਦੋਂ ਜਿਹੜਾ ਡੈਲੀਗੇਸ਼ਨ ਉਸ ਪੀਰੀਅਡ 'ਚ ਨਰਸਿਮਹਾ ਰਾਓ ਸਰਕਾਰ ਨੇ ਭੇਜਿਆ, ਉਹਦੀ ਅਗਵਾਈ ਵਾਜਪਾਈ ਕਰ ਰਿਹਾ ਸੀ। ਉਹਦੇ 'ਚ ਮਨਮੋਹਨ ਸਿੰਘ ਐਜ਼ ਏ ਫਾਈਨੈਂਸ ਮਿਨਿਸਟਰ ਉਹਨੇ ਕਿਹਾ ਜੀ ਮੈਂ ਸਿੱਖ ਹਾਂ ਔਰ ਮੈਂ ਇਹ ਕਹਿਣਾ ਚਾਹੁੰਦਾ ਵੀ ਕੋਈ ਹਿਊਮਨ ਰਾਈਟ ਵਾਇਲੇਟ ਨਹੀਂ ਹੋ ਰਹੇ। ਦੂਸਰੇ ਪਾਸੇ ਫਾਰੂਕ ਅਬਦੁੱਲਾ ਨੂੰ ਭੇਜਿਆ ਹੋਇਆ ਸੀ, ਉਹਨੇ ਕਿਹਾ ਜੀ ਮੈਂ ਕਸ਼ਮੀਰੀ, ਮੈਂ ਦੂਜਾ, ਔਰ ਅਸੀਂ ਤਾਂ ਬੜੇ ਅਮਨ ਅਮਾਨ ਨਾਲ ਰਹਿ ਰਹੇ ਹਾਂ। ਜਿਵੇਂ ਫਾਰੂਕ ਅਬਦੁੱਲੇ ਨੇ ਹੁਣ ਵੀ ਪਿਛਲੇ ਦਿਨਾਂ 'ਚ ਉੱਥੇ ਕਰਨਾਟਕਾ 'ਚ ਜਾ ਕੇ ਕਿਹਾ ਕਿ ਜੰਮੂ ਕਸ਼ਮੀਰ ਵਾਜ਼ ਪਾਰਟ ਆਫ ਇੰਡੀਆ, ਇਜ਼ ਪਾਰਟ ਆਫ ਇੰਡੀਆ, ਵਿਲ ਆਲਵੇਜ਼
ਬੀ ਪਾਰਟ ਆਫ ਇੰਡੀਆ। ਜਦੋਂ ਤੁਸੀਂ ਇਸ ਹੱਦ ਤੱਕ ਜਾਣਦੇ ਹੋ, ਉੱਥੇ ਵੀ ਉਹਨਾਂ ਨੇ ਸਿੱਖ ਔਰ ਮੁਸਲਮਾਨ ਔਰ ਈਵਨ ਕਿਉਂਕਿ ਉਦੋਂ ਦਲਿਤਾਂ ਦਾ ਇਸ਼ੂ ਵੀ ਕਾਫੀ ਹਾਈਲਾਈਟ ਹੋਇਆ ਸੀ ਔਰ ਈਵਨ ਦਲਿਤ ਆਰਗੇਨਾਈਜੇਸ਼ਨਾਂ ਡਾਇਸਪੋਰਾ 'ਚ ਲੌਬੀ ਕਰਦੀਆਂ ਸੀ ਕਿ ਜਿਹੜਾ ਕਾਸਟ ਸਿਸਟਮ ਹੈ ਇਹਨੂੰ ਰੇਸਿਜ਼ਮ ਮੰਨਿਆ ਜਾਏ, ਨਸਲਵਾਦ ਮੰਨਿਆ ਜਾਏ। ਤੇ ਉਦੋਂ ਜਗਜੀਵਨ ਰਾਮ ਦੀ ਡਾਟਰ ਮੀਰਾ ਕੁਮਾਰ, ਸ਼ਾਇਦ ਉਹਦਾ ਨਾਂ ਸੀ, ਉਹ ਸਪੀਕਰ ਸੀਗੀ ਜਾਂ ਬਾਅਦ ਸਪੀਕਰ ਬਣੀ, ਉਹ ਵੀ ਇੰਡੀਅਨ ਗਵਰਨਮੈਂਟ ਨੇ ਭੇਜਿਆ ਸੀ ਮੀਰਾ ਕੁਮਾਰ ਨੂੰ ਕਿ ਦੇਖੋ ਮੈਂ ਤਾਂ ਦਲਿਤ ਹੈ, ਮੈਂ ਦੇਖੋ ਇਸ ਹੱਦ ਤੱਕ ਪਹੁੰਚੀ ਹੈ, ਕੋਈ ਵੈਸੇ ਸਾਡਾ ਸੰਵਿਧਾਨ ਸਭ ਨੂੰ ਹੱਕ ਦਿੰਦਾ ਇਹ ਉਹ। ਹੁਣ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਨੇ ਇੱਕ ਪਾਸੇ ਸਿੱਖਾਂ ਨੂੰ ਕੁੱਟ ਰਹੇ ਨੇ ਪੰਜਾਬ 'ਚ, ਮੁਸਲਮਾਨਾਂ ਨੂੰ ਕਸ਼ਮੀਰ 'ਚ ਕੁੱਟ ਰਹੇ ਨੇ, ਭਾਰਤ ਭਰ 'ਚ ਵੀ ਕੁੱਟ ਰਹੇ ਨੇ, ਤੇ ਕਸ਼ਮੀਰੀਆਂ ਦੀ ਜੇ ਕੋਈ ਪੀੜ ਜਾਂ ਆਵਾਜ਼ ਪਾਕਿਸਤਾਨ ਦੇ ਨੁਮਾਇੰਦੇ ਨੇ, ਭਾਵੇਂ ਉਹ ਵੀ ਸਰਸਰੀ ਜਿਹਾ ਹੀ ਰਹਿ ਗਿਆ, ਉਹਨਾਂ ਦੇ ਕੋਲ ਵੀ ਕੋਈ ਵਿਲ ਨਹੀਂ ਹੈ ਵੀ ਉਹਨਾਂ ਨੇ ਕੋਈ ਕਸ਼ਮੀਰ ਲਿਬਰੇਟ ਕਰਵਾਉਣਾ, ਪਰ ਉਹਨੂੰ ਕਾਊਂਟਰ ਕਰਨ ਦੇ ਲਈ ਵੀ ਉਹਨਾਂ ਨੇ ਇਹ ਬੀਬੀ ਲੱਭ ਲਿਆਂਦੀ ਹੈ ਜਗਪ੍ਰੀਤ ਕੌਰ, ਔਰ ਉਹਨੇ ਔਰ PTI ਨੇ ਮੇਨ ਖਬਰ ਲਾਈ ਕਿ ਵੀ ਇਹ ਇੰਟਰੋਸਪੈਕਟ ਔਨ ਡਿਜ਼ਰਵਡ ਗਲੋਬਲ ਰੈਪੂਟੇਸ਼ਨ ਐਜ਼ ਵਰਲਡਜ਼ ਟੈਰਰਿਜ਼ਮ ਫੈਕਟਰੀ, ਇੰਡੀਆ ਹਿਟਸ ਆਊਟ ਐਟ ਪਾਕਿਸਤਾਨ ਇਨ UN। ਔਰ ਉਹਦੇ 'ਚ ਉਹਨੇ ਕਿਹਾ ਕਿ ਅੰਡਰ ਸੈਕਟਰੀ ਇਨ ਇੰਡੀਆਜ਼ ਪਰਮਾਨੈਂਟ ਮਿਸ਼ਨ ਹੈ, ਅੰਡਰ ਸੈਕਟਰੀ ਹੈ ਕੁੜੀ ਪਰਮਾਨੈਂਟ ਮਿਸ਼ਨ UN ਦੀ ਜਨੇਵਾ, ਜਗਪ੍ਰੀਤ ਕੌਰ exercise the country's right of reply at the general debate at the 55th regular session of UN Human Rights Council। और ਉਹਦੇ 'ਚ ਉਹਨੇ ਕਿਹਾ ਕਿ we have taken the floor previously during this session and conveyed our disinclination to waste the council's time in responding to fallacious comments about India by one particular delegation। Kaur said कि जी ਅਸੀਂ ਵਕਤ ਨਹੀਂ ਵੇਸਟ ਕਰਨਾ ਚਾਹੁੰਦੇ ਕੌਂਸਲ ਦਾ, ਪਹਿਲਾਂ ਵੀ ਅਸੀਂ ਦਾ ਜਵਾਬ ਦਿੱਤਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਕੰਟਰੀ ਜਿਹੜੀ ਹੈ ਉਹ ਡਾਇਟਰਾਈਬ ਕਰ ਰਹੀ ਹੈ ਇੰਡੀਆ ਦੇ ਅਗੇਂਸਟ OIC ਦੇ ਬਿਹਾਫ ਦੇ ਉੱਤੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਮੁਲਕ ਦਾ ਜਿਹੜਾ ਹੈ ਇਹ ਜਿਹੜਾ ਹੈ ਉਹ ਵਰਲਡਸ ਟੈਰਰਿਜ਼ਮ ਫੈਕਟਰੀ ਹੈ, ਇਹ ਦੁਨੀਆ ਦੀ ਦਹਿਸ਼ਤਗਰਦੀ ਦਾ ਕਾਰਖਾਨਾ ਹੈ। ਇਹ ਕਿਸੇ ਨੂੰ ਕੀ ਕਹਿਣ ਜੋਗੇ ਨੇ। ਔਰ ਅਸੀਂ ਪਹਿਲਾਂ ਵੀ ਇਹ ਕਹਿ ਚੁੱਕੇ ਹਾਂ, ਕੰਟਰੀ ਸੋਕਡ ਇਨ ਦਾ ਰੈਡ ਆਫ ਦਾ ਬਲੱਡਸ਼ੈਡ ਫਰੋਮ ਦਾ ਟੈਰਰਿਜ਼ਮ that it sponsored around the world as first secretary। ਦੂਜਾ ਇਹ ਸਾਰੇ ਨੂੰ ਅਨੁਪਮਾ ਸਿੰਘ ਤੋਂ ਪਹਿਲਾਂ ਕਹਾਇਆ ਸੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੰਡੀਆ ਦਾ ਤਾਂ ਸਮਝ ਆ ਸਕਦਾ ਹੈ ਕਿ ਵੀ ਉਹ ਕੀ ਕਰ ਰਹੇ ਨੇ। ਹਾਲਾਂ ਜਦੋਂ ਯੂਨਾਈਟਿਡ ਨੇਸ਼ਨਸ ਦੇ ਪ੍ਰੋਮੀਨੈਂਟ ਜਿਹੜੇ ਆਫੀਸ਼ੀਅਲ ਨੇ ਜਿਹੜੇ ਉਹ ਸਾਰਿਆਂ ਨੂੰ ਮਿਸਟਰ ਬੋਲਕਰ ਟੁਰਕ ਜਾਂ ਟੁਰਕ ਲਿਖਿਆ ਜਾਂਦਾ ਹੈ, ਉਹਨੇ ਜਦੋਂ ਉਹਦੀ ਵਾਰੀ ਆਈ ਉਹਨਾਂ ਦੀ ਮਿਸਟਰ ਟੁਰਕ ਦੀ, ਤਾਂ ਉਹਨੇ ਇਸ ਦੇ ਉੱਤੇ ਕਿਹਾ ਕਿ ਭਾਈ ਅਸੀਂ ਆਉਣ ਵਾਲੇ ਪੀਰੀਅਡ ਦੇਖ ਰਹੇ ਹਾਂ ਵੀ ਰੂਸ, ਈਰਾਨ, ਸੈਨੇਗਲ, ਘਾਨਾ ਔਰ ਭਾਰਤ ਜਿਹਦੇ 'ਚ ਚੋਣਾਂ ਹੋਣ ਜਾ ਰਹੀਆਂ ਨੇ, ਪਾਕਿਸਤਾਨ ਔਰ ਦੂਜੇ ਤਾਂ ਹੋ ਚੁੱਕੀਆਂ। ਉਹਨਾਂ ਨੇ ਕਿਹਾ ਵੀ 96 ਕਰੋੜ ਭਾਰਤ ਦੇ ਜਿਹੜੇ ਵੋਟਰ ਨੇ ਉਹ ਵੋਟਾਂ 'ਚ ਹਿੱਸਾ ਲੈਣਗੇ ਆਉਣ ਵਾਲੇ ਪੀਰੀਅਡ 'ਚ। ਇਹ ਦੱਸਦਾ ਹੈ ਵੀ ਭਾਰਤ ਇੱਕ ਧਰਮ ਨਿਰਪੇਖ ਹੈ, ਉਸ ਦੀਆਂ ਜਮਹੂਰੀ ਕਦਰਾਂ ਕੀਮਤਾਂ ਨੇ ਔਰ ਉਸ ਦੀ ਡਾਈਵਰਸਿਟੀ ਦੀ ਅਸੀਂ ਸਰਾਹਨਾ ਕਰਦੇ ਹਾਂ, ਲੇਕਿਨ ਸਾਨੂੰ ਇਸ ਨੂੰ ਲੈ ਕੇ ਫਿਕਰ ਵੀ ਨੇ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਭਾਰਤ ਦੇ ਨਾਗਰਿਕਾਂ ਦੇ ਉੱਤੇ ਪਾਬੰਦੀਆਂ ਵੱਧ ਰਹੀਆਂ ਨੇ ਔਰ ਜਿਵੇਂ ਹਿਊਮਨ ਰਾਈਟਸ ਐਕਟਿਵਿਸਟ ਹੋਣ, ਜਰਨਲਿਸਟ ਹੋਣ ਜਾਂ ਜਿਹੜੇ ਕ੍ਰਿਟਿਕ ਨੇ ਭਾਰਤ ਸਰਕਾਰ ਦੇ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਔਰ ਘੱਟ ਗਿਣਤੀਆਂ ਖਾਸ ਤੌਰ 'ਤੇ ਮੁਸਲਮਾਨਾਂ ਦੇ ਖਿਲਾਫ ਨਫ਼ਰਤੀ ਭਾਸ਼ਣ ਔਰ ਡਿਸਕ੍ਰਿਮੀਨੇਸ਼ਨ ਚੱਲ ਰਹੀ ਹੈ। ਇਹ ਹੁਣ ਉਸੇ ਹੀ ਜਿਹੜਾ ਸੈਸ਼ਨ ਦੇ ਵਿੱਚ 55th 'ਚ UN ਦਾ ਆਫੀਸ਼ੀਅਲ ਕਹਿ ਰਿਹਾ। ਔਰ ਉਹਨਾਂ ਨੇ ਕਿਹਾ ਵੀ ਇਹ ਜ਼ਰੂਰੀ ਹੈ ਕਿ ਹਰ ਜਿਹੜਾ ਸ਼ਹਿਰੀ ਹੈ ਉਹਦੀ ਭਾਗੀਦਾਰੀ ਲਈ ਸਿਸਟਮ ਦੇ ਵਿੱਚ ਜਿਹੜਾ ਖੁੱਲ੍ਹਾ ਮਾਹੌਲ ਹੋਣਾ ਚਾਹੀਦਾ। ਫਿਰ ਉਹਨਾਂ ਨੇ ਜਿਹੜਾ ਇਲੈਕਟ੍ਰੀਕਲ ਬੌਂਡ ਦੇ ਉੱਤੇ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਭਾਰਤ ਦੇ, ਉਹਦੀ ਸਰਾਹਨਾ ਕੀਤੀ। ਔਰ ਉਹਨਾਂ ਨੇ ਕਿਹਾ ਵੀ ਇਸ ਸਾਲ 'ਚ 60 ਤੋਂ ਜ਼ਿਆਦਾ ਮੁਲਕਾਂ 'ਚ ਚੋਣਾਂ ਹੋਣੀਆਂ ਨੇ ਔਰ ਅਸੀਂ ਇਹ ਦੇਖਦੇ ਹਾਂ ਕਿ 2024 ਇੱਕ ਅਹਿਮ ਸਾਲ ਹੈ। ਹੁਣ ਇਹਦੇ ਉੱਤੇ ਵੀ ਜਦੋਂ ਤੁਰਕ ਨੇ ਭਾਰਤ ਨੂੰ ਇਸ ਦੇ ਉੱਤੇ ਜਿਹੜਾ ਨਿਸ਼ਾਨੇ 'ਤੇ ਲਿਆ, ਤੇ ਭਾਰਤ ਦਾ ਜਿਹੜਾ ਨੁਮਾਇੰਦਾ ਅਰਦਿਮ ਬਾਗਚੀ, ਉਹਨੇ ਕਿਹਾ ਕਿ ਜੀ ਇਹ ਅਸੀਂ ਸਮਝਦੇ ਹਾਂ ਵੀ ਮਿਸਟਰ ਤੁਰਕ ਨੂੰ ਇਹ ਨਹੀਂ ਸੀ ਕਹਿਣਾ ਚਾਹੀਦਾ। ਇਹ ਜਿਹੜਾ ਦੁਨੀਆ ਦੀ ਅਸੀਂ ਸਭ ਤੋਂ ਵੱਡੀ ਜਮਹੂਰੀਅਤ ਹੈ, ਇਹ ਸਾਡੀ ਰਿਐਲਿਟੀ ਨਹੀਂ ਹੈ ਜੋ ਸਾਡੇ ਬਾਰੇ ਕਿਹਾ ਗਿਆ। ਲੋਕਤੰਤਰ ਦੇ ਵਿੱਚ ਤਰਕ ਵਿਤਰਕ ਹੁੰਦੇ ਨੇ ਔਰ ਕੁਝ ਲੋਕ ਜਿਹੜੇ ਨੇ ਉਹ ਪ੍ਰੋਪੇਗੈਂਡੇ ਤੋਂ ਪ੍ਰਭਾਵਿਤ ਹੁੰਦੇ ਨੇ। ਇਹ ਜਿਹੜਾ ਸਾਡੇ ਖਿਲਾਫ ਪ੍ਰੋਪੇਗੈਂਡਾ ਕੀਤਾ ਜਾ ਰਿਹਾ UN ਮੁਖੀ
ਉਸ ਤੋਂ ਪ੍ਰਭਾਵਿਤ ਹੁੰਦਾ ਹੈ। ਸਾਡੀਆਂ ਸੰਸਥਾਵਾਂ ਬੜੀਆਂ ਮਜ਼ਬੂਤ ਨੇ, ਸਾਡੀ ਜੁਡੀਸ਼ਰੀ ਬੜੀ ਮਜ਼ਬੂਤ ਹੈ, ਅਸੀਂ ਸਾਰਿਆਂ ਦੀ ਰੱਖਿਆ ਕਰਦੇ ਹਾਂ। ਅਸੀਂ ਤਾਂ ਸਾਡਾ ਤਾਂ ਭਾਰਤ ਦੀ ਸਭਿਅਤਾ ਹੀ ਇਹ ਹੈ ਕਿ ਸਾਰੀ ਪ੍ਰਿਥਵੀ ਜਿਹੜੀ ਹੈ ਇੱਕ ਪਰਿਵਾਰ ਹੈ। ਔਰ ਉਹਨਾਂ ਨੇ ਕਿਹਾ ਦੇਖੋ ਜੀ ਅਸੀਂ ਕੋਵਿਡ-19 ਦੇ ਚੱਲਦੇ ਹਾਂ ਕਿਵੇਂ ਦੋਸਤ ਦੇਸ਼ਾਂ ਦੀ ਮਦਦ ਕੀਤੀ, ਔਰ ਅਸੀਂ ਹਮੇਸ਼ਾ ਹੀ ਤਿਆਰ ਰਹਿੰਦੇ ਹਾਂ ਹਰ ਇੱਕ ਦੀ ਮਦਦ ਕਰਨ ਦੇ ਵਿੱਚ। ਹੁਣ ਵੀ ਅਸੀਂ ਸੰਘਰਸ਼ ਔਰ ਜੰਗ ਦੇ ਵਿੱਚ ਜਿਹੜਾ ਕੂਟਨੀਤੀ ਔਰ ਡਾਇਲੋਗ ਇਸ ਨੂੰ ਜਿਹੜਾ ਉਹ ਪ੍ਰੈਫਰੈਂਸ ਦਿੰਦੇ। ਸੋ ਤੁਸੀਂ ਝੂਠ ਉੱਥੇ UN ਦੇ ਉੱਤੇ ਵੀ, ਹਾਲਾਂਕਿ ਜਦੋਂ UN ਹੈੱਡ ਇਸ ਗੱਲ ਨੂੰ ਕਹਿੰਦਾ ਮਿਸਟਰ ਟੁਰਕ, ਤੇ ਉਹਨਾਂ ਦੇ ਕੋਲ ਸਾਰੇ ਫੈਕਟਸ ਨੇ ਵੀ ਉੱਥੇ ਚੱਲ ਕੀ ਰਿਹਾ। ਲੇਕਿਨ ਜਿਹੜਾ ਸਾਡਾ ਕੰਸਰਨ ਹੈ ਭਾਰਤ ਨੇ, ਉਹ ਤਾਂ ਬਿੱਛੂ ਤਾਂ ਬਿੱਛੂ ਹੈ, ਉਸ ਨਾਲ ਉਹ ਛੋਟਾ ਹੋਏ ਵੱਡਾ ਹੋਏ ਉਹਦਾ ਡੰਗ ਇੱਕੋ ਜਿਹਾ ਹੀ ਹੋਣਾ। ਲੇਕਿਨ ਮੈਨੂੰ ਤਕਲੀਫ ਉਦੋਂ ਹੁੰਦੀ ਹੈ ਜਦੋਂ ਮੈਂ ਦੇਖਦਾ ਵੀ ਪਾਕਿਸਤਾਨ ਦਾ ਕੋਈ ਵੀ, ਭਾਵੇਂ ਉਹ ਰੂਲਿੰਗ 'ਚ ਹੈ ਜਾਂ ਆਪੋਜੀਸ਼ਨ 'ਚ ਹੈ, ਹੁਣ ਸ਼ਹਬਾਜ਼ ਸ਼ਰੀਫ ਨੇ ਐਜ਼ ਏ ਪ੍ਰਾਈਮ ਮਿਨਿਸਟਰ ਸਹੁੰ ਖਾਧੀ, ਮੋਦੀ ਨੇ ਕੱਲ੍ਹ ਮਦਦ ਜਿਹੜੀ ਆ ਉਹ ਉਸ ਦੀ ਉਹਨੂੰ ਵਧਾਈ ਵੀ ਦਿੱਤੀ। ਹੁਣ ਹਾਲਾਂ ਪਾਸਿੰਗ ਰੈਫਰੈਂਸ ਦੇ ਵਿੱਚ ਸ਼ਹਬਾਜ਼ ਸ਼ਰੀਫ ਨੇ ਜੰਮੂ ਕਸ਼ਮੀਰ ਸਮੇਤ ਅਸੀਂ ਸਾਰੇ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ, ਉੱਤੇ ਇੰਡੀਆ ਨੇ ਜਿਹੜਾ ਇਤਰਾਜ਼ ਵੀ ਚੁੱਕਿਆ। ਉਹਨਾਂ ਨੇ ਕਿਹਾ ਜੀ ਕਿਹੜਾ ਜੰਮੂ, ਅਸੀਂ ਤੁਹਾਡੇ ਵਾਲਾ ਲੈਣਾ। ਹੁਣ ਮਤਲਬ ਮੈਨੂੰ ਇਹ ਲੱਗਦਾ ਹੁੰਦਾ ਇਹੀ ਹਾਲ ਈਵਨ ਬੀਬੀ ਮਰੀਅਮ ਨਵਾਜ਼ ਜਿਹੜੇ ਪੰਜਾਬ ਦੀ ਚੀਫ ਮਿਨਿਸਟਰ ਬਣੀ ਹੈ, ਨਵਾਜ਼ ਸ਼ਰੀਫ ਦੀ ਬੇਟੀ, ਉਹਨਾਂ ਨੇ ਵੀ ਉਹਨੇ ਕਿਹਾ ਜੀ ਇੰਡੀਆ ਦਾ ਜਿਹੜਾ ਇਕਨੋਮਿਕਲ ਮਾਡਲ ਹੈ ਅਸੀਂ ਫੋਲੋ ਕਰਾਂਗੇ। ਇਹੀ ਗੱਲ ਈਵਨ ਇਮਰਾਨ ਖਾਨ ਵੀ, ਜਦੋਂ ਭਾਰਤ ਦੀ ਵਿਦੇਸ਼ ਨੀਤੀ ਦੇਖੋ ਜੀ ਕਿੰਨੀ ਉਹਨਾਂ ਦੀ ਨਿਊਟਰਲ ਹੈ। ਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਇੱਕ ਪਾਸੇ ਇੱਧਰ ਨੇ ਕਿ ਜਿਹੜੇ ਉਹ ਪਿਆਰ ਦੀਆਂ ਪੀਂਘਾਂ ਪਾਉਣੀਆਂ ਚਾਹੁੰਦੇ ਨੇ, ਤੇ ਦੂਸਰੇ ਪਾਸੇ ਉਹ ਨੇ ਜਿਹੜੇ ਕਿ ਤੁਹਾਡੀ ਹੋਂਦ ਨੂੰ ਹੀ ਨਹੀਂ ਕਬੂਲਦੇ। ਕੋਈ ਮੌਕਾ ਦੁਨੀਆ ਦੇ ਕਿਸੇ ਪਲੇਟਫਾਰਮ ਤੋਂ ਵੀ ਜਿਹੜਾ ਉਹ ਖਾਲੀ ਨਹੀਂ ਜਾਣ ਦਿੰਦਾ ਜਿਹਦੇ 'ਚ ਕਿ ਪਾਕਿਸਤਾਨ ਨੂੰ ਉਹ ਮਿਲਾਇਨ ਨਾ ਕਰਦੇ ਹੋਣ ਜਾਂ ਉਹਨੂੰ ਨੀਵਾਂ ਨਾ ਦਿਖਾਉਂਦੇ ਹੋਣ। ਪਰ ਇਹਦੇ ਬਾਵਜੂਦ ਮੈਨੂੰ ਇਹ ਲੱਗਦਾ ਕਿ ਭਾਈ ਇਹ ਪਤਾ ਨਹੀਂ ਜਾਂ ਤਾਂ ਇੱਕ ਕਮਜ਼ੋਰ ਦਾ ਜਾਂ ਮਾੜੇ ਧੀੜੇ ਦਾ ਇੱਕ ਬਣ ਜਾਂਦਾ ਕਿ ਵੀ ਉਹਨੇ ਸਾਹਬ ਵੱਲ ਦੇਖ ਕੇ, ਪਰ ਜਿਹੜਾ ਮੁਲਕ ਇੱਕ ਨਿਊਕਲੀਅਰ ਪਾਵਰ ਹੋਏ ਔਰ ਜਿਹਦੇ ਹੱਕ ਦੇ ਵਿੱਚ ਗੱਲ ਹੋਏ, ਜੰਮੂ ਕਸ਼ਮੀਰ ਦਾ ਇਸ਼ੂ UN ਸਿਕਿਉਰਿਟੀ ਕੌਂਸਲ ਦੇ ਵਿੱਚ ਖੁਦ ਇੰਡੀਆ ਲੈ ਕੇ ਗਿਆ ਹੈ, ਉਹਨਾਂ ਦੇ ਲੋਕਾਂ ਦਾ ਪਾਰਟ ਹੈ। ਮੋਰਲ, ਪੋਲੀਟੀਕਲ, ਲੀਗਲ, ਇੰਟਰਨੈਸ਼ਨਲ ਲਾਅ ਹਰ ਪੱਖ ਤੋਂ ਪਾਕਿਸਤਾਨ ਦਾ ਕੇਸ ਜਿਹੜਾ ਹੈ ਉਹ ਮਜ਼ਬੂਤ ਹੈ। ਲੇਕਿਨ ਜੇ ਇਹਦੇ ਬਾਵਜੂਦ ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਈ ਉਹ ਭਾਰਤ ਦੀ ਖੁਸ਼ਾਮਦ ਕਰਕੇ ਜਾਂ ਭਾਰਤ ਪੱਖੀ ਗੱਲਾਂ ਕਰਕੇ ਇਹਨਾਂ ਨੂੰ ਜਿਹੜਾ ਉਹ ਰਿਝਾ ਲੈਣਗੇ, ਫਿਰ ਉਹ ਵੱਡੇ ਭੁਲੇਖੇ ਦਾ ਸ਼ਿਕਾਰ ਨੇ। ਕਿਉਂਕਿ ਭਾਰਤੀ ਹਿੰਦੂ ਤਵੀਆਂ ਦੀ ਜ਼ਹਿਨੀਅਤ ਨੇ ਨਾ ਪਾਕਿਸਤਾਨ ਨੂੰ ਨਾ ਮੁਸਲਮਾਨਾਂ ਨੂੰ ਕਦੇ ਐਕਸੈਪਟ ਹੀ ਨਹੀਂ ਕੀਤਾ। ਇਨਬਿਲਟ ਇਨਹੈਰੈਂਟ ਹੇਟਰੇਡ ਹੈ ਉਹਨਾਂ ਦੀ ਪਾਕਿਸਤਾਨ ਲਈ ਵੀ ਔਰ ਮੁਸਲਮਾਨਾਂ ਲਈ ਵੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਨੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ, ਬੱਸਾਂ ਦੀ ਜਾਣਕਾਰੀ ਜਾਂ ਖਾਲਿਸਤਾਨ ਦੇ ਬੈਨਰ, ਫਲਾਇਰ, ਪੋਸਟਰ ਜਾਂ ਸਟicker ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306।
ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਉਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਮੋਦੀ ਸਰਕਾਰ ਦੇ ਚਲਦਿਆਂ ਭਾਰਤ ਇਸ ਵੇਲੇ ਬੇਰੁਜ਼ਗਾਰੀ ਜਿਹੜੀ ਹੈ ਉਹਦੇ ਵਿੱਚ ਜਿਹੜੀ ਹੈ ਸਿਖਰਾਂ ਤੇ ਪਹੁੰਚ ਚੁੱਕੀ ਹੈ ਔਰ ਇਉਂ ਲੱਗਦਾ ਹੈ ਕਿ ਬੰਗਲਾ ਜਿਹੜੇ ਬਾਹਰਲੇ ਮੁਲਕਾਂ ਵਿੱਚ ਨੌਕਰੀ ਝਾਂਸਾ ਦੇ ਕੇ ਸਰਕਾਰੀ ਅਤੇ ਨੀਮ ਸਰਕਾਰੀ ਅਦਾਰਿਆਂ ਵੱਲੋਂ ਨੌਜਵਾਨਾਂ ਨੂੰ ਰੂਸ, ਇਜ਼ਰਾਈਲ ਆਦਿ ਵਿੱਚ ਧੱਕਿਆ ਜਾ ਰਿਹਾ। ਰੂਸ ਤੋਂ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਕਿਵੇਂ ਉਹਨਾਂ ਨੌਜਵਾਨਾਂ ਨੂੰ ਯੂਕਰੇਨ ਦੇ ਖਿਲਾਫ ਲੜਨ ਲਈ ਜ਼ਬਰਦਸਤੀ ਜਿਹੜੇ ਫੌਜ ਵਿੱਚ ਭਰਤੀ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੁਛ ਦਿਨ ਪਹਿਲਾਂ ਦਾ ਹਿੰਦੂ ਅਖਬਾਰ ਨੇ ਇੱਕ ਸਟੋਰੀ ਕੀਤੀ ਕਿ ਜੀ 4 ਜਾਂ 5 ਨੌਜਵਾਨ ਇੰਡੀਅਨ ਜਿਹੜੇ ਨੇ ਉਹਨਾਂ ਨੇ ਪਹੁੰਚ ਕੀਤੀ ਹੈ ਕਿ ਭਾਈ ਉਹਨਾਂ ਨੂੰ ਹੈਲਪਰ ਬਣਾ ਕੇ ਰਸ਼ੀਅਨ ਆਰਮੀ ਨੇ ਜਿਹੜਾ ਉਹ ਧੱਕ ਦਿੱਤਾ ਹੈ ਯੂਕਰੇਨ ਦੇ ਵਿੱਚ। ਅਸੀਂ ਤਾਂ ਨੌਕਰੀ ਦੇ ਲਈ ਆਏ ਸੀ, ਸਾਨੂੰ ਭੇਜਿਆ ਗਿਆ ਸੀ, ਪਰ ਇਹ ਤਾਂ ਸਾਨੂੰ ਉੱਥੇ ਭੇਜ ਰਹੇ ਨੇ ਮਰਨ ਦੇ ਲਈ। ਔਰ ਉਸ ਦੇ ਉੱਤੇ ਈਵਨ ਮਿਸਟਰ ਓਵੇਸੀ MP ਨੇ ਪਾਰਲੀਮੈਂਟ 'ਚ ਵੀ ਸਵਾਲ ਚੁੱਕਿਆ, ਕਿਉਂਕਿ ਉਹਦਾ ਜਿਹੜਾ ਹੈਦਰਾਬਾਦ ਤੋਂ ਵੀ ਕੋਈ 1-2 ਬੰਦੇ ਉਹਨਾਂ 'ਚ ਸੀ, ਕੇਰਲਾ 'ਚੋਂ ਵੀ ਉੱਠਿਆ। ਫਿਰ ਇੰਡੀਅਨ ਗੌਰਮੈਂਟ ਨੇ ਮੰਨਿਆ, ਫਿਰ 100s ਦੀ ਗੱਲ ਆਈ ਕਿ 200 ਜਾਂ 300 ਬੰਦਾ ਹੈ ਜਿਹੜਾ ਉੱਥੇ ਗਿਆ ਔਰ ਉਹਨਾਂ ਨੇ ਚੁੱਕ ਕੇ ਆਰਮੀ 'ਚ। ਫਿਰ ਰਸ਼ੀਅਨ ਐਮਬੈਸੀ ਨੇ ਕਿਹਾ ਜੀ ਨਹੀਂ ਅਸੀਂ ਤਾਂ ਪ੍ਰੋਪਰਲੀ ਉਹਨਾਂ ਦੀ ਕੰਸੈਂਟ ਦੇ ਨਾਲ ਜਿਹੜੇ ਆਏ ਨੇ ਉਹਨਾਂ ਦੀ ਕੰਸੈਂਟ ਨਾਲ ਹੀ ਉਹਨਾਂ ਨੂੰ ਭਰਤੀ ਕੀਤਾ ਔਰ ਉਹਨਾਂ ਨੂੰ ਅਸੀਂ ਆਹ ਪੈਕੇਜ ਦੇ ਰਹੇ ਹਾਂ, ਉਹ ਦੇ ਰਹੇ। ਹੁਣ ਮੈਂ ਅੱਜ ਜਦੋਂ ਇਹ 2-3 ਖਬਰਾਂ ਮੇਰੇ ਸਾਹਮਣੇ ਨੇ ਔਰ ਇਸ ਤੋਂ ਇਲਾਵਾ ਇਹ ਵੀ ਆਇਆ ਵੀ ਕਿਵੇਂ ਜਿਹੜਾ ਨੇਤਨਯਾਹੂ ਔਰ ਮੋਦੀ ਨੇ ਡੀਲ ਕੀਤੀ ਹੈ ਕਿ ਵੀ ਉਹਨਾਂ ਨੇ 1 ਲੱਖ ਇੰਡੀਅਨ ਵਰਕਰ ਜਿਹੜਾ ਉਹ ਇਜ਼ਰਾਈਲ ਨੂੰ ਦੇਣਾ ਹੈ, ਕਿਉਂਕਿ ਗਜ਼ਾ 'ਚ ਜੋ ਹਾਲ ਉਹਨਾਂ ਨੇ ਕਰ ਦਿੱਤਾ ਹੈ ਫਲਸਤੀਨੀਆਂ ਨੂੰ, ਉਹ ਕੱਢ ਰਹੇ ਨੇ ਉੱਥੋਂ ਉਹਨਾਂ ਨੂੰ। ਉਹਨਾਂ ਦੀ ਵੀ ਇੰਪਲੋਇਮੈਂਟ, ਕਿਉਂਕਿ ਇਜ਼ਰਾਈਲ ਹਾਈਲੀ ਇੰਡਸਟਰੀਲਾਈਜ਼ਡ ਮੁਲਕ ਹੈ ਔਰ ਉੱਥੇ ਕਾਮੇ ਵੀ ਚਾਹੀਦੇ ਨੇ। ਅੱਗੇ ਤਾਂ ਗਰੀਬ ਉਹ ਵੀ ਫਲਸਤੀਨੀਆਂ ਨੂੰ ਐਕਸਪਲੋਇਟ ਕਰਕੇ ਹੀ ਰੱਖਦੇ ਸੀ, ਤੇ ਇੰਡੀਅਨਸ ਨੇ ਜਿਹੜਾ ਆਪਣੇ ਭੇਜਣੇ ਸ਼ੁਰੂ ਕਰਤੇ। ਆਲਰੇਡੀ ਹਰਿਆਣਾ ਹੋਏ, ਰਾਜਸਥਾਨ, ਔਰ ਅਨਐਮਪਲੋਇਮੈਂਟ ਇਸ ਲੈਵਲ 'ਤੇ ਭਾਰਤ ਦੇ ਵਿੱਚ ਹੈ। ਸਭ ਤੋਂ ਵੱਡਾ ਮੁੱਦਾ, ਹਾਲਾਂਕਿ ਕਿਉਂਕਿ ਧਰਮ ਇੱਕ ਐਸਾ ਨਸ਼ਾ ਹੁੰਦਾ ਹੈ ਵੀ ਉਹਦਾ ਤੁਸੀਂ ਨਾਅਰਾ ਵੇਚੀ ਜਾਓ ਤੇ ਲੋਕਾਂ ਨੂੰ। ਹੁਣ ਉੱਥੇ ਯੂਪੀ 'ਚ ਪਤਾ ਨਹੀਂ ਕਿੰਨੇ 70,000 ਪੁਲਿਸ ਦੀਆਂ ਅਸਾਮੀਆਂ ਦੇ ਲਈ ਮੰਗੇ ਗਏ ਤੇ ਕਿੰਨੇ ਲੱਖ ਜਿਹੜੇ ਲੋਕ ਨੇ ਉਹਨਾਂ ਨੇ ਫਾਰਮ ਭਰੇ, ਫੀ ਪਤਾ ਨਹੀਂ ਕਿੰਨੇ 100 ਕਰੋੜ ਦੀ ਇਕੱਠੀ ਹੋਈ। ਪਰ ਬਾਅਦ 'ਚ ਹਰ ਥਾਂ ਹੁੰਦਾ ਜੀ ਪੇਪਰ ਲੀਕ ਹੋ ਗਿਆ, ਦੂਜਾ ਇੰਨੀ ਅਨਐਮਪਲੋਇਮੈਂਟ। ਹੁਣ ਉਹਨਾਂ ਨੂੰ ਲੱਗਦਾ ਹੈ ਵੀ ਇੱਥੇ ਤਾਂ ਇਹ ਸਾਡੀ ਜਾਨ ਵੀ ਖਾਣਗੇ ਔਰ ਸਾਹਮਣੇ ਨਜ਼ਰ ਵੀ ਆਉਂਦਾ ਵੀ ਕਿਸ ਲੈਵਲ ਦੀ ਅਨਐਮਪਲੋਇਮੈਂਟ ਹੈ, ਇਹਨਾਂ ਨੂੰ ਭੇਜੋ, ਕੱਢੋ ਬਾਹਰ। ਉੱਥੇ ਕੁਛ ਤਾਂ ਸਰਕਾਰੀ ਐਨਕਰੇਜਮੈਂਟ ਹੈ। ਏਜੰਟ ਸਿਲਸਿਲਾ ਵੀ ਹੁਣ ਗੁਜਰਾਤੀ ਏਜੰਟ ਅੱਜ ਕੱਲ੍ਹ ਜ਼ਿਆਦਾ ਐਕਟਿਵ ਨੇ। ਉਹੀ ਜਹਾਜ਼ ਜਿਹੜਾ ਇੱਕ ਫਰਾਂਸ ਨੇ ਰੋਕਿਆ ਸੀ ਜਾਂ ਦੂਜਾ ਉਹ ਗੁਜਰਾਤੀ, ਉਹਦੇ 'ਚ ਜਿਹੜੇ ਨੇ ਉਹ ਸੀ ਮੁਸਾਫਰ ਵੀ ਔਰ ਉਹ ਸਾਰੀ ਕੰਪਨੀ ਔਰ ਏਜੰਟ ਵੀ ਗੁਜਰਾਤੀ ਸੀ। ਫਿਰ ਅਸੀਂ ਦੇਖਦੇ ਹਾਂ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਹਰਿਆਣਾ ਔਰ ਰਾਜਸਥਾਨ ਔਰ ਦੂਸਰੀ ਜਾਟ ਬੈਲਟ 'ਚੋਂ ਨੌਜਵਾਨਾਂ ਨੂੰ, ਸਿੱਖ ਤਾਂ ਪਹਿਲਾਂ ਹੀ ਨਿਕਲ ਹੀ ਰਹੇ ਨੇ ਇੰਡਾ। ਹੁਣ ਜਿਹੜੀ ਖਬਰ ਅੱਜ ਜਦੋਂ ਅਸੀਂ ਇਜ਼ਰਾਈਲ ਦੇ ਹਵਾਲੇ ਨਾਲ ਵੀ ਕਿਹਾ ਵੀ ਇਹ ਮਰਨ ਨੂੰ ਭੇਜ ਰਹੇ ਨੇ, ਤੇ ਅਸੀਂ 2 ਖਬਰਾਂ ਇਹ ਆਪਣੇ ਆਪ 'ਚ ਦੱਸਦੀਆਂ ਨੇ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਕਿਵੇਂ ਫੈਕਟ ਬੇਸਡ ਹੈ। Kerala man who died in missile attack on Israel border went there just 2 months ago. Or Niben Maxwell's body to be brought back to Kerala in 4 days and there are some formalities to be completed. ਹੁਣ ਇਹ ਬੰਦਾ ਜਿਹੜਾ ਕਿ ਕੇਰਲਾ ਨਾਲ ਸੰਬੰਧਿਤ ਹੈ, 2 ਮਹੀਨੇ ਪਹਿਲਾਂ ਹੀ ਉਹਨੂੰ ਇਜ਼ਰਾਈਲ ਭੇਜਿਆ ਗਿਆ ਕਿ ਵੀ ਤੂੰ ਕੰਮਕਾਰ ਕਰਨਾ, ਔਰ ਉਹਦਾ ਭਰਾ ਪਹਿਲਾਂ ਹੀ ਉੱਥੇ ਸੀ। ਔਰ ਇਹ ਜਿਹੜਾ ਅਟੈਕ, ਮਿਸਾਈਲ ਅਟੈਕ ਆਇਆ ਉਹਨਾਂ ਵੱਲੋਂ, ਜਿਹੜੇ ਵੀ ਲੜ ਰਹੇ ਨੇ ਉੱਥੇ ਹਮਾਸ ਵਾਲੇ, ਔਰ ਉਹ ਮਰ ਗਿਆ ਔਰ 2-3 ਜਿਹੜੇ ਨੇ ਹੋਰ ਜ਼ਖਮੀ ਹੋਏ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਮੇਰੇ ਪੁੱਤਰ ਨੇ ਮੈਨੂੰ ਦੱਸਿਆ, ਉਹਦੇ ਬਾਪ ਨੇ ਕਿਹਾ ਕਿ ਵੀ ਆਹ ਪਾਰਟ ਹੋਇਆ। ਔਰ ਜਿਹੜਾ ਮਰਿਆ ਉਹਦਾ 4 year old ਡਾਟਰ ਹੈ ਉਹਦੀ, ਤੇ ਵਾਈਫ ਉਹਦੀ ਪ੍ਰੈਗਨੈਂਟ ਹੈ। ਔਰ ਪਹਿਲਾਂ ਉਹ ਮਸਕਟ ਔਰ ਦੁਬਈ ਸੀ, ਫਿਰ ਉਹਨਾਂ ਨੂੰ ਇਹ ਐਨਕਰੇਜ ਕੀਤਾ ਗਿਆ ਕਿ ਤੁਸੀਂ ਇਜ਼ਰਾਈਲ ਜਾਓ ਕਿਉਂਕਿ ਉੱਥੇ ਤੁਹਾਡੇ ਲਈ ਨੌਕਰੀ ਦੇ ਚਾਂਸ ਨੇ। ਔਰ ਇਹ ਕਿਵੇਂ ਪਹੁੰਚਿਆ ਇਜ਼ਰਾਈਲ ਜਾਂ ਕੀ ਆ, ਉਹ ਮਰਿਆ ਤੇ 3 ਹੋਰ ਜ਼ਖਮੀ। ਸੋ ਇਹ ਜਿਹੜਾ ਹੁਣ 1 ਲੱਖ ਵਰਕਰ ਇਜ਼ਰਾਈਲ ਭੇਜਣ ਦਾ ਨਾਂ ਹੈ। ਜਿੱਦਣ ਇਹਨਾਂ ਦੇ ਬੋਰੀਆਂ 'ਚ ਬੈਗਾਂ 'ਚ ਭਰ ਕੇ ਆਏ ਇਹਦੀ ਡੈਡ ਬਾਡੀਜ਼, ਉਦੋਂ ਪਤਾ ਲੱਗੇਗਾ। ਪਰ ਜਿਹੜੀ ਮੇਰੇ ਲਈ ਸਿੱਖ ਨੁਕਤਾ ਨਿਗਾਹ ਤੋਂ ਹੋਰ ਵੀ ਫਿਕਰ ਵਾਲੀ ਗੱਲ ਹੋਈ, ਇਹ ਦਾ ਹਿੰਦੂ ਦੀ ਖਬਰ ਹੈ। 7 more Indians forced to fight in Russia seek government help। ਹੁਣ ਇੱਕ ਵੀਡੀਓ ਉੱਥੋਂ ਰਸ਼ੀਆ ਤੋਂ ਜਿਹੜੀ ਹੈ, ਉਹਨਾਂ ਨੇ 7 ਨੌਜਵਾਨਾਂ ਨੇ
ਜਿਹੜੀ ਆ ਉਹ ਭੇਜੀ ਆ। ਉਹਨਾਂ ਨੇ ਕਿਹਾ ਜੀ ਸਾਨੂੰ ਮਰਨ ਲਈ ਅੱਗੇ ਤੱਕ ਰਹੇ ਨੇ, ਸਾਨੂੰ ਬਚਾਓ। ਹੁਣ ਜਿਹੜੇ 7 ਨੇ ਤੁਸੀਂ ਉਹਨਾਂ ਦੇ ਨਾਂ ਸੁਣੋ, ਫਿਰ ਅੰਦਾਜ਼ਾ ਲਾ ਲਓ ਵੀ ਇਹ ਇਕੱਲੇ ਸਿੱਖਾਂ ਨੂੰ ਪੰਜਾਬ 'ਚ ਨਹੀਂ ਮਾਰਨਾ ਜਾਂ ਮਾਰੇ ਜਾਂ ਮਾਰਨ ਦੀ ਲਾਈਨ ਹੈ। 7 ਚੋਂ ਜਿਹੜੇ ਨੇ 5 ਜਿਹੜੇ ਨੇ ਸਿੱਖਾਂ ਦੇ ਮੁੰਡੇ ਨੇ ਪੰਜਾਬ ਦੇ। ਉਹਨਾਂ ਨੇ ਕਿਹਾ A group of 7 more Indians stuck on Russia-Ukraine border released 2 videos this week seeking the government's help to return to India. The 7 Indians have been identified as Gagandeep Singh, 24 ਸਾਲਾਂ ਦਾ ਮੁੰਡਾ, ਲਵਪ੍ਰੀਤ ਸਿੰਘ 24 ਸਾਲਾਂ ਦਾ, ਨਰੈਣ ਸਿੰਘ 22 ਸਾਲਾਂ ਦਾ, ਗੁਰਪ੍ਰੀਤ ਸਿੰਘ 21 ਸਾਲਾਂ ਦਾ, ਦੂਸਰਾ ਗੁਰਪ੍ਰੀਤ ਸਿੰਘ ਉਹ 23 ਸਾਲ ਦਾ, ਹਰਸ਼ ਕੁਮਾਰ 20 ਸਾਲ ਦਾ ਤੇ ਅਭਿਸ਼ੇਕ ਕੁਮਾਰ 21 ਸਾਲ ਦਾ। 5 ਜਿਹੜੇ ਨੇ ਪੰਜਾਬ ਤੋਂ ਨੇ, ਦੂਸਰੇ 2 ਹਰਿਆਣੇ ਤੋਂ ਨੇ। ਉਹ ਜ਼ਾਹਰ ਹੈ ਜਾਟਾਂ ਦੇ ਮੁੰਡੇ ਹੋਣਗੇ। ਔਰ ਉਹਨਾਂ ਦੇ ਵਿੱਚ ਵੀਡੀਓ ਦੇ ਵਿੱਚ ਇੱਕ ਬੰਦਾ ਕਹਿ ਰਿਹਾ ਕਿ ਦੇ ਅਰਾਈਵਡ ਇਨ ਰਸ਼ੀਆ ਔਨ ਟੂਰਿਸਟ ਵੀਜ਼ਾਸ, ਕਿ ਅਸੀਂ ਤਾਂ ਟੂਰਿਸਟ ਵੀਜ਼ਾ ਤੇ ਆਏ ਐਂਡ ਵਰ ਫੋਰਸਡ ਟੂ ਜੁਆਇਨ ਦਾ ਰਸ਼ੀਅਨ ਆਰਮੀ ਐਜ਼ ਹੈਲਪਰਸ ਆਫਟਰ ਪੁਲਿਸ ਡਿਟੇਨਡ them for not possessing a slip। ਉਹਨਾਂ ਨੂੰ ਬਹਾਨਾ ਲਾਇਆ ਜੀ ਤੁਹਾਡੇ ਕੋਲ ਫਲਾਣੀ ਸਲਿੱਪ ਨੇ, ਉਹਨਾਂ ਨੇ ਕਿਹਾ ਚਲੋ ਤੁਸੀਂ ਕਰੋ। ਔਰ ਉਹਨਾਂ ਨੇ ਕਿਹਾ ਜੀ ਸਾਨੂੰ ਫੋਰਸ ਕੀਤਾ ਗਿਆ ਰਸ਼ੀਅਨ ਆਰਮੀ ਜੁਆਇਨ ਕਰਨ ਲਈ, ਔਰ ਉਹਨਾਂ ਨੂੰ ਕਿਹਾ ਗਿਆ ਜੇ ਤੁਸੀਂ ਨਹੀਂ ਜੁਆਇਨ ਕਰਦੇ ਤਾਂ 10 ਸਾਲ ਦੀ ਤੁਹਾਨੂੰ ਕੈਦ ਹੈ, 10 years imprisonment। we were told that we only have to work as helpers। ਸਾਨੂੰ ਕਿਹਾ ਜੀ ਤੁਹਾਨੂੰ ਐਜ਼ ਏ ਹੈਲਪਰ, ਬਟ they enlisted us for training in arms and ammunition and are preparing to send us to Ukraine। ਉਹ ਚੀਕਾਂ ਮਾਰ ਰਹੇ ਨੇ ਕਿ ਸਾਨੂੰ ਤਾਂ ਲੱਗੇ ਨੇ ਮਰਨ ਲਈ ਭੇਜਣ ਯੂਕਰੇਨ। they kept us hungry and snatched our phone। ਸਾਡੇ ਫੋਨ ਖੋਹ ਰਹੇ ਨੇ, ਸਾਨੂੰ ਭੁੱਖੇ ਰੱਖਿਆ ਹੋਇਆ। one of men who is speaking Punjabi said in a video on March 3rd, ਇਹ 3 ਮਾਰਚ ਦੀ ਵੀਡੀਓ ਹੈ, ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅਸੀਂ ਤਰਲੇ ਕਰ ਰਹੇ ਹਾਂ ਸਾਡੀ ਕੋਈ ਨਹੀਂ ਸੁਣ ਰਹੇ ਵੀ ਉਹਨਾਂ ਨੇ ਰਸ਼ੀਅਨ ਆਰਮੀ ਨੇ ਸਾਨੂੰ ਕਿਹਾ ਵੀ ਤੁਹਾਨੂੰ 1 ਸਾਲ ਉੱਥੇ ਲੜਨਾ ਪਏਗਾ, ਜੇ ਜਿਉਂਦੇ ਰਹੇ ਤਾਂ ਵਾਪਸ ਭੇਜ ਦੇਵਾਂਗੇ। ਔਰ they are asking us to help them win the war। we don't know how to help them if we don't we may not survive। ਕਿ ਬਈ ਅਸੀਂ ਜਿਹੜਾ ਮਾਰੇ ਜਾਵਾਂਗੇ ਕੀ। ਹੁਣ ਇਹ ਐਵੇਂ ਨਹੀਂ ਹੋ ਰਿਹਾ ਵੀ ਕੌਣ ਉਹਨਾਂ ਨੂੰ, ਜੇ 7 ਚੋਂ 5 ਸਿੱਖ ਮੁੰਡੇ ਨੇ ਪੰਜਾਬ ਦੇ, ਉੱਥੇ ਇਹਨਾਂ ਹਾਲਾਤਾਂ 'ਚ ਧੱਕੇ ਜਾ ਰਹੇ ਨੇ। ਔਰ ਉਹਨਾਂ ਨੇ ਕਿਹਾ ਜੀ ਅਸੀਂ ਪਹਿਲਾਂ ਵੀ ਜਿਹੜਾ ਉਹ ਕਰ ਰਹੇ, ਸਾਨੂੰ ਮਾਰ ਦੇਣਾ ਇਹਨਾਂ ਨੇ, ਪਰ ਸਾਡਾ ਕੁਛ ਕਰੋ। ਸੋ ਇਹ ਹੁਣ ਬਹੁਤਿਆਂ ਦਾ ਹਾਲ ਤਾਂ ਪੰਜਾਬ ਅਸੈਂਬਲੀ ਦੀ ਕਾਰਵਾਈ ਚੱਲੀ ਹੈ, ਜਿਵੇਂ ਉੱਥੇ ਇੱਕ ਦੂਜੇ ਦੇ ਉੱਤੇ ਜੋ ਉਹਨਾਂ ਨੇ ਜਿਸ ਕਿਸਮ ਦੀ ਘਟੀਆ ਲੈਵਲ ਤੇ ਜਾ ਕੇ ਕੀਤਾ, ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਇੱਕ ਪਾਸੇ ਕਿਸਾਨ ਸ਼ੰਭੂ ਹੋਏ ਜਾਂ ਖਨੌਰੀ ਹੋਏ, ਉਹਦੇ 'ਚ ਕਿਸ ਹਾਲਤ 300-400 ਪੈਲਟ ਗਨਸ ਦਾ ਸ਼ਿਕਾਰ ਹੋ ਕੇ ਡੈਥਸ ਵੀ ਹੋਈਆਂ ਨੇ। ਇੱਧਰ ਹਾਲ ਇਹ ਹੈ ਵੀ ਪੰਜਾਬ ਦੇ ਨੌਜਵਾਨ ਉਹ ਕਿਵੇਂ, ਇਹ ਅਸੀਂ ਸੋਚ ਵੀ ਨਹੀਂ ਸੀ ਸਕਦੇ ਕਿ ਭਾਈ ਉਹਨਾਂ ਨੂੰ ਜਿਹੜਾ ਉਹ ਰਸ਼ੀਅਨ ਜਿਹੜੇ ਨੇ ਉਹ ਕਾਬੂ ਕਰਕੇ ਯੂਕਰੇਨ ਦੇ ਖਿਲਾਫ ਉੱਥੇ ਉਹ ਰਾ ਮਟੀਰੀਅਲ ਬਣਾਉਣਗੇ। ਔਰ ਬਾਕੀ ਜਿਹੜੇ ਨੇ ਹੁਣੇ ਇਜ਼ਰਾਈਲ 'ਚ ਭਰਤੀ ਹੋਣ ਲਈ ਕਹਿਣਾ, ਉਹਨਾਂ 'ਚ ਵੀ ਨਿਕਲ ਆਉਣਗੇ ਪੰਜਾਬ ਹਰਿਆਣੇ ਦੇ ਮੁੰਡੇ ਕਿ ਜੀ ਇੱਥੇ ਭੁੱਖੇ ਮਰਨ ਨਾਲੋਂ ਉੱਥੇ ਗੋਲੀਆਂ ਨਾਲ ਮਾਰ ਜਾਣਗੇ। ਸੋ ਇਸ ਸਾਰੇ ਦੇ ਚੱਲਦਿਆਂ ਕੋਈ ਇਸ ਵੇਲੇ ਵਾਲੀ ਵਾਰਸ ਨਹੀਂ ਹੈ ਜਿਹੜਾ ਇਸ ਪਾਰਟ ਨੂੰ ਚੈਲੰਜ ਕਰੇ ਕਿ ਭਾਈ ਹੋ ਕੀ ਰਿਹਾ ਉੱਥੇ। ਔਰ ਇਹ ਕਿ ਇਹਨਾਂ ਗੁਜਰਾਤੀ ਬਾਣੀਆਂ ਦਾ, ਇਹਨਾਂ ਦਾ ਤਾਂ ਕੋਈ ਗੁਜਰਾਤ ਰੈਜੀਮੈਂਟ ਹੀ ਨਹੀਂ ਹੈ ਫੌਜ 'ਚ। ਇਹਨਾਂ ਗੁਜਰਾਤੀਆਂ, ਸਿੰਧੀਆਂ, ਮਾਰਵਾੜੀਆਂ ਦਾ ਤਾਂ ਨਹੀਂ ਆਪਣਾ ਮਰਵਾਣਾ ਕੋਈ ਵੀ। ਇਹ ਗਰੀਬ ਜਿਹੜੇ ਨੇ ਔਰ ਵਿਚਾਰੇ ਜਿਹੜੇ ਅਨਇੰਪਲੋਇਡ ਨੇ, ਉਹਨਾਂ ਨੂੰ ਇਹ ਧੱਕਿਆ ਜਾ ਰਿਹਾ, ਉਹ ਇਜ਼ਰਾਈਲ 'ਚ ਹੋਏ ਜਾਂ ਰਸ਼ੀਆ 'ਚ ਮਰਨ ਦੇ ਲਈ ਹੋਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ, ਬੱਸਾਂ ਦੀ ਜਾਣਕਾਰੀ ਜਾਂ ਖਾਲਿਸਤਾਨ ਦੇ ਬੈਨਰ, ਫਲਾਇਰ, ਪੋਸਟਰ ਜਾਂ ਸਟicker ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ ਵੈਲਕਮ ਬੈਕ ਨੂੰ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਗੁਆਂਢੀ ਮੁਲਕ ਮਾਲਦੀਵਸ ਦੇ ਪ੍ਰੈਜ਼ੀਡੈਂਟ ਨੇ ਭਾਰਤੀ ਫੌਜੀਆਂ ਨੂੰ ਉੱਥੋਂ ਨਿਕਲਣ ਦਾ ਹੁਕਮ ਤਾਂ ਪਹਿਲਾਂ ਹੀ ਸੁਣਾਇਆ ਹੋਇਆ ਸੀ।
ਹੁਣ ਉਸ ਨੇ ਹੁਕਮ ਕੀਤਾ ਹੈ ਕਿ ਸਿਵਲੀਅਨ ਕੱਪੜਿਆਂ ਵਿੱਚ ਜਿਹੜੇ ਭਾਰਤੀ ਮਾਲਦੀਵਜ਼ ਵਿੱਚ ਹਨ ਉਹ ਵੀ ਫੌਜ ਦਾ ਹਿੱਸਾ ਹੀ ਹਨ। ਸੋ ਇਸ ਲਈ ਉਹਨਾਂ ਨੂੰ ਵੀ 10 ਮਈ ਤੱਕ ਮਾਲਦੀਵ ਚੋਂ ਨਿਕਲਣ ਦਾ ਹੁਕਮ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਾਂਗੇ ਔਰ ਨਾਲ ਹੀ ਜਿਹੜਾ ਗੁਰਬਾਣੀ ਵਿਚਾਰ ਹੈ ਅੱਜ ਦਾ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤ ਇੰਟਰਨੈਸ਼ਨਲ ਪਲੇਟਫਾਰਮ ਤੋਂ ਵੀ ਪੂਰਾ ਇਸ ਵੇਲੇ ਇੱਕ ਰੋਗ ਸਟੇਟ ਵਾਲਾ ਮੁਲਕ ਬਣ ਕੇ ਉੱਭਰਿਆ। ਉਸ ਦੇ ਗੁਆਂਢ ਦੇ ਵਿੱਚ ਵੀ ਜੋ ਹਾਲਾਤ ਬਣੇ ਹੋਏ ਨੇ, ਜਿਵੇਂ ਈਵਨ ਨੇਪਾਲ, ਜਿਹਦੇ 'ਚ ਪ੍ਰਚੰਡਾ ਦੇ ਉੱਤੇ ਇਹਨਾਂ ਨੇ ਕਾਫੀ ਇਨਵੈਸਟ ਕੀਤਾ ਸੀ, ਪਰ ਹੁਣ ਉਹ ਭਾਵੇਂ ਨੇਪਾਲੀ ਕਾਂਗਰਸ ਨਾਲੋਂ ਟੁੱਟਾ ਹੈ, ਪਰ ਕਮਿਊਨਿਸਟ ਪਾਰਟੀ ਦੇ ਮਿਸਟਰ ਆਇਲੀ ਨਾਲ ਸਮਝੌਤਾ ਕਰਕੇ ਨੇਪਾਲ ਵੀ ਮੋਰ ਔਰ ਲੈਸ ਚਾਈਨਾ ਦੇ ਸਰਕਟ ਦੇ ਵਿੱਚ ਹੀ ਹੈ। ਮਾਲਦੀਵਸ, ਜਿਨ੍ਹਾਂ ਦਾ ਬੜਾ ਵੋਕਲ ਪ੍ਰੈਜ਼ੀਡੈਂਟ, ਜਿਹਨੇ ਇੰਡੀਆ ਨੂੰ ਪੂਰਾ ਚੈਲੰਜ ਕੀਤਾ, ਮੁਹੰਮਦ ਮੌਜ਼ਜ਼ੂ, ਫਿਰ ਇੰਡੀਆ ਨੂੰ ਕਿਹਾ ਜੀ ਇੱਥੋਂ ਕੱਢੋ ਤੁਸੀਂ ਆਪਣਾ, ਕਿਉਂਕਿ ਜਿਹੜਾ ਪ੍ਰੀਵੀਅਸ ਸੀ ਉਹ ਪ੍ਰੋ ਇੰਡੀਆ ਸੀ। ਹੁਣ ਇੱਧਰ ਤਾਂ ਇਹਨਾਂ ਕਿੰਨੇ ਡਿਫੈਂਸ ਪੈਕਟ ਬਣਨ ਤੋਂ ਬਾਅਦ ਪਹਿਲਾਂ ਟਰਕੀ ਗਿਆ, ਫਿਰ ਚਾਈਨਾ, ਘੱਟੋ ਘੱਟ ਕਿੰਨੇ ਪੈਕਟ ਸਾਈਨ ਕੀਤੇ। ਤਾਂ ਇੰਡੀਆ ਨੇ ਕਿਹਾ ਸੀ ਠੀਕ ਹੈ ਜੀ, ਇਹ ਜਿਹੜੇ ਸਾਡੇ ਟਰੂਪਸ ਨੇ ਮਿਲਟਰੀ ਵਾਲੇ, ਅਸੀਂ ਇਹਨਾਂ ਦੀ ਥਾਂ 'ਤੇ ਸਿਵੀਲੀਅਨ ਨੂੰ ਜਿਹੜਾ ਉਹ ਜਿਹੜੇ ਤੁਹਾਡੇ ਚੌਪਰ ਚਲਾਣੇ ਨੇ ਔਰ ਦੂਜੇ ਉਹਦੇ ਲਈ ਭੇਜਦੇ ਨੇ, ਮਿਲਟਰੀ ਅਸੀਂ ਵਿਦਡਰਾ ਕਰ ਲੈਂਦੇ ਹਾਂ 10 ਮਈ ਕਿ ਕਿੰਨੇ ਦਾ ਟਾਈਮ ਦਿੱਤਾ ਹੈ, 10 ਮਾਰਚ ਦਾ। ਪਰ ਹੁਣ ਫਿਰ ਇਹ ਗੱਲ ਸਾਹਮਣੇ ਆਈ ਕਿ ਵੀ ਜਿਨ੍ਹਾਂ ਨੂੰ ਇਹ ਸਿਵੀਲੀਅਨ ਇੰਡੀਅਨ ਕਹਿ ਰਹੇ ਨੇ ਕਿ ਜੀ ਭੇਜ ਰਹੇ, ਐਕਚੁਅਲੀ ਉਹੀ ਮਿਲਟਰੀ ਵਾਲੇ, ਡਿਫਰੈਂਟ ਨਾਮਾਂ ਵਾਲੇ, ਡਿਫਰੈਂਟ ਲੋਕ ਸਿਵੀਲੀਅਨ ਕੱਪੜਿਆਂ 'ਚ, ਪਰ ਹੈ ਫੌਜੀ ਨੇ। ਹੁਣ ਉਹਦਾ ਅੱਜ ਇਹਨਾਂ ਦੀਆਂ ਹੀ ਮੀਡੀਆ ਦੀਆਂ ਮੇਨ ਖਬਰਾਂ ਨੇ, ਮਾਲਦੀਵਸ ਪ੍ਰੈਜ਼ੀਡੈਂਟ ਸੇਜ਼ ਨੋ ਇੰਡੀਅਨ ਟਰੂਪਸ ਟੂ ਰਿਮੇਨ ਔਨ ਹਿਜ਼ ਆਈਲੈਂਡ, ਨਾਟ ਈਵਨ ਇਨ ਸਿਵੀਲੀਅਨ ਕਲੋਥਿੰਗ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਦੇਰ ਵਿਲ ਬੀ ਨੋ ਇੰਡੀਅਨ ਟਰੂਪਸ ਇਨ ਦਾ ਕੰਟਰੀ ਕਮ May 10, 10 ਮਈ ਤੋਂ ਪਹਿਲਾਂ ਇੱਥੋਂ ਨਿਕਲ ਜਾਓ, ਨਾਟ ਇਨ ਯੂਨੀਫਾਰਮ ਐਂਡ ਨਾਟ ਇਨ ਸਿਵੀਲੀਅਨ ਕਲੋਥਸ। The Indian military will not be residing in this country in any form or clothing. I state this with confidence. ਉਹਨੇ ਔਰ ਇਸ ਤੋਂ ਇੱਕ ਦਿਨ ਪਹਿਲਾਂ ਹੀ ਉਹਨੇ ਚਾਈਨਾ ਦੇ ਨਾਲ ਐਗਰੀਮੈਂਟ ਸਾਈਨ ਕੀਤਾ ਹੈ। ਔਰ ਈਵਨ ਦੂਜੀ ਖਬਰ ਇਹ ਹੈ, ਐਜ਼ ਇੰਡੀਅਨ ਟਰੂਪਸ ਪੁੱਲ ਆਊਟ, ਮਾਲਦੀਵ ਸਾਈਨਸ ਡਿਫੈਂਸ ਪੈਕਟ ਵਿਦ ਚਾਈਨਾ। ਉਹਨੇ ਆਲਰੇਡੀ ਡਿਫੈਂਸ ਪੈਕਟ ਸਾਈਨ ਕਰ ਲਿਆ। ਸੋ ਮਾਲਦੀਵ ਜਿਹੜਾ ਬੜਾ ਸਟ੍ਰੈਟੇਜਿਕਲੀ ਇੰਪੋਰਟੈਂਟ ਹੈ। ਫਿਰ ਅਸੀਂ ਦੇਖਿਆ ਵੀ ਜਦੋਂ ਉਹਨੇ ਮਿਸਟਰ ਮੌਜ਼ੂਜ਼ ਨੇ ਸਟੈਂਡ ਲਿਆ ਤੇ ਬੜੀ ਤਕਲੀਫ ਹੋਈ ਇਹਨਾਂ ਨੂੰ। ਮੋਦੀ ਜਿਹੜਾ ਹੈ ਉਹ ਦੂਸਰੀ ਲਕਸ਼ਦੀਪ ਪਹੁੰਚ ਗਿਆ, ਉਹਨਾਂ ਦੀਆਂ ਬੀਚਾਂ ਦੇ ਜਿਹੜਾ ਉਹ ਡੁਬਕੀਆਂ ਲਾਉਣ ਲੱਗ ਗਿਆ, ਦੱਸਣ ਦੇ ਲਈ ਕਿ ਦੇਖੋ ਜੀ ਲਕਸ਼ਦੀਪ, ਮਤਲਬ ਇਹ ਸੀ ਕਿ ਮਾਲਦੀਵਸ ਦੀ ਜਿਹੜੀ 70-80% ਇਕੋਨਮੀ ਤਾਂ ਟੂਰਿਜ਼ਮ ਦੇ ਉੱਤੇ ਹੈ, ਔਰ ਚਾਈਨਾ ਔਰ ਇੰਡੀਆ ਔਰ ਯੂਰਪ ਦੇ ਮੁਲਕਾਂ 'ਚੋਂ ਟੂਰਿਸਟ ਨੇ। ਲੇਕਿਨ ਉਹਨਾਂ ਨੇ ਕਿਹਾ ਜੀ ਨਾਲ ਦੀ ਨਾਲ ਫਿਰ ਇਹ ਜਿਹੜੇ ਉਹਨਾਂ ਦੇ ਅਮਿਤਾਭ ਬੱਚਨ ਤੇ ਪਤਾ ਨਹੀਂ ਕਿਹੜਾ ਕਿ ਹੋਰ ਕਿਨੇ, ਇਹਨਾਂ ਨੇ ਕਿਹਾ ਜੀ ਅਸੀਂ ਵੀ ਨਹੀਂ ਜਾਂਦੇ ਉੱਥੇ, ਹੈ ਜੀ, ਹੁਣ ਅਸੀਂ ਰੀਬੁੱਕ ਕਰ ਲਿਆ। ਇਹ ਦੱਸਣ ਜੀ ਅਸੀਂ ਇਕੋਨਮੀ ਡੋਬ ਦੇਵਾਂਗੇ। ਲੇਕਿਨ ਚਾਈਨਾ ਨੇ ਹੱਥ ਫੜਿਆ ਔਰ ਉਹਨੇ ਵੀ ਚਾਈਨਾ ਨੂੰ ਅਪੀਲ ਕੀਤੀ ਸੀ ਵੀ ਤੁਸੀਂ ਜ਼ਿਆਦਾ ਆਓ, ਪਰ ਇਹ ਬੜੀ ਸਟਰੋਂਗ ਲਾਈਨ ਹੈ। ਔਰ ਮੈਨੂੰ ਇਹ ਸੀ ਕਿ ਜਦੋਂ ਉਹਨਾਂ ਨੇ ਕਿਹਾ ਨਾ ਇੰਡੀਆ ਨੇ ਵੀ ਕੋਈ ਨਹੀਂ ਜੀ ਅਸੀਂ ਫੌਜੀ ਵਿਦਡਰਾ ਕਰ ਲੈਂਦੇ ਹਾਂ, ਪਰ ਐਜ਼ ਏ ਗੁੱਡਵਿਲ ਅਸੀਂ ਜਿਹੜਾ ਤੁਹਾਡੇ ਚੌਪਰ ਨੇ ਔਰ ਦੂਜਾ, ਉਹਨਾਂ ਨੂੰ ਨਜ਼ਰ ਆ ਗਿਆ ਵੀ ਇਹ ਪਹਿਲਾਂ ਯੂਨੀਫਾਰਮ ਵਾਲੀ ਫੌਜ ਹੈ, ਹੁਣ ਬਿਨਾਂ ਯੂਨੀਫਾਰਮ। ਉਹਨੇ ਕਿਹਾ ਵੀ ਯੂਨੀਫਾਰਮ ਔਰ ਨੋ ਯੂਨੀਫਾਰਮ, ਸਿਵਲ ਕੋਡ ਗੈਟ ਆਊਟ। ਔਰ ਅਸੀਂ ਸਮਝਦੇ ਹਾਂ ਵੀ ਇਹ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਜਿਹਦੇ ਥੱਲੇ ਉਹ ਐਸ ਜੈ ਸ਼ੰਕਰ 10-10 ਫੁੱਟ ਉੜਕਦਾ ਹੈ ਜਾ ਕੇ, ਹੁਣ ਵੀ ਉਹ ਉੱਥੇ ਸਾਊਥ ਕੋਰੀਆ 'ਚ ਕਿਤੇ ਕਹਿ ਰਿਹਾ ਸੀ ਜੀ ਹੁਣ ਦੁਨੀਆ ਨੂੰ ਮੰਨਣਾ ਚਾਹੀਦਾ ਕਿ ਅਸੀਂ ਵੀ ਪਾਵਰਸ ਹੈਗੇ ਹਾਂ, UN ਦਾ ਰਿਫਾਰਮ ਹੋਣਾ ਚਾਹੀਦਾ ਹੈ। ਵੱਡੀਆਂ ਤਾਕਤਾਂ ਇਹ ਨਾ ਸਮਝਣ ਕਿ ਜੋ 75 ਸਾਲ ਪਹਿਲਾਂ UN ਬਣਾਉਣ ਵੇਲੇ ਜੋ ਉਹਨਾਂ ਨੇ ਕੀਤਾ ਸੀ ਉਹ ਉਵੇਂ ਹੀ ਕਰ ਸਕਦੇ ਨੇ, ਪਰ ਉਹਨਾਂ ਦੇ ਆਪਣੇ ਪੈਰਾਂ ਹੇਠੋਂ ਜਿਹੜੀ ਹੈ ਜ਼ਮੀਨ ਖਿਸਕ ਰਹੀ ਹੈ। ਜਿਵੇਂ ਇੱਕ ਰੀਜਨਲ ਪਾਵਰ ਵੀ ਇੰਡੀਆ ਨਹੀਂ ਰਹਿ ਗਿਆ। ਜਦੋਂ ਅਸੀਂ ਕਿਸੇ ਨੂੰ ਖੇਤਰੀ ਤਾਕਤ ਕਹਿੰਦੇ ਹਾਂ, ਤੁਹਾਡੇ ਗੁਆਂਢੀ ਤਾਂ ਤੁਹਾਡੇ ਨਾਲ ਖਲੋਂਦੇ ਨੇ, ਉਹ ਇੱਕ ਇੱਕ ਕਰਕੇ ਜਿਹੜੇ ਗੁਆਂਢੀ ਨੇ ਉਹ ਵੀ ਭਾਰਤ ਦੇ ਖਿਲਾਫ ਪੂਰਾ ਡਟ ਕੇ ਖਲੋ ਗਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਬਲਜੀਤ ਬਰਾੜ ਜੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਜਸਵੀਰ ਬਰਾੜ ਜੀ, ਜਸਕੀਰਤ ਸਿੰਘ ਜੀ ਐਂਡ ਹਰਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਇੰਦਰਜੀਤ ਸੰਧੂ ਜੀ, ਫਿਰ ਅਮਰਜੀਤ ਸਾਨੀ, ਸੁਖਵਿੰਦਰ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹਾਂਜੀ ਇੱਕ ਮਿੰਟ ਸਿੰਘ ਗਰਚਾ ਜੀ ਐਂਡ ਕੁਲਦੀਪ ਕੌਰ ਜੀ, ਮਿਸਰਾ ਸਿੰਘ ਜੀ,
ਔਰ ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ, ਨਿਹੰਗ ਸਿੰਘ ਜੀ, ਜਸਵੀਰ ਬਰਾੜ ਜੀ, ਦਵਿੰਦਰ ਸੰਧੂ ਜੀ, ਫਿਰ ਇਸੇ ਤਰ੍ਹਾਂ ਸੁਖਜੀਵਨ ਬੱਚੂ, ਅਮਰੀਕ ਸਿੰਘ ਜੀ, ਫਿਰ ਬਲਵੀਰ ਸਿੰਘ ਟਿਵਾਣਾ, ਇਹ ਸਾਨੂੰ ਫਤਿਹ ਵੀ ਬੁਲਾਉਂਦੇ ਨੇ, ਉਹਨੂੰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਇਸੇ ਤਰ੍ਹਾਂ ਬਲਦੇਵ ਹੇਅਰ ਜੀ ਕਹਿੰਦੇ ਨੇ ਸੱਭਿਅਤਾ ਸਾਡੀ ਬੜੀ ਪੁਰਾਣੀ ਹੈ, ਪੜ੍ਹੀਏ ਵਿੱਚ ਕਿਤਾਬਾਂ, ਵਿਰਸਾ ਆਪਾਂ ਆਪ ਭੁਲਾਇਆ, ਭੁੱਲੇ ਪਿਛਲੀਆਂ ਯਾਦਾਂ। ਬਿਲਕੁਲ ਠੀਕ ਹੈ। ਔਰ ਗੁਰਦੇਵ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਬਲਦੇਵ ਹੇਅਰ ਜੀ ਕਹਿੰਦੇ ਨੇ ਪੰਜਾਬੀ 5 ਦਰਿਆਵਾਂ ਦੀ ਹੈ, ਇਸ ਦੀ ਪੰਜਾਬੀ ਬੋਲੀ ਜਿਸ ਦੇ ਅੱਖਰ ਅੱਖਰ ਅੰਦਰ ਗੁਰੂਆਂ ਮਿਸ਼ਰੀ ਘੋਲੀ ਹੈ। ਸੋ ਇਸੇ ਤਰ੍ਹਾਂ ਜਿਤ ਸਿੰਘ ਜੀ ਕਹਿੰਦੇ ਨੇ ਹਿੰਦੀ ਚਾਈਨੀ ਭਾਈ ਭਾਈ ਤੇ ਪਾਕਿਸਤਾਨੀ ਵੀ ਭਾਈ ਭਾਈ, ਹਾਲ ਆਜ਼ਾਦੀ ਸਿੱਖਾਂ ਦਾ ਇਹ ਹੈ, ਉਹਨਾਂ ਦੇ ਕਹਿੰਦੇ ਮਰਜ਼ੀ ਕਹਿਣ ਦਾ। ਫਿਰ ਇਸੇ ਤਰ੍ਹਾਂ ਬਲਦੇਵ ਹੇਅਰ ਜੀ ਮੈਨੂੰ ਔਰ ਤੁਹਾਨੂੰ ਕਹਿੰਦੇ ਬੇਟਾ ਜੀ ਤੇ ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਫਤਿਹ ਕਹਿੰਦੇ ਨੇ। ਸੋ ਇਸੇ ਤਰ੍ਹਾਂ ਹਰਵਿੰਦਰ ਸਿੰਘ ਜੀ ਗ੍ਰੇਟ ਸ਼ੋ, ਸਤਨਾਮ ਸਿੰਘ ਜੀ ਖਾਲਸਾ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਨੇ ਕੁੱਕੜ ਖੇ ਉਡਾਈ ਪੰਜਾਬ ਅਸੈਂਬਲੀ 'ਚ, ਹਾਂਜੀ ਅਸਾਮ, ਹਾਂਜੀ ਪੰਜਾਬ ਅਸੈਂਬਲੀ 'ਚ। ਫਿਰ ਬਲਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਤਨਵੀਰ ਬਾਵਾ ਵੀ ਕਹਿੰਦੇ ਤੁਸੀਂ ਵੀ ਗੈਟ ਆਊਟ ਹੀ ਹੋ ਪੰਜਾਬ ਤੋਂ, ਰਹੋ ਬਾਹਰ। ਇਹ ਵੀ ਆਨਰ ਹੈ ਸਾਡੇ ਲਈ, ਬਿਲਕੁਲ ਬਾਗੀ ਹੋਣਾ ਆਨਰ ਹੁੰਦਾ ਹੈ। ਹਾਂਜੀ ਹਾਂਜੀ, ਹੁਣ ਤੁਸੀਂ ਹਾਂਜੀ, ਰਾਜਵਿੰਦਰ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਸੀਮਸ ਲਾਈਕ देयर आर ओनली walking dead people running Punjab, how can they not see our people are on hunger strike for so long, seems like these terrorists running that country can't see the pain, even animals are better than these criminals। ਬਿਲਕੁਲ, ਅੱਜ 10ਵਾਂ ਦਿਨ ਹੈ ਉਹਨਾਂ ਦੇ ਮਾਤਾ ਜੀ ਬਲਵਿੰਦਰ ਕੌਰ, ਉਹਨਾਂ ਦੀ ਹਾਲਤ ਹੋਰ ਵੀ ਨਾਜ਼ੁਕ ਹੁੰਦੀ ਜਾ ਰਹੀ ਹੈ। ਸੋ ਸੈਡ। ਡਿਬਰੂਗੜ੍ਹ 'ਚ ਜਿਹੜੇ ਬੈਠੇ ਨੇ ਉਹਨਾਂ 'ਚ 2 ਜਾਂ 3 ਦੀ ਹਾਲਤ ਬਹੁਤ ਨਾਜ਼ੁਕ ਹੈ। 10 ਦਿਨ ਤੋਂ ਜ਼ਿਆਦਾ ਦਾ ਪੀਰੀਅਡ ਹੋ ਗਿਆ ਔਰ ਈਵਨ ਇਹਦੇ ਬਾਵਜੂਦ ਕਿ ਅਕਾਲ ਤਖਤ ਦੇ ਜਥੇਦਾਰ ਨੇ ਔਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪਹਿਲਾਂ ਐਸ਼ੋਰ ਕੀਤਾ ਅਸੀਂ ਇਕੱਠ ਸੱਦਾਂਗੇ, ਕੌਮੀ ਤੌਰ ਤੇ ਕੋਈ ਐਕਟੀਵਿਟੀ ਨਹੀਂ ਹੈ। ਔਰ ਇਹ ਠੀਕ ਜਿਹੜੇ ਜਜ਼ਬਾਤਾਂ ਦਾ ਪ੍ਰਗਟਾਵਾ ਰਾਜਵਿੰਦਰ ਸਿੰਘ ਨੇ ਕੀਤਾ ਕਿ ਵੀ ਇਹ ਤਾਂ ਇਵੇਂ ਹੈ ਵੀ ਜਿਵੇਂ ਧਰਤੀ ਤੇ ਮੁਰਦੇ ਤੁਰੇ ਫਿਰਦੇ ਹੋਣ, ਕਿ ਵੀ ਉਹਨਾਂ ਨੂੰ ਅਹਿਸਾਸ ਹੀ ਨਹੀਂ ਹੈ ਕਿ ਵੀ ਕਿਸ ਲੈਵਲ ਦੇ ਉੱਤੇ ਜਾਂ ਕੀ ਚੱਲ ਰਿਹਾ। ਬੌਬ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ, ਕਮਲਜੀਤ ਕੌਰ ਔਰ ਰਾਜਵਿੰਦਰ ਸਿੰਘ ਫਿਰ ਉਹਨਾਂ ਦੀ ਫਤਿਹ ਹੈ। ਕਮਲ ਸਿੰਘ ਲਿਖਦੇ ਨੇ ਆਪਣੇ ਕਈ ਬੰਦੇ ਅਜੇ ਵੀ ਆਸ ਰੱਖਦੇ ਹਨ ਕਿ ਜੇ ਅਕਾਲੀ ਦਲ ਦੀ ਲੀਡਰਸ਼ਿਪ ਬਦਲ ਜਾਏ ਤਾਂ ਸ਼ਾਇਦ ਸਿੱਖਾਂ ਦੇ ਕਈ ਮਸਲੇ ਹੱਲ ਹੋ ਜਾਣ, ਪਰ ਇੱਕ ਪੱਤਰਕਾਰ ਦੱਸ ਰਿਹਾ ਸੀ ਕਿ ਜਦੋਂ ਵੀ ਕੋਈ ਧੜੇ ਵੱਖਰੇ ਹੁੰਦੇ ਜਾਂ ਹੋਣਾ ਚਾਹੁੰਦੇ ਆ ਤਾਂ ਇਹ ਗੱਲ ਚੱਲਦੀ ਕਿ ਬਾਦਲਾਂ ਨੂੰ ਪਾਸੇ ਕਰੋ, ਤਾਂ ਅੰਦਰ ਬੈਠੇ ਲੋਕ ਇਹੀ ਵਿਚਾਰ ਕਰਦੇ ਹਨ ਕਿ ਕੀ ਫਿਰ ਸਾਡੇ ਨਾਲ ਬੀਜੇਪੀ ਸਮਝੌਤਾ ਕਰ ਲਏਗੀ। ਇਹ ਤਾਂ ਇਸੇ ਤਰ੍ਹਾਂ ਹੈ ਕਿ ਜੇ ਬੀਜੇਪੀ ਨਾਲ ਸਮਝੌਤਾ ਨਾ ਹੋਇਆ ਤਾਂ ਅਸੀਂ ਕਿੱਦਾਂ ਜੀਵਾਂਗੇ। ਇੱਥੇ ਕੋਈ ਇੱਕ ਪਤੀ ਪਤਨੀ ਦਾ ਰਿਸ਼ਤਾ ਨਹੀਂ ਹੈ, ਸਾਰੀਆਂ ਹੀ ਉਹਨਾਂ ਦੀਆਂ ਪਤਨੀਆਂ ਹਨ। ਇੱਕ ਗੱਲ ਹੋਰ ਹੈ ਕਿ ਜੋ ਮੋਦੀ ਦੀ ਫਿਤਰਤ ਹੈ, ਕੁਝ ਗੱਲਾਂ ਵਿੱਚ ਉਹ ਸੁਖਬੀਰ ਦੀ ਵੀ ਹੈ, ਇਸ ਕਰਕੇ ਉਹ ਇਸ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ। ਅਜੇ ਕੋਈ ਇਸ ਦਾ ਬਦਲ ਵੀ ਨਹੀਂ ਲੱਭਿਆ। ਜਦੋਂ ਅਕਾਲੀ ਬੀਜੇਪੀ ਸਰਕਾਰ ਸੀ ਤਾਂ ਬੀਜੇਪੀ ਵਾਲੇ ਪਿੱਟਦੇ ਹੁੰਦੇ ਸੀ ਕਿ ਜਦੋਂ ਦਾ ਸੁਖਬੀਰ ਨੂੰ ਡਿਪਟੀ ਸੀਐਮ ਬਣਾਇਆ ਸਾਡੀ ਕੋਈ ਸੁਣਵਾਈ ਨਹੀਂ। ਦਰਬਾਰ ਸਾਹਿਬ 84 ਦੇ ਸਿੰਘਾਂ ਦੀ ਯਾਦਗਾਰ ਵੀ ਇਸ ਨੇ ਵੱਡੇ ਬਾਦਲ ਤੇ ਬੀਜੇਪੀ ਦੇ ਖਿਲਾਫ ਜਾ ਕੇ ਬਣਵਾਈ ਸੀ, ਕਿਉਂਕਿ ਇਸ ਦਾ ਸਮਝੌਤਾ ਸੀ ਟਕਸਾਲ ਦੇ ਮੁਖੀ ਨਾਲ ਵੋਟਾਂ ਬਦਲੇ 3 ਗੱਲਾਂ ਪੂਰੀਆਂ ਕਰਨ ਦਾ। ਕਮਲ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਅੰਦਰੂਨੀ ਜਾਣਕਾਰੀ ਦੇਣ ਲਈ ਵੀ। ਪਰ ਅੱਜ ਹੀ ਜਿਹੜਾ ਸੁਖਦੇਵ ਸਿੰਘ ਢੀਂਡਸੇ ਦਾ ਗਰੁੱਪ ਹੈ ਉਹਨੇ ਆਪਣੇ ਆਪ ਨੂੰ ਮਰਜ ਕਰ ਲਿਆ ਬਾਦਲ ਅਕਾਲੀ ਦਲ 'ਚ, ਔਰ ਇਹ ਜਿਹੜਾ ਢੀਂਡਸਾ ਸਾਹਿਬ ਉਹੀ ਨੇ ਜਿਨ੍ਹਾਂ ਨੂੰ ਬੀਜੇਪੀ ਨੇ ਪਦਮ ਭੂਸ਼ਣ ਦਾ ਖਿਤਾਬ ਵੀ ਦਿੱਤਾ। ਸੋ ਮੈਨੂੰ ਲੱਗਦਾ ਵੀ ਅਲਟੀਮੇਟਲੀ ਇਹਨਾਂ ਨੇ ਬੀਜੇਪੀ ਦੇ ਨਾਲ ਜਾਣਾ ਔਰ ਉਸ ਦੇ ਲਈ ਇਹ ਗਰਾਊਂਡ ਤਿਆਰ ਹੋ ਗਈ ਹੈ। ਔਰ ਇਸ ਦੇ ਚਲਦਿਆਂ ਬਾਕੀ ਸੁਖਬੀਰ ਬਾਦਲ ਜਾਂ ਵੱਡਾ ਬਾਦਲ ਜਾਂ ਇਹ ਸਾਰੇ ਉਸ ਕਿਸਮ ਦੇ ਬੇਈਮਾਨ ਔਰ ਇਹਨਾਂ ਨੇ ਬਹੁਤ ਸਾਰਾ ਧਨ ਔਰ ਜਾਇਦਾਦ ਬਣਾਈ ਹੋਈ ਹੈ ਔਰ ਉਹ ਬਾਕੀਆਂ ਦਾ ਹਸ਼ਰ ਦੇਖ ਰਹੇ ਨੇ ਵੀ ਜਿਹੜਾ ਵੀ ਹਕੂਮਤ ਦੇ ਖਿਲਾਫ ਖਲੋਂਦਾ ਹੈ ਉਹ ਫਿਰ ਈਡੀ ਵਾਲੇ, ਇਨਕਮ ਟੈਕਸ ਵਾਲੇ, CBI ਵਾਲੇ, ਕੋਈ ਹੋਰ ਨਾ ਹੋਏਗਾ ਤੇ ਪੰਜਾਬ ਵਿਜੀਲੈਂਸ ਵਾਲੇ ਇਸ ਵੇਲੇ, ਕਿਉਂਕਿ ਭਗਵੰਤ ਮਾਨ ਵੀ ਉਹਨਾਂ ਦੀ ਪੇਰੋਲ ਦੇ ਉੱਤੇ ਹੀ ਹੈ ਜਾਂ ਉਹਨਾਂ ਦੇ ਨਾਲ ਹੀ ਅਮਿਤ ਸ਼ਾਹ ਦੇ ਰਲ ਕੇ ਕੰਮ ਕਰਦਾ। ਇਸ ਲਈ ਈਵਨ ਜੇ ਭਗਵੰਤ ਮਾਨ ਜਾਂ ਇਹ ਆਪਣੇ ਤੌਰ ਤੇ ਵੀ ਇਹਨਾਂ ਦੇ ਖਿਲਾਫ ਜਾਣਾ ਚਾਹਣ ਅਕਾਲੀਆਂ ਦੇ ਤੇ ਉੱਤੋਂ ਹੁੰਦਾ ਅਜੇ ਤੱਕ ਤੁਸੀਂ ਦੇਖੋਗੇ ਕਿ ਕਿਸੇ ਨੂੰ ਵੀ ਉਹ ਵੀ ਜਿਹੜਾ ਬਿਕਰਮ ਮਜੀਠੀਆ ਡਰੱਗ ਕੇਸ 'ਚ ਉਹ ਸੀਨੀਅਰ ਬਾਦਲ ਦੇ ਵੇਲੇ ਦਾ ਕੇਸ ਹੀ ਚੱਲ ਰਿਹਾ। ਸੋ ਉਹਨਾਂ ਕੋ ਉਹਨਾਂ ਨੇ ਦਬਾਅ ਰੱਖਿਆ ਹੋਇਆ। ਸੋ ਇਹਨਾਂ ਦੇ ਕੋਲ ਜਦੋਂ ਬੰਦਾ ਚੋਰ ਹੁੰਦਾ, ਕਰਪਟ ਹੁੰਦਾ, ਫਿਰ ਉਹ ਕੋਈ ਸਿਧਾਂਤਕ
ਉਸਨੇ ਸਟੈਂਡ ਨਹੀਂ ਲੈਣਾ ਹੁੰਦਾ, ਇਹਨਾਂ ਨੇ ਇਵੇਂ ਹੀ ਰਹਿਣਾ ਹੈ। ਔਰ ਹਾਂ, ਜੇ ਸਿੱਖਾਂ ਦੇ ਵਿੱਚ ਕੋਈ ਜਾਗਰਤੀ ਆਏ, ਕਾਮਨ ਕਾਡਰ ਜਾਂ ਆਮ ਲੋਕਾਂ 'ਚ ਕਿ ਭਾਈ ਇਹਨਾਂ ਸਾਰਿਆਂ ਨੂੰ ਪਾਸੇ ਕਰੋ, ਨਹੀਂ ਤਾਂ ਨਤੀਜਾ ਤਾਂ ਇਹੀ ਹੈ ਕਾਲਾ ਚੋਰ ਆ ਜਾਏ ਜੀ ਇਹਨਾਂ ਨਾਲੋਂ। ਉਹ ਆ ਗਏ ਨੇ ਕਾਲੇ ਚੋਰ। ਬਿਲਕੁਲ। ਔਰ ਸੋਹਣ ਸਿੰਘ ਮਾਹਲ ਔਰ ਰਾਜਵਿੰਦਰ ਸਿੰਘ, ਮੁਹੰਮਦ ਜਾਵੇਦ, ਉਹਨਾਂ ਨੇ ਕਹਿੰਦੇ, ਮੁਹੰਮਦ ਜਾਵੇਦ ਕਹਿੰਦੇ ਨੇ ਵੀ ਹਿੰਦੂ ਕभी ਸਿੰਘ ਔਰ ਮੁਸਲਿਮ का ਦੋਸਤ ਨਹੀਂ ਹੋ ਸਕਦਾ। ਹਾਂ, ਨਾ ਉਹਨਾਂ ਨੇ ਇਸਲਾਮ ਨੂੰ ਕਦੇ ਐਕਸੈਪਟ ਕੀਤਾ ਤੇ ਸਿੱਖਾਂ ਬਾਰੇ ਤਾਂ ਅਸੀਂ ਦੇਖਦੇ ਹੀ ਹਾਂ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਔਰ ਅਖੀਰ 'ਚ ਅਸੀਂ ਰੂਹਾਨੀਅਤ ਦੀ ਵਿਚਾਰ ਕਰਦੇ ਹਾਂ। ਗੁਰਬਾਣੀ ਆਧਾਰਿਤ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ, ਇੱਕ ਸ਼ਲੋਕ ਹੀ ਅਸੀਂ ਵਿਚਾਰਾਂਗੇ। ਅੱਛਾ। ਜਿਹਦੇ 'ਚ ਉਹਨਾਂ ਨੇ, ਜਦੋਂ ਅਸੀਂ ਅੱਜ ਹਿੰਦੂਤਵਾ ਜਾਂ ਬ੍ਰਾਹਮਣਵਾਦ ਦੀ ਗੱਲ ਕਰਦੇ ਹਾਂ ਤਾਂ ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਉਹਨਾਂ ਨੇ ਜ਼ਾਤ ਪਾਤੀ ਸਿਸਟਮ ਤਾਂ ਖੜਾ ਕੀਤਾ ਹੀ ਕੀਤਾ, ਪਰ ਕਿਵੇਂ ਪਵਿੱਤਰਤਾ ਦੇ ਨਾਂ ਥੱਲੇ ਜਾਂ ਸ਼ੌਚ ਦੇ ਨਾਂ ਥੱਲੇ, ਸ਼ੌਚ ਸੰਸਕ੍ਰਿਤ ਪਵਿੱਤਰਤਾ ਨੂੰ ਕਹਿੰਦੇ ਨੇ, ਖਾਣਾ ਬਣਾਉਣ ਤੋਂ ਪਹਿਲਾਂ ਕਾਰ ਕੱਢਣੀ, ਕਿਸੇ ਦਾ ਪਰਛਾਵਾਂ ਨਾ ਪੈ ਜਾਏ, ਕਿਸੇ ਨੂੰ ਨੇੜੇ ਨਾ ਲੱਗਣ ਦੇਣਾ। ਔਰ ਸੁਚਮ ਦੀ ਜਿਹੜੀ ਹੈ ਉਹ ਸਾਰੀ ਕਹਾਣੀ ਉਹ ਬ੍ਰਾਹਮਣਾਂ ਦੇ ਦੁਆਲੇ ਘੁੰਮਦੀ ਹੈ। ਫਿਰ ਜਿਨ੍ਹਾਂ ਜਾਤਾਂ ਨੂੰ ਨੀਵੇਂ ਐਲਾਨੇ ਆ, ਜੋ ਚੰਡਾਲ ਨੇ, ਉਹ ਚੂੜੇ ਜਿਨ੍ਹਾਂ ਦੇ ਲਈ ਲਫ਼ਜ਼ ਪੁਰਾਣੇ ਵੇਲੇ 'ਚ ਇਸਤੇਮਾਲ ਹੁੰਦਾ ਸੀ, ਹੁਣ ਤਾਂ ਇਹ ਗੈਰ ਸੰਵਿਧਾਨਕ ਹੈ ਭਾਰਤ ਦੇ ਸੰਵਿਧਾਨ ਦੇ ਥੱਲੇ ਵੀ, ਲੇਕਿਨ ਆਪਣੀ ਬੋਲਬਾਣੀ 'ਚ ਤਾਂ ਅੱਜ ਵੀ ਜਿਹੜੇ ਉੱਚ ਜਾਤਾਂ ਵਾਲੇ ਨੇ ਇੱਦਾਂ ਦੀ ਬੋਲੀ ਬੋਲਦੇ ਨੇ। ਇਵੇਂ ਹੀ ਕਸਾਈ ਔਰ ਚੰਡਾਲ, ਇਹ ਸਾਰੇ ਅਨਟਚੇਬਲ। ਇੱਕ ਤਾਂ 4 ਵਰਣ ਨੇ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, ਇੱਕ ਉਹਨਾਂ ਤੋਂ ਵੀ ਥੱਲੇ ਜਿਹੜੇ ਇਹਨਾਂ 4 ਵਰਨਾਂ 'ਚ ਹੀ ਨਹੀਂ ਨੇ। ਹੁਣ ਗੁਰੂ ਨਾਨਕ ਸਾਹਿਬ ਨੇ ਇਸ ਸ਼ਲੋਕ ਦੇ ਵਿੱਚ ਕਿ ਭਈ ਇਹ ਜਿਨ੍ਹਾਂ ਨੂੰ ਇਹ ਰੁਤਬਾ ਦਿੱਤਾ ਹੈ, ਚੰਡਾਲ ਦਾ, ਚੂੜੇ ਦਾ ਔਰ ਕਸਾਈ ਦਾ ਔਰ ਡੂਮਣੀ ਦਾ, ਡੂਮ ਵੀ ਜਿਵੇਂ ਉਹ ਬਾਅਦ ਦੇ ਵਿੱਚ ਮਰਾਸੀ ਲਫ਼ਜ਼ ਜ਼ਿਆਦਾ ਕਾਮਨ ਹੋਇਆ, ਪਰ ਡੂਮ ਪੁਰਾਣਾ ਲਫ਼ਜ਼ ਹੈ ਜਿਹੜਾ ਬੜਾ ਹੇਟਡ, ਇਹ ਵੀ ਉਹ ਅਨਟਚੇਬਲ ਕਲਾਸ ਦੇ ਵਿੱਚ ਹੁੰਦਾ ਹੈ। ਉਹਨਾਂ ਨੇ ਕਿਹਾ ਵੀ ਜਿਸ ਬ੍ਰਾਹਮਣ ਨੇ ਦਿੱਤਾ ਹੈ ਇਹ ਸਾਰੀਆਂ ਚੀਜ਼ਾਂ ਤਾਂ ਉਹਦੇ ਅੰਦਰ ਬੈਠੀਆਂ ਹੋਈਆਂ ਨੇ। ਔਰ ਇਹ ਸ਼ਲੋਕ ਹੈ ਗੁਰੂ ਨਾਨਕ ਸਾਹਿਬ ਦਾ, ਕਬੁੱਧ ਡੂਮਣੀ ਕੁਦਿਆ ਕਸਾਇਣ, ਪਰ ਨਿੰਦਾ ਘਟ ਚੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੇ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਕਿ ਬਈ ਤੁਸੀਂ ਡੂਮਣੀ ਨੂੰ, ਜਿਹੜਾ ਡੂਮ ਦੀ ਘਰ ਵਾਲੀ ਜ਼ਾਹਰ ਹੈ, ਉਹਨੂੰ ਨੀਵਾਂ ਕਹਿੰਦੇ ਹੋ, ਪਰ ਜਿਹੜੀ ਤੂੰ ਕਾਰ ਕੱਢੀ ਹੋਈ ਹੈ, ਜਿਹਦੇ ਥੱਲੇ ਤੂੰ ਸ਼ੌਚ ਪਵਿੱਤਰ ਹੋ ਕੇ ਬੈਠਾ ਹੈ, ਤੇਰੇ ਨਾਲ ਤਾਂ ਡੂਮਣੀ ਬੈਠੀ ਹੋਈ ਹੈ, ਕਬੁੱਧੀ, ਮਾੜੀ ਅਕਲ ਜਿਹੜੀ ਤੇਰੀ ਹਿੱਲੀ ਹੋਈ ਅਕਲ ਹੈ ਤੇਰੀ। ਇੱਕ ਸਦਬੁੱਧੀ ਹੁੰਦੀ ਹੈ, ਇੱਕ ਕਬੁੱਧੀ ਹੁੰਦੀ ਹੈ ਕਿ ਭਾਈ ਮਾੜੀ ਅਕਲ। ਕਬੁੱਧ ਡੂਮਣੀ ਕੁਦਿਆ ਕਸਾਇਣ। ਹੁਣ ਕਸਾਈ ਚੰਡਾਲ ਨੂੰ ਕਹਿੰਦੇ ਨੇ, ਸਾਡੇ ਪਾਸੇ ਝਟਕਈ ਵੀ ਕਿਹਾ ਜਾਂਦਾ ਹੈ। ਹੁਣ ਉਹ ਕੀ ਕਰਦਾ ਹੈ, ਉਹ ਜ਼ਬਾ ਕਰਦਾ ਹੈ ਜਾਨਵਰਾਂ ਨੂੰ। ਇਸ ਲਈ ਅਸੀਂ ਕਹਿੰਦੇ ਹਾਂ ਜੀ ਦੇਖੋ ਇਹਦੇ 'ਚ ਜਦੋਂ ਕੋਈ ਜ਼ੁਲਮ ਕਰ ਰਿਹਾ ਹੋ, ਅਸੀਂ ਕਹਿੰਦੇ ਤਾਂ ਕਸਾਈ ਹੈ। ਉਹਨੇ ਕਿਹਾ ਵੀ ਇਹ ਬ੍ਰਾਹਮਣ ਜਿਹੜਾ ਹੈ, ਇਹਦੇ 'ਚ ਤਾਂ ਦਇਆ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਕਸੈਣ ਤਾਂ ਕਸਾਈ ਦੀ ਘਰ ਵਾਲੀ, ਇਹ ਸਾਰੇ ਫੀਮੇਲ ਐਲੀਮੈਂਟ ਵਰਤ, ਇਹ ਤਾਂ ਇਹਦੇ ਨਾਲ ਬੈਠੀ ਹੋਈ ਹੈ। ਕਾਰ ਜਿਹੜਾ ਕੱਢ ਰਿਹਾ ਹੈ, ਇਹ ਤਾਂ ਖੁਦ ਜਿਹੜਾ ਹੈ ਉਹ, ਇਸ ਦੇ ਅੰਦਰ ਕੋਈ ਸਿੰਪੈਥੀ, ਕੋਈ ਪਿਟੀ, ਕੋਈ ਪੈਸ਼ਨ ਨਹੀਂ ਹੈ। ਕਬੁੱਧ ਡੂਮਣੀ ਕੁਦਿਆ ਕਸੈਣ, ਪਰ ਨਿੰਦਾ ਘਟ ਚੂੜੀ। ਹੁਣ ਚੂੜਾ ਦੀ ਘਰਵਾਲੀ ਚੂੜੀ, ਕਿ ਭਾਈ ਜਿਹਨੂੰ ਇਹ ਚੂੜੇ ਕਹਿ ਕੇ ਜਾਂ ਦੂਜੇ ਦਰਕਾਰਿਆ ਹੋਇਆ ਜਿਨ੍ਹਾਂ ਨੂੰ ਸਮਾਜ ਤੋਂ, ਪਰ ਇਹ ਤਾਂ ਪਰ ਨਿੰਦਾ ਦੇ ਵਿੱਚ ਲੱਗਿਆ ਹੋਇਆ ਬਾਹਮਣ ਹੈ, ਇਹਦੇ ਨਾਲ ਬੈਠਾ ਹੋਇਆ ਇਹ ਕੁਦਿਆ ਵੀ ਔਰ ਕਬੁੱਧ ਵੀ ਔਰ ਜਿਹੜੀ ਹੈ ਨਿੰਦਿਆ ਚੁਗਲੀ ਵੀ। ਮੁੱਠੀ ਕ੍ਰੋਧ ਚੰਡਾਲ, ਕਿ ਹੁਣ ਚੰਡਾਲ ਵੀ ਉਹੀ ਅਨਟਚੇਬਲ ਹੈ। ਤੇ ਗੁੱਸੇ ਨੂੰ ਅਕਸਰ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਗੁੱਸਾ ਚੰਡਾਲ ਹੁੰਦਾ, ਤੇ ਮੈਨੂੰ ਨਹੀਂ ਸੀ ਪਤਾ ਵੀ ਇਹਦਾ ਵੀ ਇਹਦਾ ਗੁਰਬਾਣੀ 'ਚ ਹੀ ਹੈ ਕਿ ਜਦੋਂ ਕਿਸੇ ਦੇ ਅੰਦਰ ਗੁੱਸਾ ਆਉਂਦਾ ਤਾਂ ਉਹ ਚੰਡਾਲ ਰੂਪ, ਤੁਸੀਂ ਦੇਖੋ ਉਹਦਾ ਚਿਹਰਾ ਵੀ ਔਰ ਦੂਜਾ ਵੀ, ਉਹ ਬਿਲਕੁਲ ਜਿਵੇਂ ਜਾਨਵਰ ਨੂੰ ਮਾਰਨ ਵੇਲੇ ਜਾਂ ਦੂਜੇ ਤੁਹਾਨੂੰ ਜੇ ਤੁਸੀਂ ਦਇਆ ਕਰੋਗੇ ਤਾਂ ਤੁਸੀਂ ਤਾਂ ਉਹ ਕਿਲ ਨਹੀਂ ਕਰ ਸਕਦੇ ਨਾ। ਸੋ ਗੁਰੂ ਸਾਹਿਬ ਨੇ ਕਿਹਾ ਵੀ ਇਹ ਜਿਹੜੀਆਂ ਬ੍ਰਾਹਮਣ ਨੇ ਖਾਣਾ ਬਣਾਉਣ ਲਈ ਕਾਰ ਕੱਢੀ, ਇੱਕ ਲੀਕ ਖਿੱਚੀ, ਪਰ ਉਹਦੇ 'ਚ ਚਾਰੋਂ ਹੀ ਜਿਹਨਾਂ ਨੂੰ ਅਨਟਚੇਬਲ ਬਣਾਇਆ ਹੋਇਆ, ਕਬੁੱਧ ਡੂਮਣੀ ਕੁਦਿਆ ਕਸਾਇਣ, ਪਰ ਨਿੰਦਾ ਘਟ ਚੂੜੀ, ਮੁੱਠੀ ਕ੍ਰੋਧ ਚੰਡਾਲ। ਕੇ ਦੀ ਮੁੱਠੀ 'ਚ ਚੰਡਾਲ ਰੂਪੀ ਕ੍ਰੋਧ ਬੈਠਾ,
ਕਾਰੀ ਕੱਢੇ ਕਿਆ ਥੀ ਹੈ, ਜਿਹੜੀ ਤੂੰ ਕਾਰ ਕੱਢੀ ਹੈ ਇਹਦਾ ਕੀ ਮਤਲਬ ਰਹਿ ਗਿਆ? ਚਾਰੇ ਬੈਠੀਆਂ ਨਾਲ, ਇਹ ਚਾਰੋਂ ਹੀ ਜਿਹੜੇ ਆ ਜਿਨ੍ਹਾਂ ਨੂੰ ਅਛੂਤ ਬਣਾਇਆ ਹੋਇਆ ਹੈ, ਇਹ ਤੇਰੇ ਨਾਲ ਬੈਠੀਆਂ ਹੋਈਆਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵੀਰਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvrefood.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।